ਭਾਜੀ ਮੈਂ ਇੱਥੇ ਮਜਬੂਰੀ ਨੂੰ ਰਹਿਣ ਡਿਆ। ਇਹਨੂੰ ਮੈਂ ਕਿਹਾ ਸੀ ਜੁਮਰਾਤ ਨੂੰ ਮੇਰੀ ਚਮੜਾਈਆਂ ਦੇ ਦਿਆ ਕਰੀ। ਰਾਤ ਨੂੰ ਸੁੱਤੇ ਪਏ ਨੂੰ ਮੈਨੂੰ ਉਠਾ ਲੈਂਦਾ ਕਿ ਆਕਾ ਉੱਠ, ਮੈਂ ਵਾਸ਼ਰੂਮ ਜਾਣਾ, ਮੇਰੇ ਨਾਲ ਚੱਲ। ਤੇ ਬਲਬ ਬਲਦੇ ਚ ਤਾਂ ਨੀਂਦ ਨਹੀਂ ਆਉਂਦੀ। ਮੈਨੂੰ ਜਲਦ ਚ ਨੀਂਦ ਆਉਂਦੀ ਭਾਜੀ। ਮੈਨੂੰ ਤੁਸੀਂ ਬਲਬ ਬੰਦ ਕਰ ਦਿਓ ਤਾਂ ਮੈਨੂੰ ਖੌਫ ਆਉਣ ਲੱਗਦਾ। ਐਂ ਲੱਗਦਾ ਮੇਰੇ ਪਿੱਛੇ ਕੋਈ ਖੜਾ ਵਾ। ਇਹਨੇ ਮੈਨੂੰ 15 ਤੇ ਥੀਏਟਰ ਤੋਂ ਲਵਾਇਆ ਵਾ। ਹਾਂ ਸਿਰਫ ਮੈਂ 2 ਲੈਣੇ ਕਹੀ ਗਿਆ ਆਉਂਦੇ ਆਈ। ਕਾਹਦਾ ਰੌਲਾ ਪਾਇਆ ਆ, ਕਾਹਦਾ ਰੌਲਾ ਪਾਇਆ। अस्सलाम वालेकुम जी नादरीन, टी टाइम में खुश आमदीद जी। कैसे हैं आप सब? माशाल्लाह यार नादरीन वो आ गए ने अपना इधर चेक करो जरा। ਨਾਗੀ ਜੋਗੀ ਨਾ ਪਿੱਛੇ ਜੋਗੀ। जरा ਇਹਦੀ ਸ਼ਕਲ ਗੌਰ ਨਾਲ ਦੇਖ ਲਓ ਜਰਾ। ਜਿਨ੍ਹਾਂ ਦਾ ਇਹ ਹਾਲ ਹੈ ਇਨਸਾਨਾਂ ਦਾ ਕੀ ਹਾਲ ਹੁੰਦਾ ਹੋਏਗਾ। ਸਭ ਤੋਂ ਪਹਿਲੇ ਇਹ ਦੱਸੋ ਭਾਜੀ ਮੈਨੂੰ, ਤੁਸੀਂ ਦੋਵੇਂ ਜਾਣੇ ਕਿ ਤੁਹਾਡਾ ਆਪਸ ਚ ਹੋ ਗਿਆ ਸੀ ਮੇਲ ਮਿਲਾਪ, ਯਾਨੀ ਇਹ ਤੁਹਾਡੇ ਕਾਬੂ ਆ ਗਿਆ ਸੀ? ਬਿਲਕੁਲ ਭਾਜੀ, ਤੁਸੀਂ ਜਿਸ ਤਰ੍ਹਾਂ ਕਿਹਾ ਉਸ ਤੋਂ ਅਗਲੇ ਦਿਨ ਹੀ ਇਹ ਮੇਰੇ ਕੋਲ ਹਾਜ਼ਰ ਹੋ ਗਿਆ। ਇਹ ਸਾਡਾ ਹੁਣ ਇਹ ਚੀਜ਼ ਹੋ ਗਈ। ਉੱਥੇ ਤੋਂ ਮੈਨੂੰ ਸੋਚ ਕਿਹਾ ਮੈਂ ਜਾਣਾ ਨਹੀਂ ਇਹਦੇ ਕੋ, ਬਾਅਦ ਚ ਤੂੰ ਚਲਾ ਗਿਆ ਇਹਦੇ ਕੋ। ਭਾਜੀ ਮਜਬੂਰੀ ਬੜਾ ਕੁਛ ਕਰਾ ਦਿੰਦੀ ਆ। ਹੁਣ ਇਹਨੂੰ ਕੀ ਹੋਇਆ? ਦੇਖੋ ਦਾ ਹਾਲ। ਇਹਨੇ ਕੁੱਟਿਆ ਭਾਜੀ, ਮੇਰੀ ਬਾਂਹ ਤੋੜਤੀ। ਅੱਛਾ ਤੁਸੀਂ ਹੁਣ ਯਾਨੀ ਕਿ ਉਹ ਚੇਲਾ ਤੇ ਉਹ ਹੋ ਗਏ ਹੋ, ਯਾਨੀ ਇਹ ਹੁਣ ਤੇਰੇ ਕਾਬੂ ਆ। ਇਹ ਮੇਰੇ ਅੰਡਰ ਹੈ, ਮੈਂ ਇਹਦਾ ਆਕਾ, ਇਹ ਮੇਰਾ ਗੁਲਾਮ ਬਣ ਗਿਆ ਹੈ। ਗੁਲਾਮ ਤੇਰਾ ਬਣ ਗਿਆ ਤੇ ਇਹ ਹਾਲ ਉਹਦਾ ਕਿਉਂ ਕੀਤਾ ਤੂੰ? ਇਹਦੇ ਭਾਜੀ ਛਿੱਤਰ ਖਾਣ ਵਾਲੇ ਕੰਮ ਨੇ। ਜੋਗੀ ਨਾਗੀ ਦਾ ਇੱਕ ਨਾਮ ਆ, ਇਹਨੇ ਸਾਰਾ ਮੇਰਾ ਨਾਮ ਮਿੱਟੀ 'ਚ ਡਬੋਤਾ। ਸਾਰੀ ਦਿਹਾੜੀ ਬਿਲੀਅਰਡ 'ਚ ਵੜਿਆ ਰਹਿੰਦਾ। ਕੰਮ ਇਹਦੇ ਪਿਓ ਨੇ ਕਰਨੇ, ਮੈਂ ਪੈਸੇ ਦੇ ਰਿਹਾ ਇਹਨੂੰ। ਕਿਹੜੀ ਗੱਲ ਦੇ ਪੈਸੇ ਦੇ ਰਿਹਾ? ਇਹ ਸਨੋਕਰ ਬਿਲੀਅਰਡ ਤੇ ਇਹ ਕੀ ਕਰਦਾ? ਇਹਦਾ ਕੰਮ ਇਹ ਤਾਂ ਨਜ਼ਰ ਹੀ ਨਹੀਂ ਆਉਂਦਾ ਉੱਥੇ। ਉਹ ਭਾਜੀ ਇਹ ਨਜ਼ਰ ਨਹੀਂ ਆਉਂਦਾ। ਇਸੇ ਚੀਜ਼ ਦਾ ਫਾਇਦਾ ਚੁੱਕ ਕੇ ਉੱਥੋਂ ਦਿਹਾੜੀਆਂ ਲਾ ਰਿਹਾ। ਉਹ ਕਿੱਦਾਂ? ਬਾਹਰੋਂ ਬਾਹਰ ਦਿਹਾੜੀਆਂ ਲਾ ਰਿਹਾ। ਦੇਖੋ ਉੱਥੇ ਜਾਂਦਾ ਬਿਲੀਅਰਡ ਕਲੱਬ 'ਚ, ਬੰਦਿਆਂ ਨਾਲ ਮੁੱਕ ਲੈਂਦਾ। ਉਹਨਾਂ ਦੀ ਉਹ ਬਾਲ ਪਾਉਂਦੇ ਨੇ ਇੰਜ ਫੜ ਕੇ, ਇੰਜ ਸਿੱਧੀ ਪਾਕਟ 'ਚ। ਅੱਛਾ ਜੀ। ਹਾਂਜੀ। ਓਏ ਤੇਰਾ ਬੇੜਾ ਕਰਕੇ ਓਏ ਹਰਾਮਖੋਰ ਜਿੰਨਾ। ਭਾਜੀ ਮੈਂ ਕਿਹੜਾ ਵੀ ਇਹਦੇ ਟਾਈਮ ਤੇ ਜਾਂਦਾ, ਮੈਂ 5 ਵਜੇ ਤੋਂ ਬਾਅਦ ਜਾਂਦਾ। ਜਦੋਂ ਇਹਦੇ ਤੋਂ ਕੰਮ ਲਮਾ ਆਊਟ ਲਾ ਦਿੰਦਾ, ਫੇਰ ਜਾਂਦਾ ਗੇਮਾਂ ਤੇ ਭਾਜੀ। ਅੱਛਾ ਤੂੰ ਉੱਥੇ ਥੰਮ ਵੀ ਲਾਉਣਾ ਚਾਹੇ? ਸਾਹਮਣੇ ਲਵਾਇਆ ਭਾਜੀ, ਸਾਰਾ ਕੁਝ ਕਰਨ ਦਿਆ ਮੇਰੇ ਕੋਲ। ਮੈਂ ਭਾਜੀ ਤੁਹਾਡੇ ਸਾਹਮਣੇ ਅੱਖਾਂ ਤੇ ਗੱਲ ਹੋਈ ਸੀ ਕਿ 24 ਘੰਟੇ ਲਈ ਇਹਨੂੰ ਮੈਂ ਕਾਬੂ ਕੀਤਾ। ਹਾਂ ਠੀਕ ਆ। ਇਹ 8 ਤੋਂ 4 ਡਿਊਟੀ ਕਰਦਾ, ਮੁੜ ਕੇ ਗਿਆ ਹੋ ਜਾਂਦਾ। ਓਏ ਤੂੰ ਕਿਹੜਾ ਜਿੰਨਾ ਓਏ ਦੱਸ। ਭਾਜੀ ਆਪਣਾ ਕੰਮ ਮੁਕਾ ਕੇ ਜਾਂਦਾ ਵਾ। ਨਹੀਂ ਵੀ ਤੂੰ ਤੇਰੇ ਆਕਾ ਇੰਟਰਲੂਪ ਆ ਲਿਆ ਵੀ ਤੂੰ 8 ਤੋਂ 4 ਨਿਕਲ ਜਾਣਾ ਹੈ? ਇਹ ਬੱਥਾ ਲੈਣ ਆਉਂਦੀ ਆ ਤੇਰੀ। ਦੱਸ 8 ਤੋਂ 4 ਨਿਕਲ ਆਉਣ। ਨਹੀਂ ਹੁਣ ਕੁੱਟਿਆ ਕਿਉਂ? ਤੈਨੂੰ ਪਹਿਲੇ ਚ ਪਤਾ ਸੀ ਵੀ ਇਹ ਓਹੋ ਇਹ ਕੀ ਜੀ? ਮੈਂ ਨਾਗੀ ਜੋਗੀ ਟੈਟੂ ਬਣਵਾਇਆ। ਅੱਛਾ ਯੂਰਪ 'ਚ ਇੱਕ ਜਿੰਨ ਕਾਬੂ ਕੀਤਾ ਸੀ, ਉਹ ਆਰਟਿਸਟ ਵੀ ਸੀ। ਉਹਨੇ ਕਿਹਾ ਆਕਾ ਮੈਂ ਤੁਹਾਡੇ ਟੈਟੂ ਬਣਾਉਣਾ ਚਾਹੁੰਦਾ। ਅੱਛਾ ਮੈਂ ਉਹਨੂੰ ਕਿਹਾ ਕਿਸੇ ਐਸੇ ਕਲਰ ਦਾ ਬਣਾ ਜਿਹੜਾ ਜੋਗੀ ਨਾਗੀ ਤੇ ਨਜ਼ਰ ਵੀ ਆਵੇ। ਫਿਰ ਲਾਲ ਰੰਗ ਦਾ ਬਣਾ। ਅੱਛਾ ਵਾਹ ਕੱਲਾ ਦਿਲ ਹੀ ਨਜ਼ਰ ਆ ਰਿਹਾ, ਤੀਰ ਨਹੀਂ ਨਜ਼ਰ ਆ। ਅੱਛਾ ਜੀ। ਤੇ ਹੁਣ ਤੂੰ ਮੈਨੂੰ ਇਹ ਦੱਸ ਵੀ ਤੂੰ ਆਪਣੀ ਮਰਜ਼ੀ ਨਾਲ ਉਹਦੇ ਕੋਲ ਗਿਆ ਤੇ ਕੀ ਹੁਣ ਤੈਨੂੰ ਸ਼ਿਕਾਇਤ ਕੀ ਹੈ? ਇਹਨੇ ਤੈਨੂੰ ਮਾਰਿਆ ਇਸ ਤੋਂ ਵੀ ਤੂੰ ਨਹੀਂ ਤੰਗ? ਤੁਹਾਨੂੰ ਵੀ ਪਤਾ ਸੀ ਵੀ ਇਹ ਜਿੰਨ ਏਦਾਂ ਦਾ ਹੀ ਆ। ਬਾਜੀ ਇਹ ਮੇਰੇ ਕੋਲ ਆਇਆ, ਮੇਰੇ ਦਫ਼ਤਰ CV ਆਪਣੀ ਲੈ ਕੇ। ਇਹਨੇ ਉੱਤੇ ਝੂਠ ਹੀ ਲਿਖਿਆ ਕਿ ਮੇਰੇ 'ਚ ਆ ਵੀ ਸ਼ਕਤੀ ਆ, ਵੀ ਸ਼ਕਤੀ ਆ, ਵੀ ਸ਼ਕਤੀ ਆ। ਲੇਕਿਨ ਜਦੋਂ ਮੈਂ ਇਹਨੂੰ ਰੱਖ ਲਿਆ, ਅਪਾਇੰਟ ਕਰ ਲਿਆ, ਇਹਦੇ 'ਚ ਕੋਈ ਗੱਲਬਾਤ ਨਹੀਂ। ਓਏ ਹੋਏ ਹੋਏ। ਭਾਜੀ ਦੇਖੋ ਭਾਵੇਂ ਨਹੀਂ, ਲੇਕਿਨ ਇੱਕ ਜਿੰਨ ਦਾ ਇੱਕ ਲੈਵਲ ਹੁੰਦਾ। ਸਾਡਾ ਇੱਕ ਮੁਕਾਮ ਆ। ਉਹ ਕਾਫੀ ਤੁਹਾਡੇ ਭਰਾ ਦਾ ਭਰਾ ਭਾ ਸੀ। ਉਹ ਯਾਰ 70 ਰੁਪਏ ਲੈ ਕੇ ਮੈਨੂੰ ਚਿਮੜੀ ਜਾਣ ਡੇ ਯਾਰ। ਚਮੇੜੀ ਜਾਂਦੇ ਮਤਲਬ? ਆ ਇਹਦੇ ਚ ਵੜ ਜਾ, ਇਹਦੇ ਚ ਵੜ ਜਾ ਯਾਰ। ਚਮੇੜੀ 70 ਰੁਪਏ ਲੈ ਕੇ। ਮਾਨਾ ਕੱਲ ਪਰਸੋਂ ਮੇਰੀ ਅੰਮੀ ਨੇ ਏਡੀ ਸ਼ੀਸ਼ੀ ਗੂੰਦ ਦੀ ਕਲਾਈ ਹੈ, ਕਹਿੰਦੇ ਮੇਰੇ ਪੁੱਤ ਦੀ ਗੂੰਦ ਮੁੱਕੀ ਹੋਈ ਆ ਚਿਮੜਨ ਵਾਲੀ। ਭਾਜੀ 70 ਰੁਪਏ ਦਾ ਕੀ ਤੁੱਕ ਬਣਦਾ ਚਮੇੜ? 70 ਰੁਪਏ ਚ ਜਿੰਨ? ਬਾਜੀ ਤੁਸੀਂ ਸਮਝ ਨਹੀਂ ਰਹੇ, ਬੜਾ ਘਟੀਆ ਜਿੰਨ ਹੈ। ਇਹਦਾ ਕੋਈ ਲੈਵਲ ਨਹੀਂ ਹੈ। ਤੁਸੀਂ ਸ਼ੁਕਰ ਕਰੋ ਮੈਂ ਇਹਨੂੰ 70 ਰੁਪਏ 'ਚ ਚਮੇੜ ਰਿਹਾ। ਇਹ ਮਿਹਨਤ ਕਰੇ, ਆਪਣਾ ਲੈਵਲ ਉੱਤੇ ਲੈ ਕੇ ਆਵੇ। ਮੈਂ ਇਹਨੂੰ 2-2 ਹਜ਼ਾਰ 'ਚ ਚਮੇੜਾਂਗਾ। ਮੇਰੀ ਗੱਲ ਸੁਣੋ, ਇਹਨੂੰ ਮੈਂ ਬੰਦੇ ਨੂੰ ਚਮੇੜਦਾ, ਇਹ ਉਹਨੂੰ ਆਪੇ ਹੀ ਦੱਸ ਦਿੰਦਾ ਕਿ ਆਹ ਦਮ ਪੜ ਮੈਂ ਨਿਕਲ ਜਾਵਾਂਗਾ। ਉਹ ਤੇਰਾ ਬੇੜਾ ਗਰਕ ਓਏ। ਭਾਜੀ ਇਹਦੇ ਕੋਈ ਵੱਡਾ ਗਾਹਕ ਹੋਵੇ, ਕੋਈ ਮੇਲਾ ਓਨਰ ਹੋਵੇ, ਕੋਈ ਬਿਜ਼ਨਸਮੈਨ ਹੋਵੇ, ਕੋਈ ਬੈਂਕ ਵਾਲਾ ਹੋਵੇ, ਮੈਂ ਚਿਮੜਦਾ ਵੀ ਚੰਗਾ ਲੱਗਦਾ। ਯਕੀਨ ਮੰਨੋ, ਮਾੜੇ ਬੰਦਿਆਂ ਨੂੰ, ਕਿਸੇ ਲੋਡਰ ਨੂੰ ਚਮੇੜਤਾ ਭਾਜੀ, ਕਿਸੇ ਮਜ਼ਦੂਰ ਨੂੰ ਚਮੇੜਤਾ, ਏਦਾਂ ਮੈਨੂੰ ਚਮੇੜਨ ਡਿਆ। ਹੁਣ ਮਜ਼ਦੂਰ ਨੂੰ ਚਿੰਬੜ ਕੇ ਵਿਚਾਰਾ ਸਵੇਰ ਤੋਂ ਰਾਤ ਤੱਕ ਭਾਜੀ ਇੱਟਾਂ ਉੱਤੇ ਸਿਟੀ ਚ ਜਿੰਨ। ਇੱਕ ਮਜ਼ਦੂਰ ਨੇ ਮੈਨੂੰ ਚਮੇੜਿਆ। ਮਜ਼ਦੂਰ ਨੇ ਮੈਨੂੰ ਕੱਢ ਕੇ ਬਾਹਰ ਮਾਰਿਆ। ਉਹਨੇ ਕਿਹਾ ਕਹਿੰਦਾ ਮੈਂ ਤੇਰੇ ਤੋਂ ਬਗੈਰ ਸਹੀ ਕੰਮ ਕਰ ਲੈਂਦਾ। ਗੱਲ ਨਾ ਕਰਦਾ ਨਹੀਂ। ਭਾਜੀ ਇਹਦਾ ਗੈਟਅਪ ਹੈ ਜੀ ਮਿਲ ਮਾਲਕਾਂ ਨੂੰ ਚੰਬੜਨ ਵਾਲਾ। ਦੱਸੋ ਤੁਸੀਂ, ਮੈਂ ਛਿੱਤਰ ਖਾ ਲਵਾਂ? ਭਾਜੀ ਉਹ ਮੇਰਾ ਪਹੁੰਚਾ ਬਾਹਰ ਸੀ, ਮੈਨੂੰ ਪਹੁੰਚ ਤੋਂ ਇੰਜ ਮਾਰ ਕੇ ਕੱਢ ਲਿਆ। ਕਹਿੰਦਾ ਚੱਲਦਾ ਵਾ ਯਾਰ। ਕਹਿੰਦਾ ਪਹੁੰਚਾ ਬਾਹਰ ਦੀ। ਓ ਯਾਰ
ਮੇਰੀ ਗੱਲ ਸੁਣੋ ਭਾਜੀ, ਇਹ ਕੱਚਾ ਜਿੰਨ ਓਏ ਯਾਰ ਕੱਚੇ ਦੀ ਨਹੀਂ ਗੱਲ ਯਾਰ, ਤੂੰ ਉਹਨੂੰ ਪਹਿਲੇ ਟ੍ਰੇਨ ਕਰ ਲੈ ਫਿਰ। ਤੂੰ ਤੇ ਉਹਦਾ ਲੈਵਲ ਹੀ ਉਹ ਸੈੱਟ ਕਰਤਾ 70 ਰੁਪਏ ਵਾਲਾ ਯਾਰ, ਤੂੰ ਉਹਨੂੰ ਜਰਾ 2 ਮਹੀਨੇ ਜਰਾ ਲੈਵਲ ਉਹਦਾ ਵਧਾ ਲੈਂਦਾ। ਲੈਵਲ ਇਹਦਾ ਮੈਂ ਵਧਾਇਆ, ਮਿਲ ਵਾਲੇ ਮਾਲਕ ਨੂੰ ਚਮੇੜਤਾ, ਇਹਨੇ ਚਵਲ ਮਾਰਤੀ, ਉਹਦੇ ਦਫ਼ਤਰ 'ਚ ਚਾਹ ਪੀ ਰਹੇ ਸੀਗੇ, ਕੱਪ ਮਾਰ ਕੇ ਡੋਲਤਾ ਉਹਨੇ, ਨਾਲੇ ਇਹਨੂੰ ਛਿੱਤਰ ਫੇਰੇ, ਨਾਲੇ ਮੈਨੂੰ ਵੀ ਛਿੱਤਰ ਫੇਰੇ। ਭਾਜੀ ਮੈਂ ਇੱਥੇ ਮਜਬੂਰੀ ਨੂੰ ਰਹਿਣ ਡਿਆ, ਇਹਨੂੰ ਮੈਂ ਕਿਹਾ ਸੀ ਜੁਮਰਾਤ ਨੂੰ ਮੇਰੀ ਚਮੜਾਈਆਂ ਦੇ ਦਿਆ ਕਰੀ। ਯਾਰ ਜੁਮੇਰਾਤ ਦੀਆਂ ਚਮੜਾਈਆਂ ਦਾ ਹਿਸਾਬ ਕਰਿਆ ਕਰੀ। ਭਾਜੀ ਜਿੰਨਾ ਦੀ ਦੁਨੀਆ 'ਚ ਸਭ ਕੁਝ ਨਹੀਂ ਹੁੰਦਾ, 15 ਦੀ 15 ਹਿਸਾਬ ਹੁੰਦਾ, ਮੈਂ ਕਿਵੇਂ ਪਹਿਲੇ ਦੇ ਦਿਆਂ? ਚਲੋ 15 ਦੀ 15 ਤੂੰ ਉਹਦੀਆਂ ਚਮੜਾਈਆਂ ਦੇ ਸਾਰੀਆਂ। ਮੈਂ ਜਿੰਨਾ ਮੈਨੂੰ ਪਹਿਲੇ ਮੇਰੇ ਨਾਲ ਇਹਦੀ ਗੱਲ ਹੋਈ ਸੀ ਕਿ 3 ਮਹੀਨੇ ਮੈਂ ਕੋਈ ਪੈਸਾ ਨਹੀਂ ਦਿੰਦਾ, ਟ੍ਰਾਇਲ ਬੇਸਿਸ ਤੇ। ਕੱਚਿਆਂ 'ਚ ਟ੍ਰਾਇਲ। ਤੇ ਫਿਰ ਕੱਚਿਆਂ 'ਚ ਉਹਨੂੰ ਖੇਡਣ ਦੇ ਸਨੋਕਰ ਫਿਰ ਉਹਨੂੰ ਮਾਰਿਆ ਕਾਤੋਂ ਤੂੰ? ਭਾਜੀ 2 ਨੰਬਰੀਆਂ ਬੜੀਆਂ ਕਰਦਾ, ਜਾ ਕੇ ਗਾਹਕਾਂ ਨਾਲ ਡਾਇਰੈਕਟ ਹੋ ਰਿਹਾ, ਉਹਨਾਂ ਨੂੰ ਦੱਸ ਰਿਹਾ ਕਿ ਆ ਦਮ ਪੜ ਮੈਂ ਬਾਹਰ ਨਿਕਲ ਜਾਵਾਂ, ਮੇਰੀ ਕਮਾਈ ਹੈ ਕਿ ਦਮ ਕਰਕੇ ਬੰਦਾ ਜਿੰਨ ਚੋਂ ਬਾਹਰ ਕੱਢਣਾ, ਜਿੰਨ ਚੋਂ ਬੰਦਾ ਬਾਹਰ ਕੱਢਣਾ। ਤੂੰ ਉਹਦੇ ਪੈਸੇ ਲੈਣੇ। ਇਹ ਪਹਿਲੇ ਆਪਣਾ ਹੀ ਦਮ ਦੱਸ ਦਿੰਦਾ ਜੀ, ਇਹਨਾਂ ਨੇ ਸਾਰੇ ਮੰਤਰ ਯਾਦ ਕੀਤੇ। ਭਾਜੀ ਇਹ ਤੁਸੀਂ ਕਿਉਂ ਕਰਦੇ ਹੋ? ਤੁਹਾਨੂੰ ਜੋ ਪਤਾ ਹੈ ਕਾਰੋਬਾਰ ਦੀ ਚੇਨ ਆ, ਤੂੰ ਚਿੰਮੜਨਾ ਵਾ, ਉਹ ਬੰਦੇ ਨੇ ਇਹਦੇ ਕੋਲ ਆਉਣਾ ਵਾ, ਇਹਨੇ ਉਹਦੇ ਕੋਲ 500-700 ਲੈ ਕੇ ਤੈਨੂੰ ਬਾਹਰ ਕੱਢਣਾ, ਤੂੰ ਉਹਨੂੰ ਆਪਾ ਹੀ ਮੰਤਰ ਦੱਸ ਦੇਣਾ। ਉਹ ਗਲਤ ਬੰਦੇ ਚਵੇੜ ਦਾ ਗਲਤ ਕੰਮ ਕਰਦੇ। ਇੱਕ ਬੰਦੇ ਨੂੰ ਚਵੇੜਦਾ ਭਾਜੀ, ਉਹ ਬੱਸ 'ਚ ਵੜਿਆ ਸੀ, ਉਹਦੀ ਜੇਬ ਕੱਟੀ ਗਈ, ਵਿੱਚੋਂ ਮੇਰਾ ਵੀ 1000 ਨਿਕਲ ਗਿਆ ਭਾਜੀ। ਇਹ ਕੋਈ ਗੱਲ ਹੈ ਕਰਨੇ ਲਈ ਪਹਿਲਾਂ ਇਹ ਇਤਫਾਕਨ ਹੋਇਆ ਭਾਜੀ, ਉਧਰਲੀ ਸਾਈਡ ਤੇ ਇਹਦੇ 1000 ਰੁਪਏ ਸੀ, ਉਧਰਲੀ ਸਾਈਡ ਤੋਂ ਹੀ ਉਹਨੇ ਜੇਬ ਕੱਟ ਲਈ। ਜੋਗੀ ਦਾ ਕੋਈ ਕਸੂਰ ਨਹੀਂ ਭਾਜੀ, ਤੁਸੀਂ ਸਿਆਣੇ ਬੰਦੇ ਲੱਗਦੇ ਹੋ। ਤੂੰ ਪੈਸੇ ਪੂਹੇ ਸਾਰੇ ਨੂੰ ਫੜਾ ਕੇ ਜਾ ਕੇ ਚਿੰਬੜਿਆ ਕਰ ਨੰਗਾ ਟੈਪ ਹੋ ਕੇ। ਇਹ ਮੈਨੂੰ ਕੀ ਦਿੰਦਾ 70 ਰੁਪਏ ਦਾ ਚਵੇੜਾ ਵਾ। ਪਾਪਾ ਦੀ ਗੱਲ ਹੈ ਕਿ ਯਾਰ ਤੇਰੀ ਮੇਰੇ ਤੋਂ ਬਤਾਲਾ ਪੈਸੇ। ਜਿਹਦੀ ਕਾਲ ਹੈ ਪਾਪਾ ਦੀ ਇਹਦੇ ਪਰੇਸ਼ਾਨ ਮਾਲਕ ਮੁਕਾਨ ਸਾਡਾ ਸਵਾਲ ਕੱਢਿਆ ਹੋਇਆ ਉਧਰ ਬਾਹਰ ਕੋਕਾਪ ਚ ਕੋਕਾਪ ਚ ਕਿਸਮ ਇਹਦੀ ਲਹਾਈ ਹੋਣੀ। ਤੁਸੀਂ ਤਾਂ ਕਿਰਾਏ ਤੇ ਰਹਿੰਦੇ ਹੋ? ਹਾਂਜੀ ਭਾਜੀ। ਥੱਲੇ ਪੋਰਸ਼ਨ ਜੁੱਤੇ ਥੱਲੇ ਭਾਜੀ, ਉੱਪਰ ਸਾਈਕਲ ਹੀ ਨਾ ਚੜਦਾ ਬੂਦਾ ਭਾਜੀ, ਤਾਂ ਕਰਕੇ। ਯਾਰ ਤੇਰੇ ਪੁੱਛੇ ਨੂੰ ਕਿ ਵੀ ਸਾਈਕਲ ਤੇ ਫਿਰਦੇ ਕੋਕਾਪ ਚੱਲਣ ਦੇ ਬੰਦ ਵੇਚਦੇ ਭਾਜੀ ਸਾਈਕਲ ਤੇ। ਕੀ ਵੇਚਦੇ ਆ? ਬੰਦ ਵੇਚਦੇ ਆ। ਅਸੀਂ ਮਜਬੂਰੀ ਨੂੰ ਰਹਿੰਦੇ ਭਾਜੀ, ਯਕੀਨ ਭਾਜੀ ਤੁਸੀਂ ਦੱਸੋ ਹੈ ਕਿ ਨਹੀਂ 70 ਰੁਪਏ ਵਾਲਾ? ਯਾਰ ਨਹੀਂ, ਇਹ ਜ਼ਿਆਦਤੀ ਯਾਰ, ਉਹਦਾ ਕੋਈ ਸਾਥ ਦੇ ਯਾਰ। ਕੋਕਾਪ ਚ ਵੀ ਵਿਚਾਰਾ ਜੁੱਤੀਆਂ, ਇੱਥੇ ਵੀ ਜੁੱਤੀਆਂ, ਵਾਲ ਸਭ ਉਹਦੇ ਬਿਮਾਰ ਨੇ, ਮੇਰਾ ਹਾਲ ਉਹਨਾਂ ਨੂੰ ਕੋਈ ਸ਼ੂਗਰ ਕੋਈ ਪਰੇਸ਼ਾਨੀ ਨਹੀਂ ਹੈ। ਲੱਤ ਵੀ ਵੱਡੀ ਭਾਜੀ, ਇੱਕ ਡੇਲਾ ਵੀ ਹੈ ਨੀਗਾ, ਇੱਕ ਸਿੰਘ ਵੀ ਭੁਰਿਆ ਭਾਜੀ ਦੀ, ਆ ਬਾਹ ਵੀ ਖੜ ਜਾਂਦੀ ਕਿਸ਼ਤ, ਇੱਕ ਗੁਰਦਾ ਵੀ ਕੱਢ ਕੇ ਵੇਚ ਕੇ ਅਸੀਂ ਜਗ੍ਹਾ ਲਈ ਸੀ, ਜਗ੍ਹਾ ਵੀ ਡਾਕੂ ਖੋ ਕੇ ਲੈ ਗਏ ਸਾਡੇ ਕੋਲੋਂ ਭਾਜੀ। ਸ਼ਕਤੀਆਂ ਉਹਨਾਂ ਚ ਪੂਰੀਆਂ ਨੇ? ਨਹੀਂ ਭਾਜੀ ਕੁਛ ਵੀ ਨਹੀਂ। ਮਾਲਾ ਸਾਹਿਬ ਚ ਵੀ ਕੁਛ ਨਹੀਂ। ਭਾਜੀ ਮੈਂ ਆਪਣੀਆਂ ਸ਼ਕਤੀਆਂ ਥੋੜੀਆਂ ਜਿਹੀਆਂ ਇਹਦੇ ਚ ਪਾਈਆਂ ਨੇ, ਦਮਦਰੂਦ ਦੇ ਜ਼ਰੀਏ 70 ਰੁਪਏ ਹੀ ਬਣਦੇ ਨੇ ਇਸ ਬੱਚੇ ਦੇ। ਨਹੀਂ ਇਹ ਜ਼ੁਲਮ ਆ ਯਾਰ। ਉਹ ਵਿਚਾਰਾ ਅਗਰ ਉਹਦੇ ਚ ਚਮੜਨ ਦੀ ਸ਼ਕਤੀ ਤੇ ਆ ਨਾ, ਚਮੇੜ ਕੇ ਉਹਦਾ ਵੇਖ ਕੀ ਹਾਲ ਕਰ ਦਿੱਤਾ ਤੁਹਾਨੂੰ। ਭਾਜੀ ਮੇਰੀ ਗੱਲ ਸੁਣੋ, ਸਾਦਾ ਬੰਦਾ ਜ਼ਿਆਦਾ ਮੈਂ ਜਿੰਨ ਬਣਾ ਦਿਆਂ ਇਹਦੇ ਤੋਂ, ਇਹਦੇ ਚ ਕੋਈ ਗੱਲਬਾਤ ਹੀ ਨਹੀਂ ਹੈ। ਭਾਜੀ ਇੱਕ ਬੰਦੇ ਨੂੰ ਚਵੇੜਿਆ, ਕਹਿੰਦਾ ਜਾ ਮੇਰੀ ਗੱਲ ਹੋ ਗਈ, 150 ਰੁਪਏ ਚ ਉਹਨੂੰ ਚਵੇੜਤਾ ਭਾਜੀ। ਉਹ ਖੂਨ ਦੇਣ ਜਾਂਦੇ ਸੀ, ਉਹਨਾਂ ਨੇ 3 ਬੋਤਲਾਂ ਮੇਰੀਆਂ ਕੱਢ ਲਈਆਂ ਯਾਰ। ਗੱਲ ਲੱਗੇ ਤੁਹਾਨੂੰ ਪਤਾ, ਮੇਰਾ ਜਿੰਨ ਪੋਜ਼ਿਟਿਵ ਸੀ, ਸਾਰੇ ਕੱਢ ਲਿਆ ਉਹਨੂੰ। ਭਾਜੀ ਮੇਰੀ ਗੱਲ ਸੁਣੋ, ਜਿਸ ਬੰਦੇ ਚ, ਜਿਸ ਜਿੰਨ ਦੇ ਵਿੱਚ ਮਰੀਜ਼ ਚੋਂ ਬਾਹਰ ਨਿਕਲਣ ਦੀ ਕੁਆਲਿਟੀ ਨਹੀਂ ਹੈ, ਉਹ ਕੀ ਕਰ ਸਕਦਾ? ਉਹ ਖੂਨ ਦੇਣ ਲੱਗਾ, ਤੂੰ ਬਾਹਰ ਨਿਕਲ ਜਾ। ਯਾਰ ਕਿੱਦਾਂ ਬਾਹਰ ਨਿਕਲ ਜਾਵੇ ਨਾ? ਹੁਣ ਉਹ ਚਿੰਬੜਿਆ ਉਹਨੂੰ ਬਾਹਰ ਕਿੱਦਾਂ ਨਿਕਲ ਜਾਵੇ? ਉਹ 70 ਰੁਪਏ ਵਾਲਾ ਹੈ ਨਾ, ਇਸ ਕਰਕੇ ਉਹ ਨਹੀਂ ਨਾ ਬਾਹਰ ਨਿਕਲ ਜਾ। ਬਾਹਰ ਤੇ ਮੰਤਰ ਨਾ ਕੱਢਣਾ ਹੁੰਦਾ, ਆਪਣੀ ਮਰਜ਼ੀ ਨਾਲ ਨਿਕਲ ਜਾਵੇ। ਉਹ ਭਾਜੀ ਬਹਾਨੇ ਬਹੁਤ ਪਾਉਂਦਾ। ਇੱਕ ਬੰਦੇ ਨੂੰ ਚਿਮੜਿਆ, ਮੈਂ ਉਹਦੇ ਕੋਲ ਚੰਗੇ ਭਲੇ ਪੈਸੇ ਲੈ ਕੇ, ਮੈਂ ਕਿਹਾ ਮੈਨੂੰ ਮੇਰੇ ਪੈਸੇ ਕਹਿੰਦਾ ਲੈ ਤੂੰ ਸਹੀ ਨਹੀਂ ਚਿਮੜਿਆ, ਥੋੜਾ ਲੱਥਿਆ ਹੋਇਆ ਸੀਗਾ ਯਾਰ। ਗੱਲ ਕਰ ਅੱਧਾ ਚਿਮੜਿਆ ਕਹਿੰਦਾ, ਲੇਕਿਨ ਇਹ ਮੇਰੇ ਤੋਂ ਖੁਸ਼ ਆ। ਇਹ ਜਿਹੜਾ ਦਮ ਐਸਾ ਯਾਰ ਤੂੰ ਸੋਲੂਸ਼ਨ ਸਹੀ ਬਣਾ। ਸੋਲੂਸ਼ਨ ਭਾਜੀ ਲੈ ਕਹਿੰਦਾ ਤੂੰ ਇੱਕ ਬੰਦੇ ਨੂੰ ਚਿਮੜਿਆ, ਸਹੀ ਨਹੀਂ ਸੀ ਚਿਮੜਿਆ, ਤਾਂ ਥੋੜਾ ਲੱਥਾ ਵਿੱਚ ਉਹ ਤੋਂ। ਹਾਂਜੀ ਉਹ ਤਾਂ ਦਮ ਤੋਂ ਬਗੈਰ ਉਹਨੇ ਐ ਚਰ ਕਰਕੇ ਲਾਤਾ ਇਹਨੂੰ, ਐ ਕਰਕੇ। ਭਾਜੀ ਨਹੀਂ, ਯਕੀਨ ਮੰਨੋ ਚਿਮੜਾਈ ਇੰਨੀ ਦੀ ਘਰ ਪੈਣ ਡਈ ਆ। 80 ਰੁਪਏ ਸਮੱਧ ਪਾਉਣ ਲੱਗ ਜਾਂਦੀ ਭਾਜੀ ਇੱਕ ਬੰਦੇ ਨੂੰ। ਹਾਂ ਜਿੰਨਾ ਚਿਮੜਦਾ, ਇਹ 70 ਰੁਪਏ ਲੈਂਦੇ ਆ ਯਾਰ ਤੂੰ ਡਬਲ ਟੇਪ ਨਾਲ ਚਿਮੜ ਜਾ ਕਰ। ਇਹਦੇ ਭਾਜੀ ਫਿਰ ਬਾਹਰ ਰਹਿੰਦਾ ਵਾ, ਸੱਟਾਂ ਬਹੁਤ ਲੱਗਦੀ ਸੀ ਭਾਜੀ, ਮੈਂ ਅੰਦਰ ਬਣਨਾ ਹੁੰਦਾ। ਭਾਜੀ ਮੇਰੀ ਗੱਲ ਸੁਣੋ, ਇਹਨੇ ਪਿਛਲੀ ਜੁਮੇਰਾਤ ਨੂੰ ਮੈਨੂੰ ਕਿਹਾ ਮੈਂ ਘਰ ਪੈਸੇ ਭੇਜਣੇ ਨੇ, ਮੈਨੂੰ 4000 ਰੁਪਏ ਦਿੱਤਾ, ਇਹਨੇ ਭੇਜਿਆ 10 ਭੇਜਿਆ ਨਹੀਂ 4000। ਉਹ ਭਾਜੀ ਫੁੱਫੋ ਦਾ ਖਤਮ ਸੀਗਾ, ਤੂੰ ਲੇਟ ਭੇਜੇ। ਨਹੀਂ ਨਾਲੇ 4000 ਰੁਪਏ ਘਰ ਪੇ ਸ਼ਰਮ ਨਹੀਂ ਆਉਂਦੀ? 4000 ਰੁਪਏ 4000 ਦਾ ਨਾ ਬਿੱਲ ਤਰੇ, ਨਾ ਕਿਰਾਇਆ ਦਿੱਤਾ ਜਾਏ, ਨਾ ਕੋਈ ਦਵਾਈ ਦਰੇ। 4000 ਰੁਪਏ ਚ ਤੇ ਪ੍ਰਾਹੁਣਾ ਆ ਜਾਏ ਤੇ 4000 ਲੱਗ ਜਾਂਦਾ। 25000 ਮਹੀਨਾ ਤਨਖਾਹ ਦੀ। 25000 ਤੇ ਕੀ ਤੂੰ ਕਰ ਲਿਆ ਯਾਰ? 25000 ਤੂੰ ਉਹਨੂੰ ਚਮੇੜਦਾ ਕਿੰਨੇ ਬੰਦਿਆਂ ਨੂੰ ਆ? ਆਏ ਚੌਥੇ ਦਿਨ ਇਹਨੂੰ ਮੈਂ 4000 ਰੁਪਏ ਦਿੱਤਾ ਕਿ ਘਰ ਭੇਜੇ, ਉਹਨਾਂ ਨੂੰ ਪਤਾ ਲੱਗੇ ਕਿ ਕੰਮ ਤੇ ਲੱਗ ਗਿਆ, ਬਰਸਰੇ ਰੋਜ਼ਗਾਰ ਹੋ ਗਿਆ ਜੀ। ਹਾਂਜੀ ਅੱਗੇ ਮਹੀਨਾ ਮੁੱਕੇਗਾ, ਮੈਂ ਤਨਖਾਹ ਦੇ ਹੱਥ 'ਚ ਫੜਾ ਦੇਵਾਂਗਾ।
ਮੇਰੀ ਗੱਲ ਸੁਣ ਲਾ, ਮੈਨੂੰ ਇਹਦੇ ਚ ਕੁਆਲਿਟੀਆਂ ਨਜ਼ਰ ਆ ਰਹੀਆਂ ਕਿ ਇਹ ਸਾਡਾ ਮੁਲਕੇ ਪਾਕਿਸਤਾਨ ਨੂੰ ਵੀ ਸਾਰਾ ਨਿਜ਼ਾਮ ਠੀਕ ਕਰ ਸਕਦਾ। ਤੇਰੇ ਕੋਲ ਚੱਲ ਨਹੀਂ ਰਿਹਾ ਸਹੀ। ਤੁਸੀਂ ਰੱਖ ਲਓ, ਚੈੱਕ ਕਰ ਲਓ। ਮੇਰੇ ਕੋਲ ਤੇ ਹੈ ਨਹੀਂ ਨਾ ਇਲਮ ਸ਼ਿਲਮ, ਮੈਂ ਕਿੱਦਾਂ ਰੱਖਾਂ? ਕੋਈ ਬਗੈਰ ਇਲਮ ਤੋਂ ਰੱਖਿਆ ਜਾ ਸਕਦਾ ਹੈ ਐਸਾ ਘਟੀਆ ਜਿੰਨੇ? ਉਹ ਭਾਜੀ ਦੇਖੋ ਮੈਂ ਇਦਾਂ ਕਰਦਾ ਜੀ। ਨਹੀਂ ਬਗੈਰ ਇਲਮ ਤੋਂ ਰੱਖਿਆ ਜਾਂਦਾ ਏਦਾਂ ਭਾਜੀ। ਮੇਰੇ ਪਾਪਾ ਦੀ ਗੱਲ ਹੈ, ਮੈਨੂੰ ਯਕੀਨ ਪਤਾ। ਮੈਂ ਲਾਈਵ ਆਇਆ ਸੀ ਭਾਜੀ ਟਿਕਟੌਕ ਤੇ, ਮੇਰੇ ਪਾਪਾ ਨੇ ਮੇਰੀ ਬਾਹ ਦੇਖ ਲਈ, ਯਕੀਨ ਪਤਾ। ਏਦਾਂ ਮੈਨੂੰ ਬੋਲੇ, ਇਹਨੂੰ ਗਾਲਾਂ ਕੱਢਣ ਡੇ ਸੀ, ਕਹਿੰਦੇ ਤੇ ਏਦਾਂ ਜ਼ੁਲਮ ਕਰਦਾ, ਵਾਪਸ ਆ ਜਾ। ਫਿਰ ਮੈਂ ਦੱਸਿਆ ਮੈਂ ਲੱਖ ਰੁਪਏ ਐਡਵਾਂਸ ਲਿਆ ਹੋਇਆ, ਕਹਿੰਦੇ ਚੱਲ ਫਿਰ ਰਹਿ ਤੇ। ਤੂੰ ਲੱਖ ਰੁਪਏ ਐਡਵਾਂਸ ਵੀ ਲਿਆ? ਹਾਂਜੀ ਭਾਜੀ। ਜੀ ਪਹਿਲੇ ਲੱਖ ਉਹ ਪਹਿਲੇ ਆਕਾ ਨੂੰ ਦਿੱਤਾ ਤੂੰ? ਉਹ ਐਡਵਾਂਸ ਫੜਿਆ ਸੀ? ਉਹਨੇ ਨੇਲੇ ਕੀਤਾ ਭਾਜੀ। ਉਹ ਡੇਲੀ ਆ ਬੂਆ, ਤੁਹਾਨੂੰ ਪਤਾ ਫਿਰ ਮੇਰੀ ਇੱਜ਼ਤ ਨਹੀਂ ਰਹਿਣ ਦੀ, ਡੇਲੀ ਆਉਂਦਾ ਸੀ ਭਾਜੀ ਉਹ। ਪਹਿਲੇ ਜੇ ਸਾਮਲ ਕੋਲ ਸੀ, ਉਹਦੇ ਕੋਲ ਇਹਨੇ ਐਡਵਾਂਸ ਫੜਿਆ ਸੀ, ਮੈਂ ਉਹਨੂੰ ਕਲੀਅਰ ਕੀਤਾ ਜੀ ਇਹ ਮੇਰਾ ਸਾਨ ਨਹੀਂ, ਮੇਰੀ ਨੇਕੀ ਨਹੀਂ ਇਸ ਬੰਦੇ ਤੇ। ਇੱਕ ਆਕਾ ਇਹਨਾਂ ਨੇ ਮਾਰਿਆ ਵੀ ਆ, ਉਹ ਜੀ ਉਹਦਾ ਅਦਬ ਕਰਨ ਲੱਗਿਆ ਨੀਵੇਂ ਹੋਏ, ਬਾਅਦ ਚ ਉੱਠੇ ਸੋਵੇ ਆਰ ਪਾਰ ਕਰਦੇ। ਭਾਜੀ ਯਕੀਨ ਮੈਨੂੰ, ਇੱਕ ਬੰਦੇ ਨੂੰ ਚਿਵੇੜਦਾ, ਉਹ ਬੰਦਾ ਸਫ਼ਰ ਤੇ ਜਾਣਾ ਸੀ, ਉਹਨੇ ਫੈਸਲਾਬਾਦ ਤੋਂ ਕਰਾਚੀ ਜਾਣਾ ਸੀ ਭਾਜੀ। ਅੱਛਾ। ਮੈਂ ਉਹਨੂੰ ਚਿਵੜਿਆ ਹੋਇਆ ਭਾਜੀ, ਸੋਹਣਾ ਸਕੂਨ ਨਾਲ ਸੁੱਤੇ ਪਏ, ਮੈਨੂੰ ਨਹੀਂ ਸੀ ਪਤਾ ਉਸ ਚਾਵਲ ਨੇ ਟਿਕਣ ਨਹੀਂ ਸੀ ਲਈ। ਇੰਜ ਕਰਕੇ ਟੀਟੀ ਨੂੰ ਤਾਂ ਗੁੱਟ ਫੜਿਆ, ਉਹ ਨਿਕਲ ਗਿਆ, ਮੈਂ ਫੜਿਆ ਗਿਆ ਭਾਜੀ। ਮੈਨੂੰ ਟ੍ਰੈਫਿਕ ਵਾਲੀ ਪੁਲਿਸ ਨੇ ਭਾਜੀ 1.5 ਮਹੀਨੇ ਅੰਦਰ ਰੱਖਿਆ ਭਾਜੀ, ਪੈਸੇ ਤੁਹਾਡੇ ਭਾਈ ਦੇ ਲੈ ਕੋਲੋਂ ਸਾਰੇ। ਰੇਲਵੇ ਪੁਲਿਸ ਕੋਲੋਂ ਮੈਂ 1200 ਰੁਪਏ ਦੇ ਕੇ ਇਹਦੀ ਜ਼ਮਾਨਤ ਕਰਾ ਕੇ ਲਿਆਇਆ ਭਾਜੀ। ਮੇਰੀ ਗੱਲ ਸੁਣੋ, ਉਹ ਇਹਦੇ ਚੋਂ ਨਿਕਲ ਗਿਆ, ਇਹ ਕਿਉਂ ਨਹੀਂ ਉਹਦੇ ਚੋਂ ਬਾਹਰ ਨਿਕਲਿਆ? ਤੁਸੀਂ ਕੀ ਇਹਦੇ ਕੋਲ ਹੁਣ ਕੰਮ ਲੈਣਾ? ਭਾਜੀ ਤੁਹਾਡੇ ਕੋਲ ਕੋਈ ਹੋਰ ਕੰਮ ਆਉਂਦੇ ਨੇ? ਚਮੇੜਨ ਦਾ ਹੀ ਕੰਮ ਆ, ਹੋਰ ਵੀ ਬੜੀਆਂ ਕੁਆਲਿਟੀਆਂ ਉੱਚ। ਮੈਂ ਦੇਖੋ, ਮੈਂ ਇਹਨੂੰ ਇੱਕ ਠੇਕੇ ਤੇ ਭੇਜਿਆ, ਇਹਨੇ ਉੱਥੇ ਮੇਰੀ ਨੱਕ ਕਟਾਤੀ। ਸੀਵਰੇਜ ਦਾ ਕੰਮ ਸੀ ਮਹੱਲੇ 'ਚ। ਠੀਕ ਹੈ। ਇਹ ਜਿੰਨਾ ਇਹਨੇ ਫੂਕ ਮਾਰਨਾ, ਸਾਰੇ ਡੱਕੇ ਖੁੱਲ ਜਾਣੇ। ਅੱਛਾ, ਯਾਨੀ ਦੂਜਾ ਟੈਪ ਦੀ ਕੰਮ ਹੈ। ਜੀ ਬਸ 750 ਸੁੱਕਾ ਗਿੱਲਾ ਸਾਰਾ ਹੀ। ਹਾਂਜੀ 750 ਰੁਪਇਆ ਮੈਂ ਮੁੱਕਿਆ ਉਹਦੇ ਨਾਲ। ਉੱਥੇ ਜਾ ਕੇ ਪਾਰਟੀ ਨਾਲ ਡਾਇਰੈਕਟ ਹੋ ਕੇ 500 ਰੁਪਏ ਚ ਉਹਨਾਂ ਦਾ ਸਾਰਾ ਸਾਫ਼ ਕਰਿਆ ਭਾਜੀ। ਇਦਾਂ ਮੈਂ ਕੀਤਾ, ਇਹ ਪੈਸੇ ਕੁੱਟਦਾ, ਮੇਰੇ ਪੈਸੇ ਮੈਨੂੰ ਪੂਰੇ ਨਹੀਂ ਦਿੰਦਾ ਭਾਜੀ। ਤੁਹਾਨੂੰ ਪਤਾ ਅੰਦਰ ਕਿੰਨੀ ਮਿਹਨਤ ਹੁੰਦੀ, ਛਪੜਦਮ ਸਾਰਾ ਦਖਲਾਰਾ ਬਹੁਤ ਪਿਆ ਹੁੰਦਾ ਭਾਜੀ, ਭੂਰ ਚੂਰ ਬੇਭਾਗੀ ਲੱਗਿਆ ਹੁੰਦਾ ਭਾਜੀ। ਮੈਂ ਜਿੰਦ ਰਿਹਾ ਹੀ ਨਹੀਂ, ਮੈਂ ਜਦੋਂ ਬਾਹਰ ਆਇਆ, ਮੈਨੂੰ ਯਕੀਨ ਮੰਨੋ ਅਗਲੇ ਹੋਰ ਨਾਮ ਤੋਂ ਪੁਕਾਰਨ ਲੱਗੇ, ਬਾਂਸ ਵੀ ਲੈਤਾ ਮੈਨੂੰ, ਬਾਲਟੀ ਵੀ ਲੈਤੀ, ਦੱਸਾ ਵੀ ਲੈਤਾ ਭਾਜੀ ਇਹਨੇ। ਇਹ ਸਟਰਗਲ ਤੇ ਦਿਨ ਇਹਦੇ ਆਸਤਾ ਤੇਰੇ ਸਾਹਮਣੇ ਮੇਰੇ ਅੱਗੇ ਜੇ ਇੰਜ ਬੰਨ ਕੇ ਹੱਥ ਖਲੋਤੇ ਹੁੰਦੇ ਕਿ ਨਹੀਂ, 10 ਜਰਾ ਭਾਜੀ ਨੂੰ। ਉਹ ਭਾਈ ਜੋ ਦੋਵੇਂ ਬਾਹਾਂ ਤੋੜ ਦੇਣੀ ਫਰੈਂਜੀ ਖਲੋਣਾ ਉਹਨਾਂ ਨੇ। ਫਿਰ ਤੇ ਤੈਨੂੰ ਭਾਜੀ ਇਹਦੀਆਂ ਤੁਹਾਨੂੰ ਮੈਂ ਕੀ ਸ਼ਿਕਾਇਤਾਂ ਲਾਵਾਂ? ਤੁਸੀਂ ਤੇ ਮੇਰੇ ਹਵਾਲੇ ਕਰਤਾ। ਦੁਪਹਿਰ ਨੂੰ ਨਹਾ ਧੋ ਕੇ 1 ਵਜੇ ਕੁੜੀਆਂ ਦੇ ਕਾਲਜ ਅੱਗੇ ਜਾ ਕੇ ਖਲੋ ਜਾਂਦਾ। ਨੇ ਵੀ ਐਸੇ ਆਤੀ ਸ਼ਰਮ ਹਜਾ ਕਰ ਭਾਜੀ। ਜੇ ਅਸੀਂ ਤੁਹਾਡੀ ਜਿੰਨਣੀਆਂ ਨੂੰ ਨਹੀਂ ਛੇੜਦੇ, ਤੁਸੀਂ ਸਾਡੀਆਂ ਕੁੜੀਆਂ ਨੂੰ ਕਿਉਂ ਛੇੜੋ? ਮੈਂ ਛੇੜਦਾ ਨਹੀਂ ਭਾਜੀ, ਪਾਪਾ ਨੇ ਕਿਹਾ ਸੀ ਤੇਰਾ ਵਿਆਹ ਤੇ ਨਹੀਂ ਕਰਦਾ ਵਾ, ਆਪਣੇ ਹਿਸਾਬ ਦਾ ਪਸੰਦ ਕਰ ਲੈ ਰਿਸ਼ਤਾ। ਇਹ ਤੇ ਕਰਦਾ ਕੁਛ ਨਹੀਂ ਭਾਜੀ ਹੁਣ। ਨਹੀਂ ਤੇ ਉਹ ਤੇ ਕੁੜੀਆਂ ਨੇ ਇਨਸਾਨਾਂ ਦੀਆਂ, ਤੇ ਤੁਸੀਂ ਕਿੱਦਾਂ ਉਧਰ ਕਰ? ਉਹ ਭਾਜੀ ਕਿ ਚਿਪ ਮਿਲਦੀ ਹੈ ਨਾ, ਸਾਰਾ ਕੁਝ ਹੋ ਜਾਏਗਾ ਅੱਲਾ ਕਰਕੇ। ਤੁਹਾਡੀ ਤੇ ਆਪਣੀ ਚਿਪ ਚਿਮੜਨ ਵਾਲੀ ਖਰਾਬ ਹੋਈ। ਭਾਜੀ ਦੇਖੋ, ਇਸ ਗੱਲ 'ਚ ਮੇਰੀ ਨਕਾਤੀ ਹੈ ਕਿ ਨਹੀਂ? ਮੇਰੀ ਚੀਟੀ ਬਹੁਤ ਭਾਜੀ, ਇਹਦੇ 'ਚ ਤੈਨੂੰ ਛਿੱਤਰ ਪੈਣ ਦੀ ਦੂਜੀ ਬਾਂਹ ਕਿਉਂ ਸਹੀ ਹੈ? ਮੈਂ ਇਸੇ ਲਈ ਇਹਨੂੰ ਉਹ ਵੀ ਤੁਹਾਡੀਆਂ ਲੱਤਾਂ ਵੀ ਤੋੜੋ। ਬਿਲਕੁਲ, ਇਹਨੂੰ ਮੈਂ ਛਿੱਤਾ ਕਰ ਦਿਆਂਗਾ। ਅਸੀਂ ਤੁਹਾਡੀਆਂ ਜਿੰਨਣੀਆਂ ਨੂੰ ਕਦੀ ਛੇੜਿਆ? ਉਹਨਾਂ ਦੇ ਕਾਲਜ ਅੱਗੇ ਖਲੋਤੇ ਸੀ? ਮੈਂ ਛੇੜਦਾ ਨਹੀਂ ਭਾਜੀ, ਮੈਂ ਸਿਰਫ ਆਪਣਾ 10 ਮਿੰਟ ਖਲੋਤਾ ਰਹਿੰਦਾ, ਉਹ ਦੇਖ ਦੋ ਕਿ ਘਰ ਆਈਦਾ ਵਾ। ਲੈ ਜੀ, ਤੁਹਾਡੀਆਂ ਜਿੰਨਣੀਆਂ ਦਾ ਕਾਲਜ ਕਿੱਥੇ? ਜ਼ਰਾ ਮੈਂ ਵੀ 10 ਮਿੰਟ ਚਾਮਾਗੋਸ਼ੀ ਕਰਕੇ ਆਵਾਂ। ਮੈਂ ਸੁਣਿਆ ਠੀਕ ਹੁੰਦੇ ਤੁਸੀਂ ਵੀ, ਪਰੀਆਂ ਟੈਪ ਤੁਹਾਡੀਆਂ। ਪਰੀਆਂ ਨਹੀਂ ਆ। ਹਾਂ ਪਰੀਆਂ ਵੀ ਕਾਬੂ ਕੀਤੀਆਂ ਨੇ ਨਾ, ਕੀ ਜੋਗੀ ਨੇ। ਅੱਛਾ, ਤੁਹਾਡੇ ਚ ਪਰੀਆਂ ਦੇ ਕਾਲਜ ਹੁੰਦੇ? ਨਹੀਂ ਭਾਜੀ, ਅਨਪਰੀ ਉਹ ਨਹੀਂ ਪੜ੍ਹਦੀਆਂ? ਨਹੀਂ ਭਾਜੀ, ਐਵੇਂ ਝੂਠ ਬੋਲਣਾ, ਅੱਲਾ ਨੂੰ ਯਾਦ ਦੇਣੀ। ਅੱਜ ਸਵੇਰੇ ਸਾਡੇ ਕੋਲ ਹੀ ਹੁੰਦਾ ਭਾਜੀ। ਅਕਲ ਉਕਲ ਨਹੀਂ ਨਾ ਉਹਨਾਂ ਨੂੰ ਹੁੰਦੀ, ਬੱਚਿਆਂ ਨੂੰ ਪੜਾਉਂਦੇ ਨਹੀਂ, ਪਰੀਆਂ ਨੂੰ ਪੜਾਉਣ, ਉਹਨਾਂ ਦੇ ਅੱਛੇ ਰਿਸ਼ਤੇ ਦੇਖਣ, ਉਹਨਾਂ ਦੇ ਹੱਥ ਪੀਲੇ ਕਰਨ। ਇਹ ਸਿਰਫ ਸਾਰੀ ਜ਼ਿੰਦਗੀ ਇਹਨਾਂ ਚੱਕਰਾਂ 'ਚ। ਦੇਖੋ, ਮੈਂ ਇੱਕ ਇੱਜ਼ਤਦਾਰ ਜੋਗੀ ਹਾਂ, ਇਹ ਕੁੜੀਆਂ ਦੇ ਕਾਲਜ ਅੱਗੇ ਖਲੋਂਦਾ, ਮੈਨੂੰ ਲੋਕਾਂ ਨੇ ਲਾਮਾ ਦਿੱਤਾ ਕਿ ਨਾਗੀ ਤੇਰਾ ਜਿੰਨ ਬਦਤਮੀਜ਼ੀ ਕਰ ਰਿਹਾ, ਬੇਹਯਾਈ ਕਰ ਰਿਹਾ। ਹਾਂ, ਇਹਨੂੰ ਸਮਝਾ। ਮੈਂ ਫਿਰ ਅੱਛਾ, ਤੁਹਾਡੇ ਪੂਰੇ ਮਹੱਲੇ ਨੂੰ ਪਤਾ ਹੈ ਤੇਰਾ ਜਿੰਨ? ਜੀ ਇਹ ਗੈਪ ਹੀ ਨਹੀਂ ਹੁੰਦਾ ਮੈਨੂੰ ਲੱਗਦਾ। ਇਹਦੇ ਕੋਲੋਂ ਗੈਪ ਹੋਇਆ ਹੀ ਨਹੀਂ ਜਾਂਦਾ। ਇਹਨੇ ਮੇਰੇ ਦਮ ਫੇਲ ਕਰ ਦਿੱਤੇ ਆ। ਦੇਖੋ ਜੀ, ਆ ਮੇਰਾ ਬੜਾ ਕਾਮਯਾਬ ਇੱਕ ਮੰਤਰ ਹੈ ਜਿੰਨ ਪਛਾਣ ਦਾ। ਜਿੰਨ ਜਿੰਨ ਜਿੰਨਾ ਨਾਦਨ ਜਿੰਨਾ ਨਾਦਨ ਜਿੰਨਾ ਨਾਦਨ ਜਿੰਨਾ ਡਿੰਗ ਡੋਂਗ ਡਿੰਗ ਡੋਂਗ ਡਿੰਗ ਡੋਂਗ ਛੂ। ਹਾਂ, ਇੱਥੇ ਬੈਠਾ। ਗੈਪ ਨਹੀਂ ਹੋਇਆ ਤੂੰ? ਭਾਜੀ ਕਿੱਦਾਂ ਗੈਪ ਹੋ ਜਾਵਾਂ? ਮੈਨੂੰ ਦੱਸਿਆ ਸਹੀ, ਪਹਿਲੇ ਕਿਉਂ ਕਰਾਉਣਾ ਪੈਂਦਾ ਵਾ। ਪਹਿਲੇ ਕਿਉਂ ਤਾਂ ਕਰਾ ਵੀ ਹਾਂ ਕਿ ਗੈਪ ਹੋਣਾ ਵਾ। ਕਹਿੰਦੇ ਕੁੜੀਆਂ ਦੇ ਕਾਲਜ ਅੱਗੇ ਵੀ ਖਲੋਤਾ, ਇਹ ਕਿਤੇ ਭੂੰਡ ਜਿੰਦ ਫੜ ਲਿਆ ਇਹਨੇ। ਇਹ ਪੂੰਡ ਨਹੀਂ, ਇਹ ਬਦਤਮੀਜ਼ ਹੋ ਗਿਆ ਬਹੁਤ ਜ਼ਿਆਦਾ, ਹੱਥੋਂ ਨਿਕਲ ਗਿਆ। ਅੱਛਾ, ਤੂੰ ਹੁਣ ਇਹਦੇ ਕੋਲ ਕੀ ਕੰਮ ਲੈਣਾ? ਕੋਈ ਦੱਸ। ਮੈਂ ਇਹਦੇ ਕੋਲੋਂ ਕੀ ਕੰਮ ਲੈਣਾ ਭਾਜੀ? ਮੈਂ ਸਵੇਰੇ 7 ਵਜੇ ਉੱਠਦਾ, ਮੈਂ 11 ਵਜੇ ਤੱਕ ਸੁੱਤਾ ਰਹਿੰਦਾ। ਮੈਂ ਇਹਦੇ ਕੋਲੋਂ ਕੀ ਕੰਮ ਲੈਣਾ? ਭਾਜੀ ਇਹ ਚਵਲ ਬੰਦਾ, ਯਕੀਨ ਮੰਨੋ, ਇਹਨੇ ਮੇਰੇ ਕੋਲ ਇੱਕ ਬੰਦੇ ਕੋਲ ਪੈਸੇ ਫੜੇ, ਕਹਿੰਦਾ ਤੂੰ ਦੁਹਾਣੇ ਨੂੰ ਟੀਕੇ ਲਾਇਆ ਕਰਨੇ ਰਾਤ ਕਰਨ ਵਾਲੇ। ਭਾਜੀ ਉੱਥੇ ਪੜੇਗਾ, ਚਪੇੜਾ ਪੈ ਗਿਆ ਤੁਹਾਡੇ ਭਰਾ। ਉਹ ਕਿਉਂ? ਮੈਂ ਹਰੇ ਟੀਕੇ ਲਾਈ ਅੰਦਰ ਕਰਕੇ। ਇਹਨੇ ਸਗੋਂ ਧਵਾਣੇ ਚਿੱਟੇ ਕਰਤੇ, ਉਹ ਮੈਨੂੰ ਬਲਾਮੇ ਆ ਰਹੇ ਕੰਮ ਦੇ। ਉਹ ਸਾਰੇ ਦੁਹਾਣੇ ਅੰਦਰੋਂ ਹਰੇ ਹੋ ਕੇ ਮੈਂ ਲਾਲ ਇੱਕ ਕਰ ਉਤਰ ਕੋ ਲੱਤਾਂ ਵੀ ਘਟਾਉਂਦਾ? ਬਹੁਤ ਕੁਝ ਕਰਾਉਂਦਾ ਭਾਜੀ, ਸਿਰ ਚ ਸਾਈ ਜਾਂਦਾ, ਲੱਤਾਂ ਘਟਾਈ ਜਾਂਦਾ, ਹਰ ਤਰੀਕੇ ਦੀ ਮੇਰੇ ਕੋਲ ਮਾਲਸ਼ ਵੀ ਕਰਾਉਂਦਾ, ਜੂਆਂ ਵੀ ਦਿਖਾਉਂਦਾ। ਆਪਣੇ ਸਾਰੇ ਬੱਚੇ ਨੂੰ ਮੇਰੇ ਕੋਲ ਲੈ ਕੇ ਘੁੱਟੋ, ਜਿੰਨ ਆ ਗਿਆ, ਇੰਜ ਹੋ ਗਿਆ, ਮੈਂ ਸਾਰਿਆਂ ਨੂੰ ਘੁੱਟਦਾ ਵੀਰੇ। ਯਾਰ ਐ ਜਿਆ ਭਾਜੀ ਮੇਰੇ ਦੂਸਰੇ ਜਿੰਨ ਬੜੇ ਕਾਬਲ ਜਿੰਨ ਨੇ, ਇਹ ਜ਼ਰਾ ਆਫਿਸ ਬੁਆਏ ਟਾਈਪ ਜਿੰਨ ਰੱਖਿਆ।
ਠੀਕ ਹੈ ਘਰੇਲੂ ਕੰਮ ਛੋਟੇ ਮੋਟੇ ਕਰ ਸਕਦਾ ਉਹ ਮੈਂ ਇਹਦੇ ਕੋਲ ਯਾਰ ਤੂੰ ਇਦਾਂ ਕਰ, ਤੂੰ ਆਪਣਾ ਮੰਤਰ ਮੈਨੂੰ ਸਿਖਾ, ਮੇਰੇ ਕੋ ਆ ਜਾ। ਇਹਨੂੰ ਤੁਸੀਂ ਰੱਖ ਲਓ ਭਾਜੀ, ਤੁਸੀਂ ਰੱਖ ਨਹੀਂ ਨਹੀਂ ਮੈਂ ਰੱਖਣਾ ਨਹੀਂ, ਮੈਂ ਪਹਿਲੇ ਇੱਕ ਦੋ ਟਰਾਈਆਂ ਕਰਾਂਗਾ, ਕੋਈ ਹਿਸਾਬ ਕਿਤਾਬ ਲਾਵਾਂਗਾ। ਭਾਜੀ ਇਹ ਤੋਂ ਮੈਂ ਰਹਿਣਾ ਵੀ ਨਹੀਂ ਹੈਗਾ ਯਕੀਨ। ਜਿੰਨ ਜਿੰਨ ਜਿੰਨਾ ਕੀ ਆ? ਹਾਂ ਕਿਸੇ ਕੁੜੀ ਨੂੰ ਚੰਬੜ ਜਾਣਾ ਤੂੰ? ਖੁਸਰੇ ਨੂੰ ਚੰਬੜ ਜਾਂਦਾ ਹੋਣਾ ਮੇਰੇ ਤੋਂ। ਇਹਦੇ ਆਕਾ ਨੇ ਕਿਹਾ ਇੱਕ ਬੰਦੇ ਨੂੰ ਬਦਮਾਸ਼ ਨੂੰ ਚੰਬੜ, ਇਹ ਡਰ ਕੇ ਆਕਾ ਨੂੰ ਚੰਬੜ ਗਿਆ ਭਾਈ। ਕਹਿੰਦਾ ਮੈਨੂੰ ਭਾਈ ਢਾੜ ਲੱਗ ਯਾਰ ਇਹ ਗੱਲ ਗਲਤ ਹੈ ਮੇਰੀ ਗੱਲ ਯਾਰ, ਸੁਣੋ, ਮੇਰਾ ਬੜਾ ਨੁਕਸਾਨ ਕਰ ਰਿਹਾ ਇਹ ਬੰਦਾ। ਇਹ ਜ਼ਿਆਦਤੀ ਹੈ ਯਾਰ। ਗੱਲ ਇਹ ਹੈ ਕਿ ਪਿਆਰ ਮੁਹੱਬਤ ਨਾਲ ਤੁਸੀਂ ਭਾਜੀ ਹੋਰ ਕੋਈ ਮੇਰਾ ਬੜਾ ਨੁਕਸਾਨ ਕੀਤਾ ਭਾਜੀ ਇਹਨੇ। ਦੇਖੋ ਮੇਰੀ ਸੇਲ ਕਿੱਥੇ ਪਈ ਹੁੰਦੀ ਇਹਨੂੰ ਸਾਰਾ ਪਤਾ ਹੈ। ਹਾਂਜੀ, ਇਹਨੂੰ ਮੈਂ ਭਰਾ ਸਮਝਿਆ, ਘਰ ਦਾ ਜੀ ਸਮਝਿਆ, ਲੇਕਿਨ ਇਹਨੇ ਚਵਲ ਮਾਰੀ। ਇਹ ਕੋਥੇ ਇਹ ਖੁਸਰੇ ਚੁਕਨਾਈਜ਼ਰ ਚੇਨ ਜੀ ਜੀ, ਇਹ ਉੱਥੇ ਖੁਸਰੇ ਤੇ ਆਸ਼ਿਕ ਹੋ ਗਿਆ ਭਾਜੀ। ਭਾਜੀ ਦਿਲ ਹੈ ਇਹ ਮਾਨਤਾ ਨਹੀਂ, ਕਿਸੇ ਤੇ ਵੀ ਆ ਸਕਦਾ ਭਾਜੀ। ਹੁਣ ਮੈਂ ਜਦੋਂ ਰਹਿਣਾ ਹੀ ਇੱਥੇ ਆ ਤੇ ਭਾਜੀ ਆਪਣਾ ਉਹ ਦਿਲ ਪਛੋਰੀ ਨਾ ਕਰੀਏ। ਸਾਰੀ ਮੇਰੀ ਸੇਲ ਉਹਦੇ ਠੁਮਕੇ ਤੇ ਸੁੱਟਾ ਹੈ। ਮੈਨੂੰ ਤੁਸੀਂ ਦੱਸੋ ਕਿ ਮੈਂ ਗਲਤ ਕਰ ਰਹੀ? ਇਹ ਜ਼ਿਆਦਤੀ। ਜੇ ਅਗਰ ਭਾਜੀ ਉੱਥੇ ਸਾਰੇ ਸੁੱਟੇ ਫਿਰ ਮੁੜ ਕੇ ਆਪ 2 ਗਾਣੇ ਕਰਕੇ ਮੈਂ ਲੈ ਕੇ ਨਹੀਂ ਆ ਵਾਪਸ ਸਾਰੇ ਪੈਸੇ। ਗੁਨਾਹ ਲੈ ਕੇ ਨਾ ਮੈਂ ਤੇਰੀ ਇਤਰਲੀ ਵੀ ਬਾਂਹ ਤੋੜ ਦੇਣੀ ਸੀ। ਤੋੜ ਕੇ ਦਿਖਾਵੇ ਮੇਰੇ ਪਾਪਾ ਤੈਨੂੰ ਪੁੱਛ ਲੈਣਗੇ। ਨਾ ਦਿਨ ਜਿੰਨਾ, ਹਾਂ ਨਾ ਦਿਨ ਜਿੰਨਾ। ਕੀ ਤਾਬੇਦਾਰੀ ਤਾਬੇਦਾਰੀ ਉਹ ਨਹੀਂ ਹੋਣੀ ਤਾਬੇਦਾਰੀ ਬਸ। ਮੈਂ ਤੇ ਤੋਂ ਫਾਰਗ ਆ ਭਾਜੀ ਕੋ ਰਿਹਾ ਕਰਾਂਗਾ ਪਰਪੁਰ ਭਾਸ਼ਾ ਤੋਂ। ਭਾਜੀ ਰੱਖਣਾ ਜੀ। ਨਹੀਂ ਭਾਜੀ ਮੈਂ ਰੱਖ ਲਾਂਗਾ, ਲੇਕਿਨ ਤੁਸੀਂ ਪਹਿਲੇ ਹਲੇ 2-3 ਮਹੀਨੇ ਦਾ ਮੈਨੂੰ ਸੋਚਣ ਦਿਓ। ਮੈਂ ਕੋਈ ਤੇ ਜਗ੍ਹਾ ਨਹੀਂ ਹੈਗੀ। ਬਹਰਹਾਲ ਭਾਜੀ ਤੁਹਾਡੇ ਕੋਲ ਰਿਕੁਐਸਟ ਹੈ ਮੇਰੀ, ਤੁਹਾਡੀ ਮਿਹਰਬਾਨੀ, ਮੈਨੂੰ ਇਹਦੇ ਕੋਲ ਜਾਨ ਛਡਾਓ ਮੇਰੀ। ਭਾਜੀ ਨਹੀਂ ਪਤਾ ਕੀ ਗੱਲ ਆ, ਬੰਦਾ ਚੰਗਾ ਲੱਗ ਰਿਹਾ ਮੈਨੂੰ, ਤੂੰ ਹਾਲੇ ਇਹਦੇ ਕੋ ਕੱਢ। ਮੈਂ ਇਹਦਾ ਭਲਾ ਸੋਚਦਾ ਭਾਜੀ। ਹਾਂ ਤੂੰ ਆਪਣੀਆਂ ਹਰਕਤਾਂ ਠੀਕ ਕਰ। ਉਹ ਭਾਜੀ ਮੈਨੂੰ ਮੈਂ ਬਿਮਾਰ ਹੋ ਗਿਆ, ਮੈਂ ਅੰਦਰੋਂ ਅੰਦਰੀ ਕਮਜ਼ੋਰ ਹੋ ਗਿਆ, ਮੇਰੇ ਮਸਾਲੇ 'ਚ ਗਰਮੀ ਹੋ ਗਈ। ਗਰਮੀ ਪਤਾ ਕਿੰਨੀ ਪੈਣ ਡਈ ਤੇ ਕਿਸੇ ਆ ਤਾਕਤਵਰ ਬੰਦੇ ਨੂੰ ਚਿਮੜ ਕੇ ਉਹਦੀ ਤਾਕਤ ਕੱਢ ਲਾਦੀ। ਕਿੱਦਾਂ ਖਿੱਚ ਲਵਾਂ ਤਾਕਤਵਰ ਬੰਦੇ ਦੀ ਯਾਰ? ਕਿਸੇ ਤਰੀਕੇ ਨਾਲ ਕੁਝ ਵੀ ਨਹੀਂ ਮੈਨੂੰ ਕਰਨ ਡਿਆ, ਨਾ ਕੱਚੀ ਲੱਸੀ ਨਾ ਦੁੱਧ ਨਾ ਯਹੀ ਕੱਖ ਵੀ ਨਹੀਂ। ਭਾਜੀ ਦੇਖੋ ਗੱਲ ਇਹ ਕਿ ਜਿਹੜਾ ਇਹਨੂੰ ਮੈਂ ਪ੍ਰੋਜੈਕਟ ਦਿੱਤਾ ਹੈ ਹਰ ਕਿਸੇ 'ਚ ਫੇਲ ਹੋਇਆ। ਇੱਕ ਬੱਚੀ ਦਾ ਜਹੇਜ਼ ਦਾ ਟਰੱਕ ਲੋਡ ਕਰਨਾ ਸੀ, ਉਧਰ ਜਾ ਕੇ ਲਾਣਾ ਸੀ। ਇਹਨੇ ਵਿੱਚੋਂ ਫ੍ਰਿਜ ਕੱਢ ਕੇ ਕੋਕ ਆਫ ਭੇਜ। ਕੋਕ ਆਫ ਕਾਤੋਂ ਭੇਜਦੀ ਆ? ਭਾਜੀ ਪਾਪਾ ਨੇ ਕਿਹਾ ਸੀ ਫ੍ਰਿਜ ਭੇਜ ਫਟਾਫਟ, ਮੈਂ ਕਿਹਾ ਮੈਂ ਨਵੀਂ ਲੈ ਕੇ ਭੇਜੀ ਭਾਜੀ। ਧੀ ਧਿਆਣੀ ਦਾ ਕੰਮ ਸੀ ਜੀ, ਮੈਨੂੰ ਇਹਨੇ ਉੱਥੇ ਝੂਠਾ ਪਵਾਤਾ। ਮੰਗਤੀਆਂ ਲਾਂਦਾ ਵਿੱਚ। ਤੇ ਭਾਜੀ ਇਹ ਆਪ ਸਹੀ ਕੰਮ ਕਰਦਾ ਵਾ। ਇੱਥੇ ਕਾਰਪੋਰੇਸ਼ਨ ਵਾਲਾ ਕੋ ਮੇਰੇ ਗੂਠੇ ਗਾਠੇ ਲਵਾ ਕੇ ਮੇਰਾ ਚੈੱਕ ਦਵਾ ਕੇ ਫ੍ਰਿਜ ਲੈ ਲਈ ਕਿਸ਼ਤਾਂ ਤੇ, ਉਹ ਮੈਨੂੰ ਚੱਕ ਕੇ ਲੈ ਗਏ। ਇਹ ਜ਼ਿਆਦਤੀ। ਉਹ ਤੇ ਤੂੰ ਗੈਪ ਰਿਹਾ ਕਰ, ਤੂੰ ਜ਼ਾਹਰ ਕਿਉਂ ਨਾ? ਤੈਨੂੰ ਚੁੱਕਿਆ ਜੇ ਨਾ ਹਰ ਜਗ੍ਹਾ ਤੇ। ਉਹ ਭਾਜੀ ਬੇਟਾ ਮੈਂ ਹਾਜ਼ਰ ਕਰ ਲੈਂਦਾ, ਮੈਨੂੰ ਮੇਰੇ ਤੋਂ ਡਾਲਾ ਲੰਘ ਗਿਆ ਵਾ, ਇਸ਼ਾਰੇ ਦੇ ਖਲੋਤਾ ਚਲਾਨ ਹੋ ਗਿਆ, ਮੈਨੂੰ ਇੰਜ ਕਰਕੇ ਹਾਜ਼ਰ ਕੀਤਾ, ਪਿੱਛੋਂ ਮੇਰੇ ਆਹ ਡਾਲਾ ਵੱਜਾ। ਯਾਰ ਤੂੰ ਵੀ ਤਾਂ ਦੇਖ ਅੱਗੇ ਪਿੱਛੇ ਦੇਖ ਕੇ ਉਹਨੂੰ ਹਾਜ਼ਰ ਕਰ ਲਿਆ ਕਰ। ਭਾਜੀ ਮੈਂ ਇਹਨੂੰ ਲੋਕੇਸ਼ਨ ਸੈਂਡ ਕਰਦਾ ਹੈ ਆਪਣੀ ਮਰਜ਼ੀ ਨਾਲ। ਉੱਥੇ ਆ ਤੂੰ ਲੋਕੇਸ਼ਨ ਤੇ ਹਾਜ਼ਰ ਹੋ ਜਾ ਕਰ ਜਾ ਕੇ। ਉਹ ਬਟਨ ਵਾਲੇ ਮੋਬਾਈਲ ਤੇ ਕਿਹੜੀ ਲੋਕੇਸ਼ਨ ਹੁੰਦੀ? ਯਾਰ ਇਹਦੇ ਹਾਲਾਤ ਨਹੀਂ ਠੀਕ, ਇਹਦੇ ਹਾਲਾਤ ਨਹੀਂ ਠੀਕ ਭਾਜੀ। ਜ਼ਿਆਦਤੀ ਨੂੰ ਖੁਰਕ ਵੀ ਹੋ ਰਹੀ, ਮੈਨੂੰ ਲੱਗਦਾ ਨਹਾਤਾ ਵੀ ਨਹੀਂ ਪਤਾ ਨਹੀਂ ਕਦੋਂ ਦਾ। ਇਹ ਭਾਜੀ ਬੰਦਾ- ਮੈਨੂੰ ਵੜਨ ਨਹੀਂ ਦਿੰਦੇ ਵਾਸ਼ਰੂਮ 'ਚ। ਹਾਂ ਮੇਰੇ ਭਾਂਡੇ ਲਾਲਾ ਕਿਤੇ ਜਿੰਦੇ ਭਾਂਡੇ ਲਾਲਾ ਕਰ ਦਿਓਗਾ। ਭਾਜੀ ਸਿੰਘਾਂ ਵਾਲਾ ਜਿੰਨ ਪਲੀਤ ਹੁੰਦਾ ਕਿ ਨਹੀਂ ਹੁੰਦਾ? ਉਹ ਤੁਸੀਂ ਤੇ ਭਾਜੀ ਨਹੀਂ ਯਾਰ, ਨਹੀਂ ਯਾਰ, ਜਿੰਨ ਦੀਆਂ ਮੁੱਛਾਂ ਪਲੀਤ ਹੁੰਦੀਆਂ ਬਸ। ਜਿੰਨ ਵਾਸ਼ਰੂਮ 'ਚ ਵੜਿਆ ਤੇ ਬਾਹਰ ਨਹੀਂ ਆਉਂਦਿਆ, ਕਿਉਂ? ਕਿਉਂਕਿ ਬਾਬਾ ਕਹਿੰਦਾ ਜਿੰਨ ਬਾਹਰ ਆ, ਕਹਿੰਦਾ ਮੇਰੀਆਂ ਸ਼ਕਤੀਆਂ ਮੁੱਕ ਗਈਆਂ ਹੁਣ, ਕੋ ਨਹੀਂ ਆਉਣਾ। ਬਾਹਰ ਨੂੰ ਭਾਜੀ ਨਾਗੀ ਬਾਬਾ ਇਹਦੇ ਆ ਲੱਗੇ ਆ ਲਕੀਰਾਂ, ਹਾਂ, ਹਾਂ। ਇਹ ਜਿੰਨਾਂ ਦੀ ਜੰਗ ਲੜਨ ਆ। ਇਹ ਬੇਟੇ ਬਿੱਲੀ ਨਸਲ ਦਾ ਜਿੰਨ। ਆਹੋ ਇਹ ਮੇਰੇ ਨਾਲ ਕਰਦਾ ਜ਼ਿਆਦਤੀ ਆ ਭਾਈ, ਜ਼ੁਲਮ ਕਰਦਾ। ਇੱਕ ਬੰਦੇ ਨੂੰ ਇੰਜ ਕਰਕੇ ਚਵੇੜਿਆ ਤੇ ਉਹਦੇ ਕੋਲ ਸਿਰਫ 250 ਰੁਪਏ ਫੜਿਆ। ਹੈ 250 ਰੁਪਏ ਫੜਾ ਨਹਾਉਣ ਚਲਾ ਗਿਆ ਭਾਜੀ, ਉਹਨੂੰ ਸੋਹਣਾ ਕੱਚਾ ਕੁਚਾ ਪਾਇਆ, ਪੂਲ 'ਚ ਵੜ ਗਿਆ। ਮੈਨੂੰ ਗੋਤੇ ਆਉਂਦੇ, ਮੈਨੂੰ ਤੈਰਨਾ ਨਹੀਂ ਸੀ ਆਉਂਦਾ ਭਾਜੀ। ਓਏ ਹੋਏ। ਭਾਜੀ ਮੈਂ ਇਹਨੂੰ ਕਿਹਾ ਸੀ ਜਦੋਂ ਛਾਲ ਮਾਰਿਆ ਜਾਂ ਨੱਕ ਤੇ ਉਂਗਲ ਰੱਖਿਆ ਤੂੰ ਨਿਕਲ ਜਾਣਾ, ਇਹ ਨਹੀਂ ਨਿਕਲਿਆ। ਇਹਦਾ ਨਾਨ ਨੂੰ ਦਿਲ ਕਰ ਤੁਸੀਂ ਇਹਦੇ ਕੋਲ ਕੋਈ ਵੱਡਾ ਕੰਮ ਕਰਾਓ, ਕਿਸੇ ਦਾ ਕੋਈ ਗਿੱਚੀ ਗੁੱਚੀ ਨਪਾਉਣੀ, ਕੋਈ ਗੱਲਬਾਤ ਪੈਸਾ ਗੱਲ ਸੁਣੋ, ਇਹ ਇੰਨੇ ਜੋਗਾ ਹੀ ਨਹੀਂ ਹੈ। ਮੈਂ ਇਹਦੇ ਕਰਾ ਕੇ ਤੇ ਦੇਖਣਾ ਉਹਦੇ ਕੋਲੋਂ। ਜਦੋਂ ਉਹਨੂੰ ਤੂੰ ਰੁਪਈਆ 10-20 ਹਜ਼ਾਰ ਦਾ ਇੱਕ ਕੰਮ ਕਰਾਏਂਗਾ ਉਹ ਕਰੇਗਾ। ਤੂੰ ਵੀ ਤੇ 50 60 70 ਤੇ ਰੱਖਿਆ, ਉਹਦੀਆਂ ਸ਼ਕਤੀਆਂ ਤੈਨੂੰ ਪਤਾ ਹੀ ਨਹੀਂ। ਉਹ ਯਾਰ ਇਦਾਂ ਦੇ ਬੜੇ ਓਕੇ ਹੁੰਦੇ। ਇਹਨੂੰ ਵੱਡਾ ਕੰਮ ਕਰ, ਕਿਸੇ ਦੀ ਕੋਠੀ 'ਚ ਭੇਜ, ਕਿਸੇ ਬੰਗਲੇ ਦੇ, ਕਿਸੇ ਪ੍ਰਾਪਰਟੀ ਵਾਲੇ ਦੇ, ਉਹਨੂੰ ਜਾ ਕੇ ਉੱਥੇ ਇਹਨੂੰ ਚੁਬੇੜ ਜਿੱਥੋਂ ਲੱਖਾਂ ਰੁਪਈਆ ਲੱਭੇ। ਭਾਜੀ ਇਹ ਸਾਰਾ ਕੰਮ ਖਰਾਬ ਕਰਦਾ। ਮੇਰੀ ਗੱਲ ਸੁਣੋ, ਤੁਸੀਂ ਰੱਖ ਲਓ, ਮਹੀਨਾ ਕੁ ਰੱਖ ਕੇ ਦੇਖ ਲਵੋ, ਜੇ ਤੁਹਾਡੇ ਬਾਰੇ ਖਾਂਦਾ ਆਇਆ ਤੁਸੀਂ ਰੱਖ ਲੈਣਾ। ਨਹੀਂ ਮੈਂ ਜਿਹੜੇ ਇਨਸਾਨ ਰੱਖੇ ਉਹਨਾਂ ਤੋਂ ਬੜਾ ਦੁਖੀ ਹੋਇਆ। ਮੈਂ ਜਿੰਨ ਰੱਖ ਕੇ ਪਾਗਲ। ਐਤੋਂ ਚੋਰੀ ਲੋਕਾਂ ਨੂੰ ਚਿਮੜ ਕੇ ਤੇ ਰਾਤ ਚਿਮੜਿਆ ਤੁਹਾਡਾ ਭਰਾ। ਮੈਂ ਲੱਖ ਰੁਪਏ ਜੋੜ ਕੇ ਕੋਕ ਪਾਪਾ ਨੂੰ ਭੇਜਿਆ। ਯਾਰ ਤੇਰੇ ਪਾਪਾ ਨੂੰ ਤੂੰ ਸਾਰਾ ਕੁਝ ਭੇਜਿਆ, ਉਹਨਾਂ ਨੂੰ ਇੱਥੇ ਲੈ ਆ। ਜਿਹੜੀ ਸ਼ਾਇਦ ਦੀ ਫ੍ਰਿਜ ਵੀ ਪਾਪਾ ਨੂੰ ਕੋਕ ਆ ਭੇਜ ਦੇਣਾ, ਪੈਸੇ ਵੀ ਪਾਪਾ ਨੂੰ ਭੇਜ ਦੇਣਾ। ਕੋਈ ਟ੍ਰਾਈਟੀ ਭਲਾ ਕੀ ਹੋਈ? ਮੈਂ ਲੱਖ ਰੁਪਏ ਭੇਜਿਆ, ਉਹ ਕੋਕ ਆਫ ਦਾ ਸਾਰਾ 2500 ਰੁਪਏ ਬਣਿਆ ਭਾਈ। ਉੱਥੇ ਦੀ ਕਰੰਸੀ ਠੀਕ ਹੈ। ਅੱਛਾ ਉੱਥੇ ਤੇ ਕਰੰਸੀ ਘੱਟ ਆ। ਉੱਥੇ ਤੇ ਜ਼ਿਆਦਾ, ਇੱਥੇ ਦੀ ਘੱਟ। ਆਹੋ ਉੱਥੇ 2500 ਬਣਿਆ, ਇੱਥੇ ਦਾ ਲੱਖ। ਓਏ ਹੋਏ ਹੋਏ ਯਾਰ ਮੇਰੇ ਪਾਪਾ ਕਹਿੰਦੇ ਆ ਜਾ। ਜ਼ਿਆਦਤੀ ਹੈ ਯਾਰ। ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਭਾਜੀ। ਮੇਰੇ ਨਾਲ ਇਹਨੇ ਮੁੱਕੀ ਕਿ ਮੈਨੂੰ 25,000 ਰੁਪਏ ਮਹੀਨਾ ਦੇਣਾ, ਮੈਂ ਦੇ ਰਿਹਾ ਇਹਨੂੰ। ਉਹ ਕੀ ਕਰਦਾ ਤੂੰ 25,000 ਨਾਲ? ਉਹ ਭਾਜੀ ਹਾਲੇ ਤੱਕ 15 ਦਿਨ ਤਾਂ ਹੋਇਆ ਤੂੰ ਕੋਈ ਭਾਜੀ। ਇਹਨੇ ਗੱਲ 4000 ਰੁਪਏ ਦਿੱਤਾ ਉਹਨੇ। 4,000 ਦਿੱਤਾ। 4000 ਦਾ ਕੀ ਬਣਦਾ ਯਕੀਨ? ਰੋਟੀ ਵੀ ਆਪਣੀ, ਨਹਾਉਣਾ ਧੋਣਾ, ਸਾਬਣ ਸੁਬਣ ਰਿਹਾ, ਸਾਰਾ ਕੁਝ ਆਪਣਾ। ਕੁਛ ਤਾਂ ਵੇਣਾ ਹੈ। ਦੇਖੋ ਪਹਿਲੇ ਗੱਲ ਇਹ ਹੈ ਕਿ ਰਹਿائش ਇਹਨੂੰ ਮੈਂ ਦਿੱਤੀ,
ਇਹ ਮੇਰੇ ਬੱਚੇ ਖਾਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਿਹਾ ਇਹ ਫੈਮਿਲੀ 'ਚ ਰੱਖਣ ਵਾਲਾ ਜਿੰਨ ਨਹੀਂ ਹੈ। ਭਾਜੀ ਕੋਸ਼ਿਸ਼ ਹੀ ਕੀਤੀ ਹੈ, ਤੁਸੀਂ ਯਕੀਨ ਮੰਨੋ ਇਹਦਾ ਬੱਚਾ ਮੈਂ ਇੰਜ ਕਰਕੇ ਮੂੰਹ 'ਚ ਪਾਉਣ ਲੱਗਾ, ਡੌਲੇ ਮੱਛੀ ਦੀ ਸਮੈਲ ਆਉਂਦੀ ਸੀ ਬੱਚੇ 'ਚੋਂ। ਮੈਂ ਐਂ ਕਰਕੇ ਧੂ ਕੇ ਮਾਰਿਆ ਪਰੇ, ਮੈਂ ਕਿਹਾ ਲੈ ਜਾ ਓਏ। ਉਹਨੂੰ ਸਮੈਲ ਹੀ ਬਹੁਤ ਮਾੜੀ ਹੈ ਇਹਦੇ ਬੱਚੇ ਦੀ। ਮੈਂ ਮਾਰਿਆ ਚੱਕ ਕੇ, ਮੈਂ ਕਿਹਾ ਨਹੀਂ ਖਾਣਾ ਭਾਈ। ਓਏ ਹੋਏ ਯਾਰ, ਹੁਣ ਕਹ ਚਾਹ ਤੇ ਬਣਾ ਯਾਰ ਭਰਾ, ਕਿਹਨੂੰ ਕਹਿ? ਅੰਦਰ ਚਾਹ। ਜੋਗੀ ਦੇ ਬੈਠੇ ਵੀ ਕਿਸੇ ਨੂੰ ਕਹਿਣਾ ਚਾਹ? ਹੋਟਲ ਵੀ ਆਪਣਾ ਇੱਥੇ ਬੈਠੇ ਹੀ ਚਾਹ ਹਾਜ਼ਰ ਕਰ ਦਈਏ। ਹੈ ਕਿੱਦਾਂ? ਏਦਾਂ ਚੁਟਕੀਆਂ ਨਾਲ, ਜਾਦੂ ਨਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਨੰਬਰ ਤੇਜ਼ ਪੱਤੀ ਕੱਟ ਚੀਨੀ ਵਾਲੀ ਚਾਹ। ਲਿਆ। ਲਓ ਫਿਰ ਤਿਆਰ ਹੋ? ਹਾਂ। ਅੱਖਾਂ ਬੰਦ ਕਰੋ ਜਰਾ ਆਪਣੀਆਂ। ਅਸਲੀ ਹੈ ਸਾਜੀ। ਇੱਕ ਮੈਨੂੰ ਵੀ ਮੰਗਾ ਭਾਈ ਕੁੱਟ ਤਾਂ ਲੋਇਆ ਉਹਦਾ। ਉਹ ਦੂਜੇ ਦੇ ਯਾਰ ਸਹੀ ਹੈ ਯਾਰ, ਏਡਾ ਤੈਨੂੰ ਆਕਾ ਮਿਲਿਆ ਜ਼ਬਰਦਸਤ ਯਾਰ। ਤੂੰ ਬੇਵਕੂਫਾਂ ਤੋਂ ਕੋਲੋਂ ਸਿੱਖ ਕੰਮ। ਉਹ ਭਾਜੀ ਕਿਦਾਂ ਉਹ ਇਨਸਾਨ ਹੋ ਕੇ ਚੀਜ਼ਾਂ ਗੈਪ ਕਰੀ ਜਾਂਦਾ, ਲਿਆਈ ਜਾਂਦਾ। ਤੂੰ ਜਿੰਨ ਹੋ ਕੇ ਫਿਟੇ ਨੂੰ ਸਾਰੀ ਦਿਹਾੜੀ ਤੂੰ ਮੰਜ਼ਰੇ ਆਮ ਤੇ ਰਹਿੰਦਾ। ਉਹ ਭਾਜੀ ਮੇਰੇ ਸਾਹਮਣੇ ਕਿਸੇ ਨੇ ਮੰਤਰ ਕੋ ਕੀਤਾ ਹੀ ਨਹੀਂ। ਮੈਂ ਤਾਂ ਉਹਲੇ 'ਚ ਮੰਤਰ ਕਰਦਾ ਸਾਰਾ। ਸਾਜੀ ਮੇਰਾ ਤੇ ਕੰਮ ਕਰਾਓ ਇੱਕ। ਹੈ ਹਾਂਜੀ। ਇਹਨਾਂ ਕੋ ਹਾਂਜੀ। ਉਹ ਕੰਮ ਕਰ ਭਾਜੀ ਆਰਡਰ ਲਾ ਆਪਣੇ। ਬਾਦਸ਼ਾਹ, ਆਰਡਰ ਲਾ ਮੇਰੇ ਬੱਚਿਆ। ਕੀ ਮਸਲਾ, ਕੀ ਪਰੇਸ਼ਾਨੀ ਹੈ? ਜੋਗੀ ਬਾਦਸ਼ਾਹ ਅੰਗਾਰਾ ਯਾਰ ਉਹਨਾਂ ਬੂਏ ਦੇ ਮੂਹਰੇ ਜਮਾ ਹੀ ਰਹਿੰਦਾ ਯਾਰ, ਓਹੋ। ਮਨਾਂ ਦੇ ਹਿਸਾਬ ਨਾਲ। ਗਲੀ ਗੰਦੀ ਹੋਈ ਪਈ ਹੈ। ਮੈਂ ਕਹਿੰਦਾ ਆਉਣ ਜਾਣ ਨੂੰ ਲੰਘਣ ਨੂੰ ਥਾਂ ਹੀ ਹੈ ਨਹੀਂਗਾ। ਡੱਕੇ ਲੱਗ ਗਏ ਨੇ, ਡੱਕੇ। ਓਏ ਹੋਏ ਬਹੁਤ ਬੁਰੇ ਹਾਲ ਹੈ ਯਕੀਨ। ਕਾਰੋਬਾਰੀ ਹੋ ਗਿਆ ਕੰਮ। ਮੈਂ ਕਹਿੰਦਾ ਚਿੱਕੜ ਹੋਇਆ ਪਿਆ ਉੱਥੇ। 1000 ਦਾ ਨੋਟ ਲੱਗੇਗਾ ਬੇਟਾ। 1200 ਲੈ ਲਈ। ਹਾਂ ਡਨ ਓਕੇ। ਓਕੇ ਕਰੋ ਜੀ। ਚੱਲ ਵੀ ਜਿੰਨਾ ਕੰਮ ਆ ਗਿਆ ਹੀ, ਹੁਣ ਨਾ ਕਰੀ। ਰਿਜਕ ਆ ਗਿਆ ਤੇਰੇ, ਠੁੱਡਾ ਨਾ ਮਾਰ ਦਈ। 1000 ਰੁਪਏ 'ਚ ਗੱਲ ਮੁੱਕੀ ਆ। 300 ਰੁਪਈਆ ਤੇਰਾ ਜਾ। ਕੀ ਆ? 1000 ਰੁਪਏ 'ਚ ਗੱਲ ਮੁੱਕੀ ਆ। ਹਾਂਜੀ ਲੱਗ ਗਿਆ ਪਤਾ। ਆਕਾ ਵਾ ਤੁਹਾਡਾ ਤੇ ਇੰਨਾ ਹੀ ਦੇਦਾ, ਹੋਰ ਤੈਨੂੰ ਕੋਈ ਸਾਰੇ ਦੇ ਦੇਵੇ? ਭਾਜੀ ਕੰਮ ਤਾਂ 50-50 ਦਾ ਕਰੇ ਨਾ, 500 ਦਾ ਬਣਦਾ। ਲੈ 50-50 ਬਾਕੀ ਵੀ ਉਹਨੇ ਜਿੰਨ ਰੱਖੇ ਆ, ਸਾਰਿਆਂ ਦਾ ਉਹਨੇ ਕਮਾਉਣਾ। 300 ਰੁਪਇਆ ਥੋੜਾ। ਤੂੰ ਕੀ ਕਰਨਾ? ਤੂੰ ਜਾ ਕੇ ਇੰਜ ਕਰਨਾ, ਗਾਰਾ ਗੈਪ। ਐਵੇਂ ਇੰਜ ਨਹੀਂ ਕਰਨਾ। ਇਹ ਰੱਸਾ ਮਾਰਨਾ ਪੈਣਾ, ਬਾਲਟੀ ਮਾਰਨੀ ਪੈਣੀ, ਸਰੀਆ ਮਾਰਨਾ ਪੈਣਾ ਵਾ। ਯਾਰ ਕਿਹੜਾ ਜਿੰਨ ਆ ਓਏ, ਖੁਦਾ ਦਾ ਨਾਮ। ਹਾਂਜੀ ਭਾਜੀ ਇਹ ਲੋਕਲ ਜਿੰਨਾ, ਇਹਦੀ ਰੈਮ ਵੀ ਘੱਟ ਆ। ਇਹ ਮੇਰੀ ਸਿਰ ਦਰਦ ਆ, ਮੇਰੀ ਸਿਰ ਦਰਦ ਬਣੀ ਪਈ ਆ। ਮੈਂ ਚਲਾ ਰਿਹਾ ਇਹਨੂੰ। ਇਹ 70 ਰੁਪਏ 'ਚ ਵੀ ਵਾਰੇ ਨਹੀਂ ਖਾਂਦਾ। ਭਾਈ ਜਾਨ, ਉਹ ਗਟਰ 'ਚ ਉਤਰਨ ਵਾਸਤੇ ਤੁਹਾਨੂੰ ਪਤਾ 100-150 ਰੁਪਏ ਦੀ ਲੈਸ਼ੀਆਂ ਲੱਗ ਜਾਂਦੀਆਂ ਵਾ। ਮੂੰਹ 'ਚ ਪਾਉਣੀ ਤਾਂ ਸਮੈਲ ਬਹੁਤ ਆਉਂਦੀ ਅੰਦਰੋਂ। ਭਾਈ ਉਹ ਨਾਗੀ ਸਾਹਿਬ ਹੱਕ ਤੇ ਆ, ਉਹਨੇ ਦਮ ਨਹੀਂ ਯਾਦ ਕੀਤੇ, ਉਹਨੇ ਵਿੱਚੋਂ ਕੱਟਣੇ ਹੀ ਕੱਟਣੇ। ਭਾਜੀ ਮੈਂ 50 ਤੇ ਜਾਣਾ ਵਾ, ਕਮ ਸੇ ਕਮ 600 ਰੁਪਇਆ ਕਿਰਾਇਆ ਆਉਣ ਜਾਣ ਦਾ, ਲੋਡਰ ਰਿਕਸ਼ਾ ਸਮਾਨ ਕੱਚ ਰੱਖਣਾ ਵਾ। ਤੇ 1000 ਦੇ ਵਿੱਚੋਂ 600 ਤੈਨੂੰ ਦੇ ਦੇਵੇ ਉਹ। ਭਾਜੀ 200 ਰੁਪਇਆ 250 ਰੁਪਏ ਦਾ ਕਿਰਾਇਆ ਉਹਦਾ ਨਿਕਲ ਜਾਣਾ। ਰੱਸੇ ਬਾਲਟੀ ਦਾ ਕਿਰਾਏ ਤੇ ਫੜੀਦੀਆਂ ਵਾ। ਭਾਜੀ ਅਸੀਂ ਸਾਲ ਦਾ ਜਿੰਨਾ ਦਾ ਠੇਕਾ ਦੇਣਾ ਹੁੰਦਾ, ਹੁਣ ਇਹ ਤੇ ਸਮੇਂ ਤੇ ਕੋਈ ਖਰਚਾ ਹੀ ਨਹੀਂ। ਜੋਗੀਆਂ ਨੂੰ ਸਾਨੂੰ ਪੁੱਛ ਕੇ ਦੇਖੋ, ਫੀਸਾਂ ਤਾਰੀ ਦੀਆਂ, ਲਾਇਸੈਂਸ ਵੀ ਨਹੀਂ ਕਰਾਈਦੇ ਆ। ਇਹ ਸਾਰੇ ਖਰਚੇ ਕਿੱਥੋਂ ਕੱਢਣੇ ਅਸੀਂ? ਯਾਰ ਕਿੱਥੋਂ ਕੱਢਣੇ? ਯੂਕੇ ਦੇ ਵਿੱਚ ਫਲੈਟ ਦਾ ਕੋਈ ਹਿਸਾਬ ਲਵਾ ਮੇਰਾ। ਓਕੇ ਹੋ ਜਾਏਗਾ। ਲੇਕਿਨ ਆਪਣਾ ਜ਼ਾਤੀ ਖਰੀਦਣਾ ਚਾਹਤੇ ਹੋ? ਨਹੀਂ ਮੈਂ ਖਰੀਦਣਾ ਵਾ, ਲੇਕਿਨ ਕਿਸ਼ਤਾਂ ਤੇ। ਓਕੇ ਕੋਈ ਪਾਕਿਸਤਾਨੀ ਨਾ 50-60 ਹਜ਼ਾਰ ਰੁਪਏ ਮਹੀਨੇ ਤੇ ਮੈਨੂੰ ਕੋਈ ਲਾ, ਕੋਈ ਐਸਾ ਬੰਦੇ ਦਾ, ਕੋਈ ਮੈਨੂੰ ਕਿਸੇ ਦੇ ਦਿਮਾਗ 'ਚ ਉੱਥੇ ਵੜ, ਉਹ ਮੈਨੂੰ ਫੋਨ ਕਰੇ ਤੇ ਮੈਨੂੰ ਕੋਈ ਭਾਜੀ ਫਲੈਟ ਲੈ ਲੈ। 25-30 ਹਜ਼ਾਰ ਡਾਲਰ ਤੋਂ ਵੀ ਸਸਤਾ ਲੈ ਦਈਏ। ਬਸ ਆ ਕਰਦੇ। ਓਕੇ ਹੋ ਗਿਆ ਤੇਰਾ ਕੰਮ। ਮੈਂ ਆਪਣੇ ਮੇਨ ਜਨ ਨੂੰ ਰਾਤ ਨੂੰ ਹਾਜ਼ਰ ਕਰਕੇ ਉਹਦੇ ਨਾਲ। ਇਹ ਇਹਨੂੰ ਭੇਜ। ਇਹ ਨਹੀਂ ਉਹ ਭਾਜੀ ਮੈਂ ਨਹੀਂ ਜਾ ਸਕਦਾ, ਮੇਰਾ ਕੰਟਰੀ ਕੋਡ ਲੱਗਾ ਵਾ। ਮੈਂ ਬਸ ਪਾਕਿਸਤਾਨ 'ਚ ਕੰਮ ਕਰ ਸਕਦਾ। ਭਾਜੀ ਇਸ ਜਿੰਨ ਨੂੰ ਕਹਿਤਾ ਇਹਨਾਂ ਤੁਹਾਡਾ ਇੱਥੇ ਵਾਲਾ ਵੀ ਵਿਕਾ ਦੇਣਾ ਆ। ਦੇਖੋ ਮੇਰੀ ਗੱਲ ਸੁਣੋ, ਇਹ ਬੜਾ ਨੈਸ਼ ਜਿੰਨ। ਇੱਕ ਨੂੰ ਮੇਰੇ ਕੋਲ ਆ ਗਈ, ਉਹਨੇ ਕਿਹਾ ਮੇਰੀ ਸੱਸ ਮੇਰੇ ਤੇ ਜ਼ੁਲਮ ਕਰਦੀ ਆ, ਉਹਦਾ ਕੋਈ ਤੋੜ ਕੱਢ, ਉਹਦਾ ਕੋਈ ਹੱਲ ਕੱਢ। ਹਾਂ ਇਹ ਬੜੇ ਮੈਂ ਰੌਲੇ। ਆਪਣੇ ਇਸ ਜਿੰਨ ਨੂੰ ਭੇਜਿਆ। ਮੈਂ ਕਿਹਾ ਜਾ ਉਹਦੀ ਸੱਸ ਦਾ ਮਣਕਾ ਤੋੜ। ਓਏ ਹੋਏ ਹੋਏ। ਇਹ ਅੱਧੇ ਪੌਣੇ ਘੰਟੇ ਬਾਅਦ ਉਹ ਨੂੰ ਮੇਰੇ ਕੋਲ ਸ਼ਿਕਾਇਤ ਲਾ ਕੇ ਆ ਗਈ ਕਿ ਤੇਰਾ ਜਿੰਨ ਤੇ ਉਹਦੀ ਤੌਣ ਮਲ ਰਿਹਾ ਤੇਲ ਨਾਲ। ਓਏ ਤੈਨੂੰ ਸ਼ਰਮ ਨਹੀਂ ਆਈ? ਤੈਨੂੰ ਜਿਹੜਾ ਉਹਨੇ ਕੰਮ ਕਿਹਾ ਤੂੰ ਕਰਿਆ? ਉਹ ਭਾਜੀ ਮੇਰੇ ਸੁਣੋ, ਇੱਕ ਜਾਇਜ਼ ਕੰਮ ਆ, ਇਹ ਨਜਾਇਜ਼ ਸੀਗਾ। ਉਹ ਜਿਹੜੀ ਉਹਦੀ ਸੱਸ ਸੀ ਨਾ, ਉਹਦੀ ਸ਼ਕਲ ਮੇਰੀ ਮਾਂ ਨਾਲ ਬਹੁਤ ਮਿਲਦੀ ਸੀ। ਯਕੀਨ ਮੰਨ, ਮੈਂ ਸੇਵਾ ਕੀਤੀ, ਉਹਦਾ ਪੈਰ ਪੁਰ ਧੋਤੇ, ਲੱਤਾਂ ਲੁੱਤਾਂ ਘੁੱਟ ਗਿਆ, ਅੱਛੇ ਤਰੀਕੇ ਨਾਲ ਸਿਰ ਚੱਸਿਆ, ਗਰਦਨ ਬੜੀ, ਮੈਂ ਸਕੂਨ ਨਾਲ ਦਵਾ ਲੈ ਕੇ ਇਹਨੂੰ ਆ ਗਏ। ਹੁਣ ਉਹਦਾ ਮਣਕਾ ਪਟਾਕਾ ਪਾਉਂਦਾ ਵਿਚਾਰੀ ਦਾ। ਆਹੋ ਇਹਦੀ ਜ਼ਿਆਦਤੀ। ਤੁਸੀਂ ਮਨਕਾ ਤੋੜਤਾ, ਤੁਸੀਂ ਉਦਾਂ ਉਹਦੇ ਦਿਮਾਗ 'ਚ, ਦਿਲ 'ਚ ਕੋਈ ਰਹਿਮ ਪਾਓ। ਇਦਾਂ ਨਹੀਂ ਹੁੰਦਾ ਸਾਡੇ ਕੰਮ 'ਚ। ਰੂਲ ਯਾਨੀ ਰੈਗੂਲੇਸ਼ਨ ਤੁਸੀਂ ਜੋ ਮਰਜ਼ੀ ਕਰਾ ਲਓ ਤੁਹਾਡੇ ਕੋਲ। ਸਾਡੇ ਕੋਲ ਜੋ ਗਾਹਕ ਨੇ, ਕਸਟਮਰ ਨੇ ਜੋ ਕਹਿਤਾ ਅਸੀਂ ਉਹ ਪੂਰਾ ਕਰਨਾ। ਲੇਕਿਨ ਇਸ ਜਿੰਨ ਦੀ ਵਜ੍ਹਾ ਤੋਂ ਮੇਰੀ ਲੋਹਾਈ ਹੋ ਗਈ। ਇਹ ਉਹਦੀ ਸੇਵਾ ਕਰਕੇ ਆ ਗਿਆ, ਉਹਨੂੰ ਮੇਰੇ ਸਿਰ ਹੋ ਗਈ। ਓਏ ਹੋਏ ਹੋਏ। ਕੋਈ ਪ੍ਰੋਜੈਕਟ ਇਹਨੇ ਕੰਪਲੀਟ ਨਹੀਂ ਕੀਤਾ, ਸਾਰੇ ਫੇਲ। ਭਾਜੀ ਜਿਹੜੇ ਵੀ ਕੰਮ ਕਰਦਾ, ਯਕੀਨ ਮੰਨੋ ਮੈਨੂੰ ਇਹਦੇ ਤੇ ਛਿੱਤਰ ਹੀ ਪੈਂਦੇ ਆ। ਤੂੰ ਉਹ ਦੱਸ ਜਿਹੜਾ ਤੂੰ ਕਿਹਾ ਸੀਗਾ ਵੀ ਇੱਕ ਆਸ਼ਿਕ ਤੇਰੇ ਕੋਲ ਆਇਆ ਤੇ ਮੰਡਪ ਤੋਂ ਕੁੜੀ ਚੁੱਕ ਕੇ ਲਿਆ। ਤੋਬਾ ਤੋਬਾ, ਮੈਨੂੰ ਕਿਉਂ ਯਾਦ ਕਰਾ ਰਿਹਾ? ਇਸ ਵਾਕਿਆਤ ਨੂੰ ਮੈਂ ਭੁੱਲ ਜਾਣਾ ਚਾਹੁੰਦਾ ਭਾਜੀ। ਇੱਕ ਆਸ਼ਿਕ ਮੇਰੇ ਕੋਲ ਆ ਗਿਆ, ਉਹਦੀ ਕਿਤੇ ਮਸ਼ੂਕ ਦਾ ਵਿਆਹ ਸੀ। ਉਹਨੇ ਮੈਨੂੰ ਕਿਹਾ ਕਿ ਮੂੰਹ ਮੰਗੇ ਪੈਸੇ ਦੇਵਾਂਗਾ, ਮੇਰੀ ਮਸ਼ੂਕ ਨੂੰ ਮੰਡਪ ਚੋਂ ਚੁੱਕ ਕੇ ਲਿਆਓ। ਅੱਛਾ ਵੋਟੀ ਚੁੱਕ ਲਓ। ਹਾਂਜੀ ਹਾਂਜੀ, ਇਸ ਜਿੰਨ ਨੂੰ ਮੈਂ ਆਰਡਰ ਲਾਤਾ।
ਮੈਂ ਕਿਹਾ ਚੁੱਕਣ ਭਾਜੀ, ਫਿਰ ਮੈਂ ਇੰਜ ਕਰਕੇ ਉਹ ਕੁੜੀ ਨੂੰ ਜੱਫਾ ਪਾਇਆ ਵਾ, ਸਾਰਿਆਂ ਨੇ ਮੈਨੂੰ ਇੱਥੋਂ ਫੜ ਲਿਆ ਭਾਜੀ। ਉਹ ਕਿਉਂ, ਤੂੰ ਤੇ ਨਜ਼ਰ ਹੀ ਨਹੀਂ ਸੀ ਆਉਂਦਾ? ਮੈਂ ਭੁੱਲ ਗਿਆ ਗਾਇਬ ਹੋਣਾ ਭਾਜੀ। ਸਿੱਧਾ ਹੀ ਜਾ ਕੇ ਜੱਫਾ ਪਾ ਸਿੱਧਾ ਜਾ ਕੇ ਲਿਆ ਜੱਫਾ ਪਾ ਸਾਰੇ ਲਿਆ। ਸਾਹਮਣੇ ਹੀ। ਸਾਰੇ ਸਾਹਮਣੇ, ਸਾਰੇ ਮੈਨੂੰ ਜੁੜ ਕੇ ਮੇਰੇ ਫਿਰ ਜੇਲ੍ਹ ਚ ਆਇਆ, ਮੈਂ ਗਾਇਬ ਤੇ ਹੋਵਾਂ। ਇੰਜ ਕਰਕੇ ਮੈਂ ਗਾਇਬ ਹੋਇਆ। ਉਹਨਾਂ ਦੇ ਇੱਕ ਭਾਈ ਨੇ ਇੱਥੋਂ ਮੈਨੂੰ ਫੜਿਆ ਸੀ, ਉਹ ਵੀ ਨਾਲ ਹੀ ਗਾਇਬ ਹੋ ਗਏ। ਉੱਧਰ ਆ ਗਿਆ ਉਹ ਵੀ ਮੇਰੇ ਕੋਲ, ਮੈਨੂੰ ਉੱਥੇ ਚੰਡਾ ਮਾਰਨ ਲੱਗ ਗਿਆ। ਗੈਪ ਹੋ ਗਏ। ਗਾਇਬ ਹੋ ਕੇ ਉੱਥੇ ਮਾਰਨ ਲੱਗ ਗਿਆ। ਜੀ ਮੈਂ ਬੜੀ ਮੁਸ਼ਕਲ ਜਾਨ ਬਚਾਈ, ਉਹ ਗਿਰੇਬਾਨ ਫੜ ਕੇ ਨਾਲ ਹੀ ਆ ਗਿਆ। ਇਹਦੇ ਮੈਨੂੰ ਵੀ ਛਿੱਤਰ ਫੇਰਨ ਲੱਗਾ। ਉਹਨਾਂ ਨੇ ਕਿਹਾ ਦੁਲਹਨ ਨੂੰ ਸਾਈਡ ਤੇ ਕਰੋ ਇਹਨੂੰ। ਉਹਨੇ ਉੱਧਰ ਬੰਨ ਫਾਈ ਤੇ ਕਾਲ ਚਲਾਤੀ ਭਾਜੀ। ਤੂੰ ਇਦਾਂ ਦੇ ਫਿਰ ਕਿਉਂ ਗਲਤ ਕੰਮ ਕਰਦਾ? ਉਹਨੇ ਤੈਨੂੰ ਕਿਹਾ ਮਨਕਾ ਤੋੜਿਆ, ਤੂੰ ਨਿਕਲ ਗਿਆ। ਉਹਨੇ ਤੈਨੂੰ ਕਿਹਾ ਵੋਟੀ ਚੁੱਕ ਲਿਆ, ਤੂੰ ਜਾ ਕੇ ਉਹਨੂੰ ਜੱਫਾ ਪਾ ਲਿਆ। ਤੈਨੂੰ ਸ਼ਰਮ ਹਜਾ ਕੋਈ ਨਹੀਂ? ਭਾਜੀ- ਤੇਰੇ ਘਰ ਮਾਵਾਂ ਜਿੰਨਣੀਆਂ ਭੈਣਾਂ ਹੈ ਨਹੀਂ? ਭਾਜੀ ਗਰਮੀ ਨੇ ਬਹੁਤ ਮੱਤ ਮਾਰੀ ਪਈ ਆ। ਇਹਨੂੰ ਚਾਹੀਦਾ ਕਿ ਮੈਨੂੰ ਕੋ ਗੂੰਦ ਕਤੀਰਾ ਕੋ ਤੁਖ ਬਲੰਗਾ ਕੋ ਜਾਮੇ ਸ਼ੀਰੀ ਕੋ ਰੂਹ ਅਫਜਾ ਮੈਨੂੰ ਪਲਾਵੇ, ਕੱਖ ਵੀ ਨਹੀਂ ਸਾਦਾ। ਪਾਣੀ ਵੀ ਮੇਰੇ ਤੇ ਬੈਨ ਆ ਭਾਜੀ। ਮੇਰੇ ਡਿਸਪੋਜ਼ੇਬਲ ਗਲਾਸ ਨੂੰ ਵੀ ਐਡੀ ਸੰਗਲੀ ਪਾਈ ਹੋਈ ਹੈ ਨੇ ਭਾਜੀ। ਜ਼ਿਆਦਤੀ ਨਹੀਂ ਮੈਂ ਕਰਦਾ ਇਹਦੇ ਨਾਲ ਭਾਜੀ, ਜੋ ਇਹਦਾ ਹੱਕ ਬਣਦਾ ਮੈਂ ਇਹਨੂੰ ਲਾਈ ਮੋਰ ਦਿਨਾ, ਹੱਥ ਬੰਨ ਕੇ ਦਿਨਾ। ਮੇਰੀ ਗੱਲ ਸੁਣੋ, ਮੇਰਾ ਇੱਕ ਨਾਮ ਮਕਾਮ ਸੀ, ਇਹਨੇ ਸਾਰਾ ਤਬਾਹ ਕਰਕੇ ਰੱਖਤਾ। ਪਹਿਲੇ ਲੋਕ ਗੱਲਾਂ ਕਰਦੇ ਸੀ ਨਾਗੀ ਜੋਗੀ ਕੋਲ ਹਰ ਮਸਲੇ ਦਾ ਹੱਲ ਆ, ਹੁਣ ਲੋਕੀ ਕਹਿਣ ਲੱਗ ਪਏ ਕਿ ਕੱਖ ਨਹੀਂ। ਕੱਖ ਨਹੀਂ। ਕਿਹਦੀ ਵਜ੍ਹਾ ਤੋਂ? ਇਸ ਜਿੰਨ ਦੀ ਵਜ੍ਹਾ ਤੋਂ। ਭਾਜੀ ਮੈਂ ਭੁੱਖਾ ਮਰਨਾ, ਮੈਂ ਰਾਤਾਂ ਕੱਟੀਆਂ, ਮੈਂ ਜਗਰਾਤੇ ਕੱਟੇ, ਮੈਂ ਮਿਹਨਤਾਂ ਕੀਤੀ, ਤਪੱਸਿਆ ਕੀਤੀ। ਮੈਂ ਤੁਹਾਡੇ ਘਰ ਦੇ ਸਾਰੇ ਪੁਰਸ਼ ਝਾੜੂ ਪੋਂਝਾ ਕੀਤਾ, ਬਾਥਰੂਮ ਤੱਕ ਧੋਤੇ, ਤੇ ਤੁਸੀਂ ਮੈਨੂੰ ਕੀ ਸਿਲਾ ਦਿੱਤਾ ਵਾ? ਤੈਨੂੰ ਸਿਲਾ ਸਿਰਫ ਜੌਬ ਦੀ ਸ਼ਕਲ 'ਚ ਮਿਲ ਗਿਆ ਭਾਜੀ। ਇੱਕ ਮੇਰੇ ਕੋਲ ਬੰਦਾ ਆ ਗਿਆ, ਉਹ ਬਾਹਰ ਦੇ ਮੁਲਕ ਦਾ ਸਫ਼ਰ ਕਰਨਾ ਚਾਹੁੰਦਾ ਸੀ। ਇਹਨੇ ਖਬਰੇ ਕੀ ਨੈਸ਼ੀ ਪਾਈ, ਉਹ ਵਿਚਾਰਾ ਅੰਦਰ ਹੋ ਗਿਆ। ਓਏ ਹੋਏ। ਭਾਜੀ ਉਹ ਨਜਾਇਜ਼ ਚੀਜ਼ਾਂ ਲੈ ਕੇ ਜਾਣ ਡਿਆ ਸੀਗਾ, ਮਨੀ ਬਲੈਕ ਕਰਨ ਡਿਆ ਸੀਗਾ। ਕਿੰਨਾ ਰੁਪਈਆ ਸੀ, ਸੋਨਾ ਸੀ ਉਹਦੇ ਕੋਲ ਭਾਜੀ। ਮੈਂ ਦੱਸਤਾ ਜਾ ਕੇ 에ਅਰ ਹੋਸਟਲ ਨੂੰ ਪੈ ਗਿਆ, ਮੈਂ ਕਿਹਾ ਇਹਦੇ ਕੋਲ ਪੈਸੇ ਆ, ਫੜ ਲਓ। ਉਹ ਫੜ ਲਿਆ ਉਹਨੇ। ਭਾਜੀ ਇਹ ਜਿੰਨ ਦਾ ਤਾਂ ਮੁਖਬਰ ਹੋ ਗਿਆ। ਇਹ ਤੇ ਮੇਰੇ ਕਾਰੋਬਾਰ ਤਬਾਹ ਕਰ ਰਿਹਾ। ਜਿੰਨ ਬਣਿਆ ਤਾਂ ਆਪਾਂ ਕਹਿੰਦਾ ਇਹ ਬੰਦਾ ਬਣ। ਇਹ ਜਿੱਦਾਂ ਸ਼ੁਕਲੀ ਹੈ, ਜਿਹਨੂੰ ਚੰਬਰਦਾ ਹੋਣਾ 3-4 ਦਿਨ ਬਾਅਦ ਚ ਜਦੋਂ ਇਹ ਨਿਕਲ ਜਾਂਦਾ, ਉਹ ਦਾਸ ਜਿਹਾ ਹੀ ਫਿਰਦਾ ਹੋਣਾ ਯਾਰ। ਆਹੋ ਯਾਰ ਕੀ ਹੋਇਆ? ਉਹ ਭਾਵੇਂ ਜਿੰਨ ਹੀ ਨਿਕਲ ਗਏ ਯਾਰ। ਭਾਜੀ ਇਹਨੇ ਮੇਰਾ ਤਬਾਹੀ ਲਾ ਕੇ ਰੱਖਤੀ ਆ। ਮੇਰਾ ਇਮੇਜ, ਇਹਨੇ ਵਕਾਰ ਮੇਰਾ ਸਾਰਾ ਤਬਾਹ ਕਰਤਾ। ਇੱਕ ਬੰਦੇ ਦਾ ਕਾਰੋਬਾਰ ਨਹੀਂ ਸੀ ਚੱਲਦਾ ਭਾਜੀ, ਉਹ ਮੇਰੇ ਕੋਲ ਆ ਗਿਆ। ਉਹਨੂੰ ਪਤਾ ਸੀ ਕਿ ਨਾਗੀ ਜੋਗੀ ਕੋਲ ਜਾਵਾਂਗੇ ਕਾਰੋਬਾਰ ਖੁੱਲ ਜਾਣਗੇ, ਕੁਸ਼ਾਦਾ ਹੋ ਜਾਣਗੇ। ਉਹ ਮੇਰੇ ਕੋਲ ਆਇਆ, ਉਹਨੇ ਮੈਨੂੰ ਫੀਸ ਦਿੱਤੀ ਕਿ ਮੇਰਾ ਕਾਰੋਬਾਰ ਚਲਾ। ਇਹਨੂੰ ਮੈਂ ਆਰਡਰ ਜਾਰੀ ਕੀਤਾ, ਮੈਂ ਕਿਹਾ ਜਾ ਬਈ ਆਲੇ ਦੁਆਲੇ ਉਹ ਗਾਹਕ ਘੇਰ ਕੇ ਉਹਦੀ ਦੁਕਾਨ ਤੇ ਛੱਡ ਕੇ ਆ। ਅੱਛਾ ਇਦਾਂ ਵੀ ਕਰ ਲੈਂਦੇ ਆ? ਜੀ ਜੀ ਇਦਾਂ ਅਸੀਂ ਕਰੀਦਾ ਬੜੇ। ਮਤਲਬ ਗਾਹਕ ਦਾ ਜ਼ੇਨ ਬਦਲ ਦੇਣਾ, ਅੰਦਰ ਵੜ ਕੇ ਵੀ ਇਧਰੋਂ ਸਮਾਨ ਲੈ ਲੈ। ਜੀ ਇਹਨੂੰ ਪੁੱਛੋ ਇਹਨੇ ਕੀ ਕੀਤਾ। ਅੱਛਾ ਫਿਰ? ਭਾਜੀ ਮੈਂ ਗਿਆ ਉਹ ਕਿਰਾਣੇ ਸਟੋਰ ਵਾਲੇ ਕੋਲ ਜਾ ਕੇ ਇੰਜ ਕਰਕੇ ਮੈਂ ਕਿਹਾ ਗਾਹ ਖਿੱਚਿਆ ਵਾ, ਤੇ ਭਾਜੀ ਉਹਨੇ ਕਿਤੇ ਇਹਨੂੰ ਵੀ ਹੈਵੀ ਮੰਤਰ ਕੀਤਾ ਹੋਇਆ ਸੀਗਾ। ਉਹਦੇ ਕੋਲ 10 ਜਿੰਨ ਸੀ, 10 ਜਿੰਨ ਮੈਨੂੰ ਪੈ ਗਏ। ਉਹ ਵੀ ਅੱਗੋਂ ਗਾਹਕ ਤੋੜ ਕੇ ਉਹਨੂੰ ਲਿਆ ਕੇ ਦੇਣੇ ਸੀਗੇ। ਉਹਨੇ ਮੈਨੂੰ ਸਾਰੇ ਪਾ ਲਏ, ਕਹਿੰਦੇ ਸਾਡੇ ਗਾਹਕ ਤੋੜਦਾ ਵਾ। ਉਹ 10 ਜਿੰਨ ਉਹਨੇ ਰੱਖੇ ਸੀ? ਉਹਨੇ ਰੱਖੇ ਜਿਹੜੇ ਭਾਜੀ। ਉੱਥੇ ਮੈਂ ਤੁਹਾਨੂੰ ਕੀ ਪਤਾ ਮੈਂ ਕਿੱਦਾਂ ਬਚ ਕੇ ਨਿਕਲਿਆ ਜੀ। ਮੈਂ ਕਾਲਾ ਕਰੀ ਗਿਆ, ਮੈਂ ਕਿਹਾ ਆਓ ਮੈਨੂੰ ਬਚਾਓ। ਨਹੀਂ ਆਇਆ, ਕਹਿੰਦਾ ਨਹੀਂ ਮੈਂ ਘਰ ਕੰਮ ਬਿਜ਼ੀ ਆ। ਉਹ 10 ਜੀ ਇੱਕ ਬੰਦੇ ਨੂੰ ਇਹ ਚੰਬੜਿਆ, ਉਹਦਾ ਕਿਤੇ ਐਕਸੀਡੈਂਟ ਹੋ ਗਿਆ, ਇਹ ਵੀ ਬੇਹੋਸ਼ ਹੋ ਗਿਆ ਬੰਦਾ ਵੀ। ਬਾਅਦ ਚ ਜਦੋਂ ਇਹਦੀਆਂ ਅੱਖਾਂ ਖੁੱਲੀਆਂ, ਇਹਦੀ ਵੀ ਲੱਤ ਵੱਡੀ ਬੰਦੇ ਦੀ ਵੀ। ਇਹਨਾਂ ਦਾ ਲੈ ਲਿਆ। ਆਕਾ ਵੀ ਕਰਜਈ ਕੀਤਾ ਹੋਇਆ ਇਹਨੇ। ਆਕਾ ਦੇ ਥੱਪੜ ਮਾਰ ਲਿਆ। ਖਾਤਾ ਯਕੀਨ ਕਰੋ ਮੈਂ ਤੇ ਆਕਾ ਰਿਹਾ ਹੀ ਨਹੀਂ ਜੀ। ਮੈਂ ਤੇ ਐਵੇਂ ਕਾਕਾ ਜਿਹਾ ਬਣ ਗਿਆ। ਹਾਂ ਸਹੀ ਗੱਲ। ਇਹਨੇ ਮੇਰੀ ਬਹੁਤ ਮਿੱਟੀ ਪਲੀਤ ਕਰਾ ਦਿੱਤੀ। ਸਹੀ ਚੇਨ ਸੀ ਸਾਜੀ ਇਹ ਹਾਂਜੀ। ਇਹ ਨਹੀਂ ਭਾਜੀ, ਮੈਨੂੰ ਸ਼ੁਕਰ ਇਹਨੇ ਯਾਦ ਕਰਾਤਾ। ਇਹ ਐਸਾ ਬਦਤਮੀਜ਼ ਜਾਹਲ ਆ, ਅਕੈਡਮੀ ਚੋਂ ਨਿਕਲ ਕੇ ਸਾਰੀ ਦਿਹਾੜੀ ਨਸ਼ਈਆਂ 'ਚ ਬੈਠਾ ਰਹਿੰਦਾ ਜੀ। ਉੱਥੇ ਮੈਨੂੰ ਇਹਦੇ ਤੇ ਸ਼ੱਕ ਹੈ, ਇਹ ਕੋਈ ਨਸ਼ਾ ਇਹਦੀਆਂ ਅੱਖਾਂ ਦੇਖ ਲਓ। ਆ ਦੇਖੋ ਭਾਜੀ ਇੱਕ ਦੋ ਸੂਟ ਲੈ ਮਜ਼ਾ ਬੜਾ ਹੁੰਦਾ ਹੈ। ਮੈਂ ਤਾਂ ਘੁੰਮਦਾ ਨਾ, ਚੱਸ ਬੜੀ ਹੁੰਦੀ ਭਾਜੀ। ਮੈਂ ਇੱਕ ਦੋ ਵਾਰੀ ਕੀਤਾ, ਜ਼ਿਆਦਾ ਨਹੀਂ ਕੀਤਾ ਹੈ ਬਸ। ਨਸ਼ਈ ਜੇ ਸੀ। ਇੱਕ ਬੰਦੇ ਨੂੰ ਚਿੰਬੜਿਆ ਉਥੋਂ, ਜਦੋਂ ਲੱਥਿਆ ਨੇ ਕਹਿੰਦਾ ਭਾਜੀ ਆ ਮੇਰਾ ਬੋਰਾ ਇੱਥੇ ਪਿਆ, ਧਿਆਨ ਰੱਖਿਓ ਮੈਂ ਕਾਗਜ਼ ਚ ਬਣਾ। ਇਹ ਜਿੰਨਾ ਚੁਕਲੀ ਹੈ, ਜਿੰਨਾ ਥੋੜੀ ਕੁ ਦੇਰ ਬਾਅਦ ਬੰਦਿਆਂ ਨੇ ਇਹਦਾ ਮਤਾ ਲਿਆ ਕਰਨਾ, ਚਲ ਆਪ ਨੂੰ ਚੰਬੜੀਏ, ਚਲਾ। ਓਏ ਹੋਏ ਯਾਰ। ਭਾਜੀ ਸਵੇਰ ਨੂੰ ਉੱਠਦਾ ਵਾ, ਮੈਨੂੰ ਕਹਿੰਦਾ ਜੀ ਦੇਗ ਚਾਹ ਦੀ ਬਣਾ ਦਿਓ। ਮੈਂ ਕਿੱਥੋਂ ਇੰਨਾ ਅਫੋਰਡ ਕਰਨਾ ਕੰਮ। ਖਾਂਦਾ ਪੀਂਦਾ ਕੀ ਹੈ ਭਾਜੀ ਤੀਸਰੇ ਦਿਨ ਬੱਕਰਾ ਖਾਂਦਾ, ਰੋਜ਼ਾਨਾ ਦਾ 10 ਕਿਲੋ ਬ੍ਰਾਇਲਰ ਗੋਸ਼ਤ ਖਾ ਜਾਂਦਾ। ਭਾਜੀ ਖਾਂਦਾ ਸੀ, ਪੋਟਾ ਕਲੇਰੀਆਂ ਪਾਪਾ ਜਿਹੜਾ ਬੇੜਾ ਕਰ ਕੀਤਾ ਪਿਆ ਤੁਸੀਂ ਮੈਨੂੰ। ਤੇ ਮੈਂ ਵੇਖੋ ਨਾ ਹੁਣ ਆਪਣੀ ਬਚਤ ਸੋਚਣੀ ਕਿ ਨਹੀਂ। ਬੱਚੇ ਸੋਚਣੀ ਕਿੱਥੇ ਬੱਕਰਾ ਖਵਾਤਾ ਮੈਨੂੰ। ਪਹਿਲੇ ਦਿਨ ਇਹਨੂੰ ਮੈਂ ਆਇਆ, ਮੈਂ ਕਿਹਾ ਜਿੰਨੇ ਇਹਦੀ ਇੱਜ਼ਤ ਕਰਦੇ, ਇਹਨੂੰ ਮੈਂ ਵਿੰਗਸ ਖਵਾਏ, ਚਿਪਸ ਖਵਾਈ, ਐ ਜ਼ਿੰਗਰ ਟੈਪ ਮਾਹੌਲ ਬਣਾਇਆ ਇਹਦਾ। ਲੇਕਿਨ ਜਦੋਂ ਇਹਨੇ ਪਰਫਾਰਮ ਕੀਤਾ, ਕਾਰਗਰਦਗੀ ਨਹੀਂ ਕੀਤੀ। ਕੱਖ ਵੀ ਨਹੀਂ ਭਾਜੀ ਕਾਰਗਰਦਗੀ ਗੁਜ਼ਾਰਿਤ ਨਾ, ਦੇਸੀ ਘਿਓ ਨਾ, ਬੱਕਰਾ ਨਾ, ਕੋਈ ਛਤਰਾ, ਕੱਖ ਵੀ ਨਹੀਂ। ਮੇਥੀ ਖਵਾਤੀ, ਕਿਤੇ ਪਾਲਕ ਖਵਾਤੀ। ਮੈਂ ਪਰਫਾਰਮੈਂਸ ਇਹੀ ਕੋਈ ਦੇਣੀ ਸੀ। ਪਹਿਲੇ ਪਰਫਾਰਮ ਕਰ, ਫੇਰ ਕੁਝ ਖਵਾਵਾਂਗਾ ਮੈਂ। ਪਹਿਲੇ ਤਾਕਤ ਮੇਰੇ ਅੰਦਰ ਭੇਜੋ, ਤਾਂ ਕਰਕੇ। ਭਾਜੀ ਤੁਹਾਨੂੰ ਮੈਂ ਇਹਨੂੰ ਕਦੋਂ ਚੈੱਕ ਕਰਾ ਡਾਕਟਰ ਨੂੰ, ਕਿਤੇ ਇਹਦਾ ਕੋਈ ਹਿਸਾਬ ਕਿਤਾਬ। ਇਹਨੂੰ ਨਾ ਉਹਦੇ ਨੀਰੋ ਬਿਆਨ ਦੇ ਟੀਕੇ ਲਵਾ ਦੇ। ਇਹਦਾ ਕੁਝ ਕਰਨਾ ਹੀ ਪੈਣਾ ਭਾਜੀ। ਇਹਨੇ ਮੇਰੀ ਬੜੀ ਨਕਾਤੀ ਕਰਾਈ। ਇੰਟਰਨੈਸ਼ਨਲ ਮੈਂ ਬੰਦਾ ਸੀ, ਬੜੇ ਰੈਸਲਰ, ਰੇਸਰ, ਪਲੇਅਰ ਮੇਰੇ ਕੋਲ ਆਉਂਦੇ ਸੀ ਆਪਣੇ ਕੰਮ ਕਰਾਉਣ। ਅੱਛਾ। ਇਹਨਾਂ ਨੇ ਉਧਰ ਵੀ ਮੇਰਾ ਵਿਹਾਰ ਖਰਾਬ ਕਰਤਾ। ਓਏ ਹੋਏ ਹੋਏ। ਰੇਸ ਹੋ ਗਈ ਮੋਟਰਸਾਈਕਲਾਂ ਦੀ। ਮੁੰਡਾ ਇੱਕ ਆ ਗਿਆ ਰੇਸਰ, ਉਹ ਮੇਰੇ ਕੋਲ ਮੈਨੂੰ ਕਹਿੰਦਾ ਜੋਗੀ ਸਾਹਿਬ ਮੈਂ ਹੀ ਜਿੱਤਾਂਗਾ, ਮੈਨੂੰ ਜਿਤਾਣਾ ਤੁਸੀਂ, ਅੱਛਾ। ਆਪਣੇ ਮੌਕਲ ਭੇਜੋ।
ਮੋਟਰਸਾਈਕਲ ਦੀ ਰੇਸ ਜੀ 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 ਮੈਂ ਆਪਣੇ ਮੋਕਲ ਭੇਜਦਾ ਰਿਹਾ, ਹਰ ਸਾਲ ਉਹ ਜਿੱਤਦਾ ਰਿਹਾ। ਮੈਂ ਕਿਹਾ ਚਲੋ ਇਹਨੂੰ ਉਸ ਜ਼ਮਾਨੇ ਮੈਂ ਇਹਨੂੰ ਭੇਜਤਾ। ਇਹ ਤੇ ਤੇਜ਼ ਆ, ਸ਼ਾਰਪ ਆ। ਹਾਂਜੀ ਨਵਾਂ ਆਇਆ, ਮੈਂ ਕਿਹਾ ਜ਼ਰਾ એનર્ਜੀ ਨਾਲ ਕੰਮ ਕਰੇਗਾ। ਇਹ ਗਿਆ, ਇਸ ਨੈਸ਼ ਨੇ ਐਸੀ ਰੇਸ ਦਿੱਤੀ, ਉਹਦੀ ਰੇਸ ਵਾਲੀ ਤਾਰ ਹੀ ਤੋੜ ਦਿੱਤੀ। 15 ਖਿਲਾੜੀ ਸੀ, ਉਹ 23ਵੇਂ ਨੰਬਰ ਤੇ ਆਇਆ ਮੇਰਾ ਗਾਹਕ। ਟੋਟਲ 15 ਸੀ ਜੀ ਉਹ ਜਿਹੜੇ ਪੈਸੇ ਤੁਰੇ ਜਾਂਦੇ ਨੇ ਘਰ ਘੂਰ, ਉਹ ਵੀ ਵਿੱਚ ਪਾ ਕੇ ਉਹਨਾਂ ਤੋਂ ਵੀ ਐਂਡ ਤੇ ਹਾਂਜੀ ਆਇਆ। ਉਹਨਾਂ ਤੋਂ ਵੀ ਬਾਅਦ ਆਇਆ 23ਵੇਂ ਨੰਬਰ ਤੇ। ਭਾਜੀ ਮੈਂ ਮੁਨਸਬ ਜਿਨਵਾ, ਮੈਂ ਇਨਸਾਫ ਕਰਨ ਵਾਲਾ, ਮੈਂ ਹਰਾਮ ਕਦੇ ਨਹੀਂ ਖਾਦਾ। ਤੁਸੀਂ ਮੇਰੇ ਚਿਹਰੇ ਦਾ ਨੂਰ ਦੇਖ ਸਕਦੇ ਤੇ ਇਹਦੇ ਫਟਕਾਰ ਦੇਖ ਲਓ ਕਿੰਨੀ ਪਈ ਹੈ। ਉਹ ਬੰਦਾ ਭਾਈ ਤੇਜ਼ ਹੀ ਬਹੁਤ ਚੜਾਉਣ ਡਿਆ ਸੀਗਾ, ਉਹਨੇ ਬੂਮ ਕਰਕੇ ਲੈ ਗਿਆ ਡਾ ਕੇ। ਭਾਜੀ ਮੈਨੂੰ ਡਰ ਲੱਗਣ ਡਿਆ ਸੀ, ਮੈਂ ਤਾਂ ਕੰਜ ਗਿਆ ਉਹ ਡਿੱਗ ਜਾਣਾ ਸੀ, ਉਹ ਡਿੱਗ ਜਾਣਾ ਸੀ, ਉਹ ਡਿੱਗ ਜਾਣਾ ਸੀ। ਡਰਾਤਾ। ਹਾਂ ਉਹਨੇ ਗੁੱਸੇ ਚ ਆਪੇ ਰੇਸ ਤੋੜਤੀ। ਹੁਣ ਤਾਂ ਜਾ ਆ ਲੈ ਫੜ ਤੂੰ। ਓਏ ਹੋਲੀ ਕਰ ਡਿੱਗ ਪਈ। ਭਾਜੀ ਮੈਂ ਕਿੱਥੇ ਚਲਾ ਜਾਵਾਂ, ਮੈਨੂੰ ਦੁਖੀ ਕੀਤਾ ਪਿਆ। ਤੁਹਾਡੇ ਕਹੇ ਤੇ ਮੈਨੂੰ ਰੱਖ ਲਿਆ। ਬੱਚਾ ਇੱਕ ਪੜ੍ਹ ਲਿਖ ਕੇ CSS ਕਰਕੇ ਮੇਰੇ ਕੋਲ ਆ ਗਿਆ ਕਿ ਬਾਬਾ ਜੀ ਨਾਗੀ ਜੋਗੀ ਮੇਰੀ ਜੌਬ ਲਵਾ ਦਿਓ, ਮੈਂ ਇੰਟਰਵਿਊ ਤੇ ਜਾ ਰਿਹਾ। ਹਾਂ ਮੈਂ ਕਿਹਾ ਕੋਈ ਮਸਲਾ ਨਹੀਂ ਬੱਚਿਆ, ਮੈਂ ਤੇਰੇ ਨਾਲ ਨਵਾਂ ਜਿੰਨ ਭੇਜਾਂਗਾ। ਹਾਂ ਇਹਨੂੰ ਮੈਂ ਭੇਜਿਆ, ਮੈਂ ਕਿਹਾ ਲੈ ਵੀ ਇਹਦੇ ਸਾਰੇ ਜਵਾਬ ਤੂੰ ਦੇਣੇ। ਉਹਦੇ ਇੰਟਰਵਿਊ ਦੇ। ਹਾਂਜੀ ਹਾਂ ਇਹ ਚਲੇ ਗਿਆ ਉੱਥੇ, ਜਾ ਕੇ ਪੁੱਛੋ ਇਹਨੇ ਕੀ ਚਬਲ ਮਾਰੀ ਉੱਥੇ, ਦੱਸ ਜਰਾ। ਭਾਜੀ ਉਹਨੇ ਹੁਣ ਮੇਰੇ ਕੋਲ, ਮੈਂ ਤਾਂ ਅੰਦਰ ਚਿਮੜਿਆ ਹੋਇਆ ਸੀਗਾ, ਉਹਨੇ ਮੈਨੂੰ ਪੁੱਛਿਆ ਤੇਰੇ ਵਾਲਦ ਦਾ ਨਾਮ ਕੀ, ਮੈਂ ਕੋਹ ਕਾਫਲੇ ਵਾਲਦ ਦਾ ਦੱਸਦਾ। ਤੇ ਉਹਦੇ ਆਈਡੀ ਕਾਰਡ ਤੇ ਕੁਝ ਉਹਦੇ ਆਈਡੀ ਕਾਰਡ ਤੇ ਹੋਰ ਪੁੱਛਦੀ, ਉਹਨੇ ਕਰ ਦੇਣਾ ਕਿ ਨਹੀਂ ਤੂੰ ਝੂਠ ਬੋਲਣ ਡਿਆ। ਮੈਂ ਤੇ ਆਪਣੇ ਵਾਲਦ ਤੇ ਦੱਸਣਾ ਸੀ ਨਾ। ਹੁਣ ਯਾਰ ਮੈਨੂੰ ਪਿਓ ਬਦਲ ਲੈਂਦਾ ਉੱਥੇ। ਭਾਜੀ ਉਹਨੇ ਉਸ ਬੱਚੇ ਨੂੰ ਪੁੱਛਿਆ ਸੀ, ਇਹਨੇ ਉਹਦਾ ਜਵਾਬ ਦੇਣਾ ਸੀ। ਉਹਨੇ CV ਤੇ 16 ਪੜ੍ਹਿਆ ਲਿਖਿਆ ਸੀਗਾ, ਮੈਂ ਕੱਖ ਵੀ ਨਹੀਂ ਪੜ੍ਹਿਆ। ਮੈਂ ਕਿਹਾ ਨਹੀਂ ਜੀ ਕਦੇ ਸਕੂਲ ਗਏ ਨਹੀਂ ਹੈਗੇ, ਮੈਂ ਤਾਂ ਪੜ੍ਹੇ ਨਹੀਂ ਹੈਗਾ। ਉਹਨਾਂ ਨੇ ਧੱਕਾ ਮਾਰ ਕੇ ਉਹਨੂੰ ਕੱਢਿਆ। ਫਿਰ ਉਹਨੇ ਨਹੀਂ ਉਹ ਇਹ ਨਾਲ ਹੀ ਸੀ, ਹਾਂਜੀ ਹਾਂਜੀ ਫਿਰ ਇਹਨੂੰ ਵੀ ਪਏ ਵਿੱਚ ਹੀ। ਬਿਲਕੁਲ ਪਏ। ਬਾਕੀ ਉਸ ਤੂੰ ਕੀ ਚਾਹੁੰਦਾ ਹੁਣ? ਭਾਜੀ ਮੈਂ ਤੇ ਕੋਈ ਆਈ ਚਾਹੁੰਦਾ, ਮੈਨੂੰ ਹੋਰ ਕਿਸੇ ਬੰਦੇ ਕੋਈ ਭਾਜੀ ਲਵਾ ਦਿਓ, ਤੁਹਾਡੀ ਮਿਹਰਬਾਨੀ। ਖਰਚੇ ਨੇ ਪੂਰੇ ਹੋਣ ਦੇ ਭਾਜੀ, ਯਕੀਨ ਮੰਨੋ ਕੋਲੋਂ ਪੈਸੇ ਪੈਣ ਡਏ ਆ। ਕੰਮ ਸਹੀ ਕਰ ਲੈ, ਇਹੀ ਬੰਦਾ ਸਹੀ ਹੈ। ਕੰਮ ਸਹੀ ਕਰ ਆਪਣਾ। ਭਾਜੀ ਮੇਰੇ ਕੋਲ ਹਲਾਲ ਕੰਮ ਕਰਾਵੇ। ਆ ਯੂਟਰੀ ਸਟੋਰ ਦਾ ਚੀਨੀ ਚੋਰੀ ਕਰਾਉਣ ਵਾਲੇ ਬੰਦਿਆਂ ਕੋਲ ਨਹੀਂ ਵੀ ਆ ਜ਼ਿਆਦਤੀ ਹੈ। ਭਾਜੀ ਮੇਰੇ ਕੋਲ ਜਿਹੜਾ ਗਾਹਕ ਆ ਕੇ ਮੈਂ ਨਾ ਨਹੀਂ ਕਰਦਾ। ਇਹ ਨਜਾਇਜ਼ ਕੰਮਾਂ ਨਾਲ ਹੀ ਮੈਂ ਜਿੰਨ ਰੱਖੇ ਹੋਏ, ਹੋਰ ਕੀ ਮੈਂ ਇੱਥੇ ਕਰਦਾ। ਮੇਰੀ ਗੱਲ ਸੁਣੋ ਭਾਜੀ, ਇਹ ਕਿਸੇ ਕੰਮ ਦਾ ਜਿੰਨ ਨਹੀਂ। ਮੇਰੇ ਪੈਸੇ ਪੂਰੇ ਕਰਾ ਦਿਓ। ਇਹ ਮੇਰੇ ਕੋਲ ਆਜ਼ਾਦੀ ਚਾਹੁੰਦਾ, ਮੈਂ ਵੀ ਇਹਦੇ ਕੋਲ ਆਜ਼ਾਦੀ ਚਾਹੁੰਦਾ। ਕਿੰਨੇ ਪੈਸੇ ਹੈ? ਲੱਖ ਰੁਪਈਆ ਇਹਨੂੰ ਮੈਂ ਐਡਵਾਂਸ ਦਿੱਤਾ। ਲੱਖ ਰੁਪਏ ਦਾ ਭਾਜੀ ਉਦੋਂ ਸਾਡੇ ਨਾਲ ਕੁਝ ਵੀ ਨਹੀਂ ਆਉਂਦਾ। ਉਹ ਇੱਥੇ ਮੈਂ ਖਾ ਪੀ ਗਿਆ ਵਾ ਭਾਜੀ। ਚਲੋ ਉੱਥੇ ਕੁਝ ਨਹੀਂ ਆਉਂਦਾ, ਲੇਕਿਨ ਇੱਥੇ ਬੜਾ ਕੁਝ ਆ ਜਾਂਦਾ ਭਾਜੀ। ਉਹ ਲੱਖ ਐਡਵਾਂਸ ਇਹਦੀ ਜਗ੍ਹਾ ਤੇ ਦਿੱਤਾ, 4000 ਰੁਪਈਆ ਇਹਨੂੰ ਮੈਂ ਦਿੱਤਾ ਐਡਵਾਂਸ। ਉਸ ਤੋਂ ਬਾਅਦ ਕੋਈ 70-80 ਹਜ਼ਾਰ ਰੁਪਏ ਦਾ ਇਹ ਖਾਣਾ ਖਾ ਗਿਆ ਹੋਟਲ ਤੋਂ। 2 ਲੱਖ ਰੁਪਏ ਹੋ ਗਏ ਤਕਰੀਬਨ। ਭਾਜੀ ਜਿਹੜਾ ਇਹਨੂੰ ਲੱਖ ਰੁਪਏ ਦਿੱਤਾ ਨਾ, ਦੁਪਹਿਰ ਨੂੰ ਮੈਨੂੰ ਲੱਖ ਰੁਪਏ ਦਿੱਤਾ, ਸ਼ਾਮ ਨੂੰ ਮੈਨੂੰ ਕਹਿੰਦਾ ਆਪਾਂ ਲੂਡੋ ਖੇਡ ਗਏ। ਉਹ ਲੂਡੋ 'ਚ ਮੇਰੇ ਕੋਲ ਲੱਖ ਰੁਪਏ ਜਿੱਤ ਗਏ। ਭਾਜੀ ਤੁਸੀਂ ਨਾ ਖੇਲਦੇ, ਦੇਖੋ ਲੈ ਭਾਜੀ ਅਗਵਾ ਜਵਾਬ ਦਿੰਦਾ ਨਾ ਖੇਲਦੇ। ਤੂੰ ਜਿੰਨ ਸੀ, ਤੂੰ ਕਿਸੇ ਮੰਤਵ ਨਾਲ ਜਿੱਤ ਜਾਂਦਾ। ਮੈਂ ਭਾਜੀ ਜੋਗੀ ਸੀ, ਮੈਂ ਆਪਣੇ ਹਿਸਾਬ ਨਾਲ ਜਿੱਤ ਗਿਆ। ਭਾਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸਾਰੇ ਕੰਮ ਛੱਡ ਕੇ ਜੀ ਮੈਨੂੰ ਦੱਸੋ ਵੀ ਆ ਸਾਡੀਆਂ ਭੈਣਾਂ, ਕਈ ਸਾਡੀਆਂ ਮਾਵਾਂ ਭੈਣਾਂ ਧੀਆਂ, ਮਤਲਬ ਇਹਨਾਂ ਨੂੰ ਕੋਈ ਮਸਲਾ ਬਣਦਾ ਤੇ ਇਹ ਤੁਹਾਡੇ ਵਰਗੇ ਬੰਦਿਆਂ ਕੋਲ ਜਾਂਦੀਆਂ ਨੇ ਬਿਲਕੁਲ। ਤੇ ਜਾ ਕੇ ਤੇ ਇਹ ਵੱਡੇ ਵੱਡੇ ਕੰਮ ਦੱਸਦੀ ਜੀ, ਮੇਰੀ ਸੱਸ ਜਿਹੜੀ ਨਾ ਉਹ ਰਾਹੇ ਰਾਸਤੇ ਲੈ ਆਓ, ਮੇਰੀ ਸੱਸ ਮੇਰੇ ਨਾਲ ਜ਼ੁਲਮ ਨਾ ਕਰੇ। ਉਹ ਅੱਗੋਂ ਤਵੀਜ਼ ਦਿੰਦੇ ਰਹਿੰਦੇ ਨੇ, ਆ ਸੱਸ ਨੂੰ ਇਦਾਂ ਕਰਦੀ ਇਦਾਂ ਕਰਦੀ, ਆ ਮੇਰਾ ਬੰਦਾ ਜੀ ਮੇਰੇ ਕਹੇ ਕਾਰ ਚ ਨਹੀਂ, ਆ ਜੀ ਇਦਾਂ ਵਾ, ਆ ਜੀ ਮੈਂ ਬਾਹਰ। ਇਹ ਜਿਹੜੀ ਇੱਕ ਤੁਹਾਡੇ ਮੁਕੱਦਰ ਜਾਂ ਕਿਸਮਤ ਚ, ਅਸੀਂ ਕਹਿੰਦੇ ਯਾਰ ਇਸ ਬੰਦੇ ਦੀ ਕਿਸਮਤ ਚ ਨਹੀਂ ਸੀ ਬਾਹਰ ਜਾਣਾ, ਇਸ ਬੰਦੇ ਦੀ ਕਿਸਮਤ ਚ ਇਦਾਂ, ਇਹ ਸਾਰਾ ਤੁਹਾਨੂੰ ਲੱਗਦਾ ਵਾ ਕਿ ਇੰਜ ਦੁਆਵਾਂ ਨਾਲ ਜਾਂ ਤਵੀਜ਼ਾਂ ਦੇ ਨਾਲ, ਮਤਲਬ ਇੱਕ ਕਾਇਨਾਤ ਦੀ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਉਹਨੂੰ ਸੈਟਲਮੈਂਟ ਕਰ ਸਕਦੇ ਆਪਣੇ ਹਿਸਾਬ ਦੀ? ਤੁਸੀਂ ਸਮਝਦਾਰ ਆਦਮੀ ਹੋ, ਇੰਜ ਹੋ ਸਕਦਾ? ਪਹਿਲੇ ਦੱਸੋ। ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਹੋ ਸਕਦਾ। ਮੇਰੇ ਹਿਸਾਬ ਨਾਲ ਤਾਂ ਇੱਕ ਕੁਦਰਤ ਆ, ਇੱਕ ਰੱਬ ਦਾ ਕੰਮ ਆ। ਬਿਲਕੁਲ। ਦੇਖੋ ਨਾ, ਮੇਰੀ ਗੱਲ ਸੁਣੋ ਯਾਰ ਨਾਜ਼ਰੀਨ, ਪਤਾ ਨਹੀਂ ਤੁਹਾਨੂੰ ਤੁਹਾਡੇ ਕਿਸੇ ਕੀਤੇ ਦੀ ਸਜ਼ਾ ਤੁਹਾਡੀ ਸੱਸ ਦੀ ਸ਼ਕਲ 'ਚ ਮਿਲ ਰਹੀ। ਹਾਂ ਬਿਲਕੁਲ ਜੀ, ਬਿਲਕੁਲ ਦਰੁਸਤ ਗੱਲ ਤੁਹਾਡੀ। ਤੁਸੀਂ ਪਤਾ ਨਹੀਂ ਕਿਸੇ ਨਾਲ ਕੀ ਜ਼ਿਆਦਤੀ ਕੀਤੀ, ਤੁਸੀਂ ਆਪਣੇ ਘਰ ਆਪਣੀ ਭਰਜਾਈ ਨਾਲ ਪਤਾ ਨਹੀਂ ਕੀ ਜ਼ਿਆਦਤੀ ਕੀਤੀ ਹੈ, ਤੁਸੀਂ ਕਿਸੇ ਨਾਲ ਕੀ ਜ਼ੁਲਮ ਕੀਤਾ। ਉਸ ਤੋਂ ਬਾਅਦ ਤੁਹਾਨੂੰ ਦੁਨੀਆ ਤੇ ਦਿਖਾਇਆ ਜਾ ਰਿਹਾ ਕਿ 10 ਸਾਲ ਬਾਅਦ, 8 ਸਾਲ ਬਾਅਦ, 7 ਸਾਲ ਬਾਅਦ ਤੁਹਾਡਾ ਵਿਆਹ ਹੋਇਆ ਤੇ ਤੁਹਾਡੇ ਸਹੁਰਿਆਂ ਚੋਂ ਜਾਂ ਸੱਸ ਹੈ ਜਾਂ ਕੋਈ ਹੋਰ ਜਿਹੜਾ ਉਹ ਤੁਹਾਨੂੰ ਕੋਈ, ਤੇ ਤੁਸੀਂ ਬਾਬੇ ਨੂੰ ਕਹਿੰਦੇ ਜੀ ਆ ਦੇਖੋ ਪਤਾ ਨਹੀਂ ਕੀ ਹੋ ਰਿਹਾ। ਹੋ ਸਕਦਾ ਤੁਸੀਂ ਆਪਣੀਆਂ ਕੀਤੀਆਂ ਭੁਗਤਦੇ ਹੋ। ਬਿਲਕੁਲ ਇਸ ਤਰ੍ਹਾਂ ਹੀ ਭਾਜੀ, ਆਪਣੀਆਂ ਹੀ ਕੀਤੀਆਂ ਭੁਗਤ ਰਹੇ ਹੁੰਦੇ ਔਰ ਸਾਡੇ ਕੋਲ ਆ ਜਾਂਦੇ ਨੇ। ਇਹੋ ਜਿਹਾ ਕੋਈ ਚੱਕਰ ਨਹੀਂ ਹੈ। ਤੁਹਾਨੂੰ ਮੈਂ ਦੱਸ ਰਿਹਾ ਕਿ ਅਸੀਂ ਕਿਸੇ ਦਾ ਕੋਈ ਮਾਮਲਾ ਠੀਕ ਨਹੀਂ ਕਰਦੇ, ਲੇਕਿਨ ਸਾਡੇ ਕੋਲ 3-4 ਕੁੰਡੀਆਂ ਨੇ, ਅਸੀਂ ਉਹ ਪੁੱਛੀ ਦੀਆਂ ਨੇ, ਉਹ ਉਹਦੇ ਵਿੱਚ ਆ ਕੇ ਸਾਨੂੰ ਮੰਨਣ ਲੱਗ ਪੈਂਦੇ। ਮਤਲਬ ਕਿ ਤੁਸੀਂ ਮੇਰੇ ਕੋਲ ਆਏ, ਮੈਂ ਤੁਹਾਨੂੰ ਕਹਾਂਗਾ ਓਏ ਧੁੱਪ 'ਚ ਆਇਆ, ਬੁਰਾ ਹਾਲ ਹੋਇਆ, ਸਾਈਕਲ ਬਾਹਰ ਖਿਲਾ ਰਹੇ, ਹੁਣ ਸਾਈਕਲ ਬਾਹਰ ਹੀ ਖਿਲਾਰਨਾ। ਮਤਲਬ ਕਿ 4-5 ਅਸੀਂ ਸਵਾਲ ਐਸੇ ਅੱਛਾ, ਬਾਹਰ ਬੰਦੇ ਖੜੇ ਹੁੰਦੇ ਜਿਹੜੇ ਅੰਦਰ ਦੱਸ ਵੀ ਦਿੰਦੇ। ਜੀ 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 ਜੀ, ਇਹ ਵੀ ਸਿਸਟਮ ਹੁੰਦਾ ਜੀ। ਬਿਲਕੁਲ। ਉਹ ਸਾਨੂੰ ਦੱਸਦੇ ਨੇ ਕਿ ਉਹ ਮੈਂ ਦੇਖਿਆ ਸੀ ਇੱਕ ਬਾਬੇ ਹੋਣਾ ਦਾ, ਉਹ ਕਿਸੇ ਨੇ ਐਕਸਪੋਜ਼ ਕੀਤਾ ਸੀ। ਉਹ ਬਾਬੇ ਹੋਣੀ ਅੰਦਰ ਬੈਠੇ ਨੇ ਕਿਸੇ ਤੀਜੇ ਕਮਰੇ 'ਚ, ਉੱਥੇ ਬਾਬੇ ਹੋਣਾ ਨੇ ਕੈਮਰਾ ਸ਼ੈਮਰਾ ਬਾਹਰ ਦਾ ਸਾਰਾ ਲਾਇਆ। ਹੁਣ ਉਹ ਬਾਹਰ ਆਉਂਦਾ ਨਾ ਬੰਦਾ, ਮੈਕ ਲੱਗਾ, ਹੁਣ ਉਹ ਬਾਹਰ ਬੰਦਾ ਹੁੰਦਾ ਵਾ, ਉਹ ਆ ਕੇ ਤੇ ਉਹ ਇੱਕ ਪਰਚੀ ਲੈਂਦੇ ਨੇ। ਹਾਂਜੀ ਕੀ ਮਸਲਾ ਜੀ? ਇਹ ਮੇਰੀ ਬੇਟੀ ਨੂੰ ਮਸਲਾ ਜੀ, ਮੇਰੀ ਬੇਟੀ ਦੀ ਸ਼ਾਦੀ ਨਹੀਂ ਹੋ ਰਹੀ। ਕਿੰਨੀ ਉਮਰ ਹੈ ਜੀ ਇਹਦੀ? ਇਹਦੀ ਜੀ 27 ਸਾਲ। ਅੱਛਾ ਜੀ, ਕਿਹੜੇ ਇਲਾਕੇ 'ਚੋਂ ਆਏ ਜੋ? ਅਸੀਂ ਜੀ ਲਾਹੌਰੋਂ ਆਏ ਹਾਂ। ਅੱਛਾ,
ਉਹ ਅੰਦਰੋਂ ਬਾਬਾ ਨੇ ਸੁਣ ਲਿਆ, ਸਾਰਾ ਕੁਝ ਸੁਣ ਲਿਆ। ਸਾਰਾ ਕੁਝ ਸੁਣ ਲਿਆ। ਹੁਣ ਉਹ ਅੰਦਰ ਗਈ, ਅੱਧਾ ਘੰਟਾ ਬੈਠੀ, ਜਦੋਂ ਬਾਬੇ ਕੋ ਆਈ ਉਹਨੂੰ ਜ਼ੇਨ ਚੋਂ ਵੀ ਗੱਲ ਨਿਕਲ ਗਈ ਕਿ ਵੀ ਇਹ ਵੀ ਗੇਮ ਹੋ ਸਕਦੀ। ਬਾਬਾ ਨੇ ਬੈਠਿਆ ਕਹਿਣਾ ਲਾਹੌਰੋਂ ਆਈ ਆ, ਉਹਨੇ ਕਹਿਣਾ ਓਏ ਮੌਲਾ ਕਰ ਵਿਆਹ ਨਹੀਂ ਹੋ ਰਿਹਾ ਇਹਦਾ, ਉਹਨੇ ਕਹਿਣਾ ਬਾਬਾ ਜੀ 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 ਅਸੀਂ ਇਸ ਤਰ੍ਹਾਂ ਕਦਮਾਂ 'ਚ ਲਾਈਦਾ ਹੈ, ਬਿਲਕੁਲ। ਤੇ ਉਹ ਭਾਜੀ ਉਸ ਤੋਂ ਬਾਅਦ ਉਹਨੇ ਜਨਾਬ ਜੀ ਨੇ 5-7 ਗੱਲਾਂ ਬਾਬੇ ਨੇ ਉਹਨੂੰ ਦੱਸਣੀਆਂ ਨਾ, ਉਹਨੇ ਮਰੀਦ ਨਹੀਂ ਹੋ ਜਾਣਾ। ਹਾਂਜੀ ਇਸ ਤਰ੍ਹਾਂ ਹੀ ਇੰਨੀ ਉਮਰ ਹੋ ਗਈ, 27 ਸਾਲ ਹੋ ਗਏ, ਵਿਆਹ ਨਹੀਂ ਹੋ ਰਿਹਾ ਬੱਚੀ ਦਾ, ਜਗ੍ਹਾ ਜਗ੍ਹਾ ਰਿਸ਼ਤੇ ਵੇਖੇ ਨੇ, ਨਾ ਹੋ ਜਾਂਦੀ। ਹੁਣ ਉਹ ਬੁੱਢੀ ਨੂੰ ਪਤਾ ਹੀ ਨਹੀਂ ਹੁੰਦਾ ਵੀ ਪੌਣਾ ਘੰਟਾ ਪਹਿਲੇ ਮੈਂ ਬਾਹਰ ਤੇ ਸਾਰਾ ਦੱਸ ਕੇ ਆਈ। ਜੀ ਇਹੀ ਸਾਡੀਆਂ ਕੁੰਡੀਆਂ ਨੇ ਭਾਜੀ, ਇਸ ਤਰ੍ਹਾਂ ਹੀ ਅਸੀਂ ਮੁਰੀਦ ਬਣਾ ਰਹੇ, ਹੋਰ ਸਾਡੇ ਕੋਲ ਜਾਦੂ ਕੋਈ ਨਹੀਂ। ਨਹੀਂ ਵੈਸੇ ਇੱਕ ਗੱਲ ਆ, ਦੁਆਦਾਰ ਹੁੰਦਾ ਵਾ ਜਿਹੜਾ ਰੱਬ ਨੇ ਦੱਸੀਆਂ ਚੀਜ਼ਾਂ ਕਿ ਵੀ ਤੁਸੀਂ ਉਹ ਕਰੋ, ਲੇਕਿਨ ਇਹ ਨਹੀਂ ਹੁੰਦਾ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ, ਤੁਹਾਡਾ ਇੱਕ ਕਾਰੋਬਾਰ ਆ, ਉਹਨੂੰ ਤੁਸੀਂ ਮਿਹਨਤ ਨਹੀਂ ਕਰ ਰਹੇ, ਉਹਦੇ ਤੇ ਕੋਈ ਟਾਈਮ ਨਹੀਂ। ਬੇਸਿਕਲੀ ਅਸੀਂ ਤੁਹਾਡੇ ਕੋਲ ਪਤਾ ਕਿਉਂ ਜਾਂਦੇ ਆ ਕਿ ਅਗਰ ਮੈਂ ਅੱਜ ਦੁਕਾਨ ਪਾਈ ਆ ਤੇ ਮੈਂ 10 ਸਾਲ ਬਾਅਦ ਐਸਾ ਜਾਣਾ, ਮੈਂ ਕਹਣਾ ਨਹੀਂ ਇਹ 3 ਮਹੀਨਿਆਂ 'ਚ ਚੱਲ ਜਾਏ, ਬਿਲਕੁਲ। ਤੇ ਮੈਂ ਇਧਰੋਂ ਕਹਣਾ ਬਾਬਾ ਕੁਛ ਕਰ 3 ਮਹੀਨਿਆਂ 'ਚ ਚੱਲ ਜਾਏ। ਹਾਂਜੀ ਟਾਈਮ ਸਮਝ ਰਿਹਾ? ਇਹ ਅਸਲ 'ਚ ਕਾਹਲੀ ਜਿਹੜੀ ਨਾ ਇਹ ਸਾਨੂੰ ਮਾਰਦੀ ਹੈ। ਭਾਜੀ ਦੁਨੀਆ ਦਾ ਹਰ ਬੇਵਕੂਫ ਜਿਹੜਾ ਉਹ ਸਾਡਾ ਗਾਹਕ ਹੈ, ਜਿਹਨੂੰ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ, ਉਹ ਕਹਿ ਰਿਹਾ ਕਿ ਬਾਬੇ ਕੋਲ ਚੱਲੀਏ, ਬਾਬਾ ਠੀਕ ਕਰ ਦੇਗਾ। ਤੂੰ ਸਾਰਾ ਕੁਝ ਕਰ ਦੇਣਾ ਜੀ ਕਰੀਦਾ ਕੁਝ ਵੀ ਨਹੀਂ। ਨਹੀਂ ਮਤਲਬ ਤੂੰ ਫੜ ਲੈਣਾ ਹਰ ਹਾਂਜੀ ਕੰਮ ਹਰ ਕੋਈ ਫੜ ਫਿਰ ਲੇ। ਤਦ ਹੀ ਉਹਦੀ ਤੇਰੇ ਨਾਲ ਬਣਦੀ ਨਹੀਂ, ਕਿਉਂਕਿ ਉਹਦੇ ਅੰਦਰ ਕਿਤੇ ਨਾ ਕਿਤੇ ਉਹਦਾ ਜ਼ਮੀਰ ਜੀਦਾ, ਤੇਰਾ ਮਰ ਗਿਆ ਜ਼ਮੀਰ। ਜ਼ਮੀਰ ਮਰ ਗਿਆ, ਲੇਕਿਨ ਬੱਚੇ ਤੇ ਬਾਹਰ ਦੇ ਮੁਲਕਾਂ 'ਚ ਪੜ ਰਹੇ ਨੇ, ਗੱਡੀਆਂ ਥੱਲੇ ਏਸੀ ਲੱਗੇ। ਹਾਂ ਇਹ ਵੀ ਗੱਲ ਸਹੀ ਆ ਵੀ ਉਹ ਹਰ ਇੱਕ ਨੂੰ ਕਹੀ ਜਾਵੇ ਵੀ ਨਹੀਂ ਇਹ ਇਦਾਂ ਨਹੀਂ ਹੁੰਦਾ, ਜਾਓ ਕੋਈ ਅੱਲਾ ਤੋਬਾ ਕਰੋ, ਨਮਾਜ਼ ਪੜੋ, ਜਾਓ ਕੋਈ ਸਦਕਾ ਜ਼ਕਾਤ ਕਰੋ, ਤੇ ਫਿਰ ਇਹਦੇ ਕੋ ਕਿੰਨੇ ਹੋਣਾ? ਭਾਜੀ ਕੋ ਆਪਣਾ ਕੰਮ ਹੋਰ ਕਰਿਆਨਾ ਸਟੋਰ ਪਾ ਲਵੇ, ਕੋਈ ਹਲੀਮ ਦੀ ਰੇਹੜੀ ਲਾ ਲਵੇ, ਕੋਈ ਗੋਸ਼ਤ ਦਾ ਕੰਮ ਨਹੀਂ ਕਰ ਉਹ ਲਵੇ। ਕਾਰੋਬਾਰ ਚੱਲਿਆ ਉਹਦਾ, ਤੂੰ ਇਦਾਂ ਦੇ ਗਲਤ ਕੰਮ ਨਹੀਂ ਕਰਦਾ। ਭਾਜੀ ਮੈਂ ਇਹਦੇ ਖਿਲਾਫ ਆ, ਇਹਨਾਂ ਚੀਜ਼ਾਂ ਤੋਂ ਰੋਕਦਾ ਇਹਨੂੰ, ਯਕੀਨ ਮੰਨੋ। ਉਹ ਭਾਜੀ ਇਹਨੇ ਕੀ ਮੈਨੂੰ ਰੋਕਣਾ, ਇਹਨੇ ਮੇਰਾ ਘਟਾ ਕਰਾਤਾ। ਮੇਰਾ ਨਾਮ ਸੀ ਚੰਗਾ ਭਲਾ, ਲੋਕ ਕਹਿੰਦੇ ਸੀ ਕਿ ਕਿਸੇ ਕੋਲੋਂ ਕੰਮ ਨਹੀਂ ਹੁੰਦਾ, ਨਾਗੀ ਜੋਗੀ ਕੋਲੋਂ। ਜਦੋਂ ਦਾ ਇਹ ਆਇਆ, ਇਹ ਡਰਪੋਕ ਇੰਨਾ ਵਾ, ਰਾਤ ਨੂੰ ਸੁੱਤੇ ਪਏ ਨੂੰ ਮੈਨੂੰ ਉਠਾ ਲੈਂਦਾ ਕਿ ਆਕਾ ਉੱਠ, ਮੈਂ ਵਾਸ਼ਰੂਮ ਜਾਣਾ, ਮੇਰੇ ਨਾਲ ਚੱਲ। ਇਹਨਾਂ ਨੇ ਮੈਨੂੰ ਜਿਸ ਕਮਰੇ 'ਚ ਪਾਇਆ ਨਾ, ਉੱਥੋਂ ਯਕੀਨ ਮੈਨੂੰ ਬਾਹਰ ਦੀ ਚੀਜ਼ਾਂ ਦੀਆਂ ਆਵਾਜ਼ਾਂ ਹੁੰਦੀਆਂ ਵਾ। ਇਦਾਂ ਦੇ ਜੇ ਨਾ ਤਾਂ ਕੋਈ ਤਵੀਲ ਲੈਂਦੇ ਉਹਦੇ ਡਰ ਦਾ। ਕਿ ਕਿਤੇ ਸਕੂਲ ਭਾਜੀ ਮੈਨੂੰ ਦੱਸੋ ਇਹ ਕਿਹੜਾ ਜਿੰਨ? ਭਾਜੀ ਇਹਦਾ ਵੱਡਾ ਮੁੰਡਾ ਮੈਂ ਨਾਲ ਪਾਉਣਾ ਵਾ ਆਪਣੇ, ਉਹਨੂੰ ਨਹੀਂ ਕਦੀ ਜਮੇਰੇ। ਉਹ ਰਾਤ ਨੂੰ ਜੇ ਐਸਾ ਵਾ ਯਕੀਨ ਮੰਨੋ, ਮੇਰੇ ਆਹ ਲੱਤ ਮਾਰਦਾ ਸੁੱਤਾ ਮੇਰੇ 3-4 ਵਾਰੀ ਉਹਨੇ ਮੇਰੇ ਤੇ ਯਾਰ ਤੂੰ ਆਪ ਵੀ ਤੇ ਬਾਹਰ ਦੀ ਚੀਜ਼ ਹੀ ਆ, ਤੂੰ ਉਹਨਾਂ ਨੂੰ ਕਿਉਂ ਡਰਦਾ ਵਾ? ਭਾਜੀ ਇਸ ਬੰਦੇ ਨੂੰ ਸਮਝਾਓ ਕਿ ਮੈਂ ਰਾਤ ਸੁੱਤਾ ਹਾਂ, ਲੈਟਰ ਬੰਦ ਕਰਕੇ ਜਾਇਆ ਕਰ, ਹੁਣ ਡਰ ਲੱਗਦਾ। ਇਹ ਤੇ ਡਰਦਾ ਕਿਤੇ ਆਕਾ ਨੂੰ ਵੀ ਚੰਬੜ ਜਾਂਦਾ। ਭਾਜੀ ਕਹਿੰਦੇ ਮੈਂ ਤਾਂ ਡਬਲ ਬਿੱਲ ਲਾ ਰਿਹਾ ਵਾ, ਰਾਤ ਨੂੰ ਬਲਬ ਨਹੀਂ ਬੰਦ ਕਰਦਾ, ਬਾਲ ਕੇ ਸੌਂਦਾ। ਤੂੰ ਬਲਬ ਕਾਹਤੋਂ ਬਾਲ ਕੇ ਸੋਣਾ? ਕੀ ਵਜ੍ਹਾ ਤੈਨੂੰ ਡਰ ਲੱਗਦਾ ਭਾਜੀ। ਤੇ ਬਲਬ ਬਲਦੇ 'ਚ ਤਾਂ ਨੀਂਦ ਨਹੀਂ ਆਉਂਦੀ। ਮੈਨੂੰ ਜਲਦ ਹੀ ਨੀਂਦ ਆਉਂਦੀ ਭਾਜੀ, ਮੈਨੂੰ ਤੁਸੀਂ ਬਲਬ ਬੰਦ ਕਰ ਦਿਓ ਤਾਂ ਮੈਨੂੰ ਖੌਫ ਆਉਣ ਲੱਗਦਾ, ਐਂ ਲੱਗਦਾ ਮੇਰੇ ਪਿੱਛੇ ਕੋਈ ਖੜਾ ਵਾ। ਕਿਹੜਾ ਜਿੰਨ ਹੈ ਯਾਰ ਇਹ? ਮੇਰੇ ਪਿੱਛੇ ਕੋਈ ਇਨਸਾਨ ਖੜਾ। ਤੂੰ ਰਾਤ ਨੂੰ ਕੁਝ ਪੜ ਕੇ ਸੋਇਆ ਕਰ, ਫੇਰ ਨਹੀਂ ਪੜਨਾ ਕੀ ਭਾਜੀ, ਤਵੀਰ ਕਿਸੇ ਲੜਾਈ ਕਿਸੇ ਨੇ ਲਾ ਲਿਆ ਮੇਰਾ, ਮੋਤੋਂ ਕਰਾਇਆ ਇੱਕ ਜੀ। ਗਲੀ 'ਚ ਤਵੀਜ਼ ਤਵੀਜ਼ ਤੂੰ ਪਾਇਆ ਸੀ? ਹਾਂਜੀ ਭਾਜੀ। ਉਹਦੀ ਵਜ੍ਹਾ ਤੋਂ ਤੈਨੂੰ ਡਰ ਲੱਗ ਲੱਗਦਾ। ਹਾਂਜੀ ਮੈਂ ਚੀਜ਼ਾਂ ਚੀ ਬੜ ਗਏ ਕੋਕ ਆ ਭਾਜੀ। ਆਕਾ ਨੇ ਕਿਹਾ ਫਲਾਣੀ ਜਗ੍ਹਾ ਤੇ ਜਾ ਕੇ ਕੰਮ ਕਰਕੇ ਆ, ਕਹਿੰਦਾ ਫਿਰ ਪੈਟਰੋਲ ਦੇ ਪੈਸੇ ਦਿਓ। ਤੂੰ ਕਹਿੰਦਾ ਜਿੰਨ ਮਾਮਾ ਉੱਡ ਕੇ ਜਾ। ਭਾਜੀ ਰੂਲਸ ਕਹਿੰਦੇ ਬਿਜ਼ਨਸ ਆ ਭਾਜੀ। ਤੇਰੇ ਆਖਾਂ ਨੂੰ ਪੜੀਆਂ ਹੈ ਵਾ। ਹਾਂਜੀ ਪਰੀਆਂ ਹੈ ਭਰੀਆਂ। ਇਹ ਗੁੱਸੇ ਨਾ ਭਰ ਗਿਆ। ਨਹੀਂ ਪੜੀਆਂ ਜਿਹੜੀਆਂ ਹੁੰਦੀਆਂ ਵਾ। ਯਾਰ ਕੋਈ ਇੱਕ ਪਰੀ ਇਹਦੇ ਵਾਸਤੇ ਕੋਈ ਭਰੀ ਹੈ ਤੇਰੇ ਕੋ? ਬਤਾਉਣੀ ਹੈ ਤੂੰ? ਨਹੀਂ ਮੈਂ ਖਾਲੀ ਕਰਕੇ ਦਿੰਦਾ ਹਾਂ ਉਹਨੂੰ। ਹਾਂ ਲਿਆ ਦੇ ਆ ਤੂੰ ਉਹਨੂੰ ਭਰੀ ਦੇ, ਉਹ ਖਾਲੀ ਕਰਕੇ ਦੇ ਦੇ। ਖਾਲੀ ਭਰੀ। ਭਾਜੀ ਇਹ ਬਹੁਤ ਡਰਪੋਕ ਆ। ਦੇਖੋ ਮੈਨੂੰ ਇੱਕ ਗਲੀ 'ਚ ਪ੍ਰੋਜੈਕਟ ਤੇ ਭੇਜਿਆ ਕਿ ਜਾ ਉਸ ਗਲੀ 'ਚ ਕੰਮ ਕਰਕੇ ਆ। ਕੀ ਉਹ ਕਿਸੇ ਸੱਸ ਨੂੰ ਉਹਦਾ ਰੋਲਾ ਸੀ, ਇਹਨੇ ਕਲੀਅਰ ਕਰਨਾ ਸੀ। ਇਹ ਗਲੀ 'ਚ ਗਿਆ, ਉੱਥੇ ਨੁੱਕਰ ਤੇ 3 ਘੰਟੇ ਬੈਠਾ ਰਿਹਾ। ਕਿਉਂ? ਉਹ ਗਲੀ 'ਚ ਕੁੱਤਾ ਫਿਰ ਰਿਹਾ ਸੀ, ਇਹ ਦੇਖ ਰਿਹਾ ਸੀ ਕੋਈ ਬੰਦਾ ਆਵੇ ਮੈਂ ਨਾਲ ਟੁਰ ਕੇ ਜਾਵਾਂ। ਭਾਜੀ ਮੈਂ ਇੱਕ ਬੰਦੇ ਦੀ ਯਕੀਨ ਮੈਨੂੰ ਗਾਇਬ ਹੋ ਕੇ ਬੜਿਆ ਵਾ, ਮੈਂ ਕਿਹਾ ਚੱਲ ਉਰੇ ਹੋ ਕੇ ਨਿਕਲ ਜੂਗਾ, ਮੈਂ ਕੁੱਤੇ ਤੋਂ ਬਚ ਜੂਗਾ। ਕੁੱਤੇ ਨੇ ਆ ਜਾ ਕੇ ਉਹਦੀ ਪਿੰਨੀ ਫੜ ਲਈ, ਸਿੱਧਾ ਮੇਰੇ ਵੀ ਦੰਦ ਚੁੱਕ ਗਿਆ ਉਹਦਾ। ਉਹ ਨੰਗੇ ਹੋਰ ਪਾਸੋਂ ਦੇ। ਇੱਕ ਭਾਜੀ ਜਗ੍ਹਾ ਸੀ, ਅਸੇਬ ਸੀ, ਉੱਥੇ ਸਾਇਆ ਸੀ। ਉਹ ਗਾਹਕ ਮੇਰੇ ਕੋਲ ਆ ਗਿਆ ਕਿ ਜੀ ਸਾਡੀ ਜਗ੍ਹਾ ਕਲੀਅਰ ਕਰਾਓ। ਇਸ ਜਿੰਨ ਨੂੰ ਮੈਂ ਭੇਜਿਆ ਕਿ ਜਾ ਬਈ ਇਹਨਾਂ ਦੀ ਜਗ੍ਹਾ ਕਲੀਅਰ ਕਰਾ ਕੇ ਆ, ਇਹਨੂੰ ਪੁੱਛੋ ਕੀ ਫੇਕ ਪੂਣਾ ਕਰਕੇ ਆਇਆ ਉੱਥੇ, ਦੱਸੋ ਯਾਰ। ਉਹ ਯਾਰ ਤੂੰ ਕੋਈ ਛੋਟਾ ਕੰਮ ਫੜ ਯਾਰ, ਤੇ ਇੱਥੇ ਆਪਣੇ ਇਲਾਕੇ ਵਾਲਾ ਕੰਮ ਫੜਨਾ ਭਾਜੀ। ਉਹ ਜਿੱਥੇ ਮੈਨੂੰ ਭੇਜਿਆ ਭਾਜੀ ਪਲਾਜ਼ਾ ਖਾਲੀ ਕਰਾਉਣਾ ਸੀਗਾ, ਇੰਜ ਕਰਕੇ ਮੈਂ ਗਿਆ, ਮੈਂ ਕਿਹਾ ਯਾਰ ਮੈਂ ਕਰਾ ਲਾਂਗਾ, ਚੱਲ ਕੋਈ ਨਹੀਂ 4 ਪੈਸੇ ਬਣ ਜਾਣਗੇ। ਭਾਜੀ ਕੋਈ 150-200 ਜਿੰਨ ਹੋਰ ਉੱਥੇ ਲੱਗਾ ਹੋਇਆ, ਜਿਨ੍ਹਾਂ ਨੇ ਉਹ ਸੇਵ ਕੀਤਾ ਸੀ। ਅਸੇਬ ਕੀਤਾ ਸੀ ਭਾਜੀ, ਸਾਇਆ ਸੀ ਜਿੰਨਾਂ ਦਾ। ਉਹ 300-400 ਜਿੰਨ ਉੱਥੇ ਫਿਰਨ। ਤੇ ਉਹਨਾਂ ਨਾਲ ਗੱਲਬਾਤ ਕਰਨੀ ਸੀ ਕਿ ਭਾਈ ਤੁਸੀਂ ਨਿਕਲੋ ਇੱਥੋਂ। ਮੈਂ ਕਿਹਾ ਗੱਲਬਾਤ ਕੀਤੀ ਇਹਨੇ ਭਾਜੀ, ਗੱਲਬਾਤ ਕੀਤੀ। ਉਹਨਾਂ ਦਾ ਜਿਹੜਾ ਮੇਨ ਚਾਚਾ ਜਿੰਨ ਸੀਗਾ, ਮੇਨ ਚਿੱਟੇ ਵਾਲਾਂ ਵਾਲਾ, ਉਹਨੂੰ ਜਾ ਕੇ ਕਹਿੰਦਾ ਇਹ ਮੈਂ ਇੱਥੇ ਕੰਮ ਦਾ ਪਤਾ ਕਰਨ ਆਇਆ ਜੀ। ਦਿਹਾੜੀ ਦੇ ਉਹਦੇ ਚੱਕਰਾਂ 'ਚ ਸਿੱਧਾ ਦੱਸ ਕੇ ਮੈਂ ਚੰਡਾ ਖਾ ਲੈਂਦਾ ਉਹਨੂੰ ਕਿ ਮੈਂ ਇੱਥੇ ਤੁਹਾਨੂੰ ਬਾਹਰ ਕੱਢਣ ਆਇਆ। ਇਹ ਕੰਮ ਸਾਰੇ ਤੇਰੇ ਕੋਲ ਇੱਥੇ ਲਾਗੇ ਤੇ ਕਰਾਉਂਦਾ ਜਾਂ ਕਿਤੇ? ਉਹ ਜਾਣਦੇ ਹੋ ਭਾਜੀ, ਕਿਤੇ ਸ਼ੱਕਰ ਭੇਜਤਾ, ਕਿਤੇ ਕਰਾਚੀ ਭੇਜਤਾ, ਮੈਨੂੰ ਸਿੰਧ ਵੀ ਭੇਜਦਾ, ਗੜੀ ਛਾਊ ਭੇਜ ਦਿੰਦਾ ਵਾ।
ਵੀ ਤੂੰ ਰੁਪਈਆ 250 ਲੈ ਕੇ ਮੈਨੂੰ ਤਾਂ ਚੀਲੀ ਲੈਣਾ ਕਰ ਜਾ। ਮੈਂ ਬੱਸਾਂ ਬਦਲ ਕੇ ਉੱਥੇ ਜਾਣਾ। ਹੁਣ ਇੱਕ ਮਿਸਾਲ ਆ ਮੀਆਂ ਸਿੰਧ ਜਾ ਕੇ ਕੀ ਕਰਦਾ ਤੂੰ? ਸਿੱਧ ਜਾ ਕੇ ਬੰਦਾ ਕੰਮ ਕਰਨਾ ਸੀ, ਕਹਿੰਦਾ ਬੰਦੇ ਜੋ ਇੰਜ ਕਰਕੇ ਨਾ ਸਾਇਆ ਕੱਢ ਕੇ ਲਿਆ। ਹੁਣ ਮੈਨੂੰ ਉਹਦੀ ਸਮਝ ਨਾ ਆਵੇ ਸਾਏ ਦੀ, ਉੱਧਰ ਦਾ ਸੀਗਾ ਸਿੰਧ ਦਾ, ਮੈਂ ਇੱਧਰ ਦਾ ਸੀ ਪੰਜਾਬ ਦਾ, ਇੱਕ ਦੂਜੇ ਨਾਲ ਘੈਂਟਾ ਪਿਆ ਸੀ ਚੱਲਦੀ ਤੇ ਸਾਡੀ। ਉਹਨੇ ਤੇਰੀ ਉਹ ਧਾੜੋ ਮਾੜੋ ਕਰਦਾ ਰਿਹਾ। ਧਾਣੋ ਮਾਣੋ ਕਰੀ ਜਾਵੇ, ਮੈਨੂੰ ਕਹੀ ਜਾਵੇ ਸਾਈਂ ਜਿੰਨ ਸਾਈਂ ਜਿੰਨ ਸਾਈਂ। ਜਿੰਨ ਤਾਂ ਉਹਨੇ ਨਹੀਂ ਇਹਦੀ ਇੱਜ਼ਤ ਜਿੰਨ ਸਾਈ ਇਹਨੂੰ ਉਹ ਕਹਿ ਰਿਹਾ ਅਦਾ ਜਿਨ ਸਹੀ। ਭਾਜੀ ਉਹਦੀ ਮੈਨੂੰ ਸਮਝ ਹੀ ਨਾ ਆਵੇ ਬਿਲਕੁਲ। ਮੈਂ ਘੰਟਾ ਬੈਠ ਰਿਹਾ, ਠੀਕ ਹੈ। ਫਿਰ ਗੂਗਲ ਟਰਾਂਸਲੇਟਰ ਕੀਤਾ ਮੈਂ ਗੂਗਲ ਟਰਾਂਸਲੇਟਰ ਦੇ ਅੱਗੇ ਕੀਤਾ, ਉਹ ਫਿਰ ਮੈਂ ਆਪਣੇ ਲਾਗੇ ਕੀਤਾ। ਮੈਨੂੰ ਪਤਾ ਲੱਗ ਗਿਆ ਵੀ ਆਹ ਕੁਝ ਕਹਿਣ ਡਿਆ ਵਾ। ਉਹਨੂੰ ਬੋਤ ਨੇ ਕਿਹਾ ਜਦ ਸਾਇਆ ਕੱਢ ਕੇ ਲਿਆ ਉੱਥੇ ਭਾਈ ਉਹਨਾਂ ਦਾ ਨਾਂ 1500 ਵੀ ਕੱਢ ਲਿਆ। ਮੈਂ ਸਿਰੀ ਦਿੱਤੀ ਭਾਜੀ, 2.5 ਕਿਲੋ ਗੋਸ਼ਤ ਦਿੱਤਾ ਉਹਨੂੰ, ਫਿਰ ਸੱਪ ਮਾਰ ਕੇ ਦਿੱਤਾ, ਫਿਰ ਉਹ ਜਿੰਨ ਨਿਕਲੇ ਉਹ ਚੋਂ ਭਾਜੀ। ਇਹਨੂੰ ਮੈਂ ਕਿਹਾ ਕਿ ਸਾਇਆ ਕੱਢ ਕੇ ਲਿਆਏ, ਉਹਨਾਂ ਦਾ ਹਮਸਾਇਆ ਕੱਢ ਕੇ ਲਿਆਏ ਭਾਈ। ਹਮਸਾਏ ਨਾਲ ਦੀ ਲੱਗਦੀ ਬਹੁਤ ਸੀ ਭਾਜੀ। 500 ਰੁਪਏ ਚ ਹਮਸਾਏ ਨਿਕਲਣਾ ਸੀ। ਉਹ ਮਾਲਕ ਆਪ ਤੋਂ ਉਧਰ ਹੈ ਨੀ ਸੀਗਾ। ਜੇ ਖਾਲੀ ਹੈ ਜੋ ਤਾਂ ਵੀ ਬੋਲਦਾ ਤੂੰ ਫਿਰ। ਇੱਕ ਭਾਜੀ ਸ਼ਾਦੀशुदा ਜੋੜਾ ਆ ਗਿਆ ਮੇਰੇ ਕੋਲ, ਇਹਨੇ ਐਸੀ ਚਬਲ ਮਾਰੀ ਕਿ ਉਹ ਮੇਰਾ ਪੱਕਾ ਗਾਹਕ ਸੀ ਟੁੱਟ ਗਿਆ। ਉਹਨਾਂ ਨੇ ਆ ਕੇ ਕਿਹਾ ਕਿ ਬਾਬਾ ਜੀ ਸ਼ਾਦੀ ਹੋ ਗਈ ਹੈ ਸਾਡੀ, ਬੱਚਾ ਨਹੀਂ ਹੋ ਰਿਹਾ, ਬੱਚਾ ਹੋਣਾ ਚਾਹੀਦਾ। ਮੈਂ ਕਿਹਾ ਜੀ ਜਾਓ, ਇਸ ਸਾਲ ਦੇ ਵਿੱਚ ਬੱਚਾ ਹੋ ਜਾਏਗਾ, ਦੁਆ ਕਰਾਂਗੇ, ਦਮ ਕਰਾਂਗੇ, ਤੁਹਾਨੂੰ ਤਵੀਤ ਦੇਾਂਗੇ। ਇਹ ਪਿੱਛੇ ਖਲੋਤਾ ਉਹਨਾਂ ਨੂੰ ਕਹਿ ਰਿਹਾ ਕਿ ਨਹੀਂ ਹੋਣਾ। ਮੈਂ ਸਿਰਫ ਇੰਨਾ ਕਹੇ ਦਿਖਾਈ ਜਦੋਂ ਤੇਰਾ ਬੱਚਾ ਹੋਇਆ ਬਸ। ਆ ਵੀ ਮੈਨੂੰ ਜੇ ਪਿਓ ਦਾ ਤਾਂ ਮੈਨੂੰ ਦੱਸੀ। ਮੈਨੂੰ ਦਿਖਾਉਣਾ, ਮੈਂ ਕਿਹਾ ਜੇ ਤੇਰੇ ਕੋਲ ਇਹਦੇ ਕੋਲ ਤੈਨੂੰ ਬੱਚਾ ਮਿਲ ਗਿਆ। ਇਹਨੇ ਆਪਣੇ ਬੱਚੇ ਲੈ ਕੇ ਪਾਲੇ ਹੋਏ ਆ। ਇਹੋ ਹੀ ਗੱਲਾਂ ਇਹਨੇ ਗਾਹਕ ਨੂੰ ਕਹਿਤੀਆਂ ਭਾਜੀ। ਇਹ ਬੇਲਾਦਾ ਵਾ ਭਾਜੀ, ਤੇ ਆਪਣੇ ਔਲਾਦ ਨਹੀਂ ਹੈਗੀ ਯਕੀਨ। ਇਹਨੂੰ ਨਾ ਥੀਏਟਰ ਤੇ ਲਵਾ ਲੈ। ਹਾਂ ਇਹਨੂੰ ਨਾ ਕਿਤੇ ਇਹ ਜੁਗਤ ਪਾਸ ਜਿੰਨਾ ਇਹਨੂੰ ਨਾ ਥੀਏਟਰ ਤੇ ਲਵਾ ਲੈ। ਬਿਲਕੁਲ ਇਹ ਹੋਰ ਟੈਪ 4-5 ਰੁਪਏ ਹਫਤੇ ਤੈਨੂੰ ਲਵਾ ਦੇ ਉੱਥੇ ਕਿਤੇ। ਇਹਨੇ ਮੈਨੂੰ 15 ਤੇ ਥੀਏਟਰ ਤੇ ਲਵਾਇਆ ਵਾ। ਹਾਂ ਸਿਰਫ ਮੈਂ 2 ਲੈਣੇ ਕਹੀ ਗਿਆ ਆਉਂਦੇ ਆਈ। ਕਾਹਦਾ ਰੌਲਾ ਪਾਇਆ ਆ, ਕਾਹਦਾ ਰੌਲਾ ਪਾਇਆ। ਮੈਂ ਇਹੀ ਕਹਿੰਦਾ ਸੀ ਬਸ, ਮੁੜ ਕੇ ਮੈਨੂੰ ਪਿੱਛੋਂ ਪੱਲੇ ਤੋਂ ਆਇਆ ਸੀ, ਉਹ ਆਇਆ ਬਾਹਰ, ਆਇਆ ਬਾਹਰ, ਏਦਾਂ ਕਹੀ ਜਾਂਦਾ। ਭਾਈ ਸ਼ੁਰੂ ਚ ਇਹ ਐਂਟਰੀਆਂ ਕਰਨੀਆਂ ਪੈਂਦੀਆਂ ਨੇ। ਨੌਕਰ ਦੀ ਐਂਟਰੀ ਕੇ ਵੱਡੀ ਬੀਬੀ ਜੀ ਹੁਣਾਂ ਦਾ ਵਿਆਹ ਵਾ, ਸਾਰੀ ਕੋਠੀ ਮੈਂ ਹੀ ਸਾਫ਼ ਕਰਕੇ। ਇਸ ਟਾਈਪ ਦੀਆਂ ਇਹਦੀਆਂ ਐਂਟਰੀਆਂ ਸੀ ਇਹ, ਲੇਕਿਨ ਇਹਦਾ ਦਿਲ ਨਹੀਂ ਲੱਗਾ। ਆ ਗਿਆ ਡਰਾਮੇ 'ਚ ਜਿਹੜੇ ਸਭ ਤੋਂ ਪਹਿਲੇ ਹੁੰਦੇ ਆ ਮੁਲਾਜ਼ਮ ਟੈਪ ਮੇਰੇ ਕੋਲ ਬਿਠਾਊ ਐਂਟਰੀਆਂ ਕਰਾਈਆਂ ਨੇ ਭਾਈ ਸਾਰੀਆਂ, ਨੌਕਰਾਂ ਦੀਆਂ ਐਂਟਰੀਆਂ। ਨੌਕਰਾਂ ਵਾਲੀਆਂ ਐਂਟਰੀਆਂ ਕਰਾਣੀਆਂ ਜੀ। ਇੱਕ ਡਰਾਮੇ ਜਿਹਦਾ ਸੀਨ ਸੀ ਕਿ ਸੋਫਿਆਂ ਤੇ ਟਾਕੀ ਮਾਰ ਰਿਹਾ ਤੇ ਨਾਲੇ ਕਹਿ ਰਿਹਾ ਲੈ ਵੀ ਜੇ ਇੱਥੇ ਪਿੰਡ ਤੋਂ ਆ ਗਿਆ ਵਾ ਤੇ ਦਿਲ ਲਾਣ ਲਈ ਕੋਠੀ ਦੀ ਨੌਕਰਾਨੀ ਫਸਾਣੀ ਪੈਣੀ। ਆਹੋ ਇਦਾਂ ਦੀਆਂ ਲੈਣਾ ਹੁੰਦੀਆਂ ਨੌਕਰਾਂ। ਭਾਜੀ ਇਹੀ ਲੈਣਾ ਮੈਨੂੰ ਦਿੱਤੀਆਂ ਯਕੀਨ ਮੈਨੂੰ। ਯਾਰ ਹੁਣ ਕੀ ਕਰਨਾ ਫਿਰ ਯਾਰ ਦੱਸ, ਕੱਲ ਨੂੰ ਤੂੰ ਦੱਸ ਯਾਰ। ਤੁਸੀਂ ਗੱਲ ਮੁਕਾਓ, ਤੁਹਾਡੇ ਕੋਲ ਮਸਲੇ ਮਸਾਇਲ ਇਹਦੇ ਕੋਲ ਹੱਲ ਹੁੰਦੇ ਨੇ ਤੇ ਕਰਾਓ। ਯਾਰ ਮੇਰਾ ਉਸਤਾਦ ਜੀ ਲੂਮਾ ਤੇ ਜਿੱਥੇ ਮੈਂ ਕੰਮ ਕਰਦਾ ਨਾ, ਉੱਥੇ ਮਾਲਕ ਨੂੰ ਕਿਸੇ ਤਰੀਕੇ ਕਹਿ ਕੋ ਆ ਕੇ ਮੇਰੀ ਤਨਖਾਹ ਵਧਵਾ ਯਾਰ। ਨਹੀਂ ਮੈਂ ਕਹਿਣਾ ਕਾਤੋਂ ਇਹ ਮਾਲਕ ਦੇ ਅੰਦਰ ਵੜੇ, ਮਾਲਕ ਦੇ ਚੰਬੜ ਕੇ ਮਾਲਕ ਨੂੰ ਅੰਦਰੋਂ ਸਾਈਨ ਕਰ ਦਿਓ ਤੇ ਸਾਰੇ ਕਿ ਵੀ ਕਾਲੂ ਦੀ ਤਨਖਾਹ ਲੱਖ ਰੁਪਇਆ ਕਰ। ਹਾਂ ਓਏ ਤੂੰ ਲੂਮਾ ਦਾ ਕੰਮ ਕਰਦਾ? ਲੂਮਾ ਦਾ ਕਰਦਾ ਕੰਮ ਖਾਤੇ 'ਚ। ਅੱਛਾ ਸਹੀ ਦੱਸੀ। ਆਹੋ ਆਹੋ ਲੂਮਾ ਦੇ ਕੰਮ ਕਰਦਾ। ਉਹਦੀ ਤਨਖਾਹ ਵਧਵਾ ਲੱਖ ਰੁਪਇਆ ਕਰ, ਫੋਰਮੈਨ ਲਵਾ ਨੂੰ ਡਾਇਰੈਕਟ। ਉਹਨੇ ਬਾਪ ਨਾਲ ਮੂੰਹ ਨਾ ਭਰਦਾ ਵਾ। ਆਹੋ ਤੈਨੂੰ ਕਿੱਦਾਂ ਪਤਾ ਇਹਦਾ? ਉਹ ਛੱਪਕਾ ਛੁਪਕਾ ਮੈਂ ਸਾਲ ਕੀਤਾ ਮੈਂ ਵੀ ਭਾਜੀ। ਸਹੀ ਦੱਸੀ ਮੈਂ ਤੈਨੂੰ। ਇਹ ਕੋਈ ਸਟਰਗਲ ਹੀ ਹੈ ਹੀ ਦੇਖਦਾ। ਤੇ ਉਹਨੇ ਆਪ ਇਸ ਤੋਂ ਛੱਡਿਆ ਵੀ ਦੀ ਤਨਖਾਹ ਨਹੀਂ ਸੀ ਬਦਲਦੇ। ਆ ਸਰਗੋਦੇ ਰੋਡ ਤੇ ਯਾਰ, ਕਿਹਦੇ ਕੋਲ ਕੰਮ ਕਰਦਾ ਉਹ? ਸਰਗੋਦੇ ਰੋਡ ਤੇ ਸ਼ੇਖ ਆਮਰ ਕੋ। ਸ਼ੇਖ ਆਮਰ ਕੋਲ ਕੰਮ? ਆਹੋ ਉਹ ਜਾ ਤੇਰਾ ਬੇੜਾ ਕਰ ਕੋਈ ਆ। ਕੀ ਹੋਇਆ? ਕਿੰਨੀ ਦੇਰ ਹੋ ਗਈ ਤੈਨੂੰ ਲੱਗੇ ਨੂੰ? 3 ਸਾਲ। ਲਓ ਮੈਂ ਸਾਲ ਕੀਤਾ ਭਾਈ ਯਕੀਨ ਮੈਨੂੰ। ਉਹ ਮੇਰੇ ਕੋਲ ਪੈਸੇ ਲੈ ਕੇ ਮੇਰਾ ਹਿਸਾਬ ਕਰਦਾ ਸੀਗਾ। ਸ਼ੇਖ ਉਹਨੂੰ ਦੁਨੀਆ ਦਾ ਕੋਈ ਜੇਲ੍ਹ ਨਹੀਂ ਬਣ ਸਕਦਾ ਭਾਜੀ। ਉਹ ਪਾਣੀ ਪੀਂਦਾ ਮੇਰੇ ਅੰਦਰ ਜਾਂਦਾ ਨਹੀਂ ਸੀ ਹੁੰਦਾ। ਮੈਨੂੰ ਪੂਰਾ ਠੰਡ ਚ ਫੀਲ ਹੁੰਦੀ। ਉਹ ਭਾਜੀ ਜੇਨ ਲੈਂਜ ਸਾਈਡ ਤੇ ਕਰਕੇ ਪਾਣੀ ਪੀਂਦਾ ਕਿ ਇਹ ਨਾ ਘੁੱਟ ਲਾ ਲਓ। ਯਾਰ ਸਾਡਾ ਇੱਕ ਹੋਰ ਮਾਲਕ ਆ, ਉਹਦੇ ਕੋਲ ਨਾ ਸ਼ਾਇਦ ਲਾ ਦੇ ਪੈਸੇ ਨਾ ਲਾ ਦੇ ਮੈਨੂੰ ਸਰਫ ਸ਼ਾਇਦ 4। ਯਾਰ ਸਾਡਾ ਨਾ ਇੱਥੇ ਮਾਲਕ ਹੈਗਾ ਪ੍ਰੋਡਕਸ਼ਨ ਦਾ। ਕਿਉਂ ਜੇਨ ਨੂੰ ਛਿੱਤਰ ਪਵਾਉਣ ਵਾਲੀਆਂ ਗੱਲਾਂ ਕਰਨ ਦੇ ਆ ਤੂੰ ਵੀ? ਜਾਣ ਦੇ ਤੇਰੀ ਮਿਹਰਬਾਨੀ ਅੱਲਾ ਦੇ ਬੰਦੇ ਆ ਤੇ ਏਸੀ ਮਿਲ ਲੈਂਦੇ ਪਏ ਜੋ ਮਰਜ਼ੀ ਕਰਵਾ ਲਈ। ਉਹ ਜੇਨ ਨੂੰ ਵਾਇਰਲ ਕਰ ਰਹੇ, ਤੂੰ ਜੇਨ ਕੋਲੋਂ ਉਹਨਾਂ ਘਰ ਚੋਰੀਆਂ ਕਰਾ ਰਹੇ ਆ, ਬਦਤਮੀਜ਼ ਆ। ਚੱਲਿਆ ਜਿੰਨ ਚਲਾਉਣੀ ਆਉਣ ਆ। ਮੈਂ ਤੇਰੇ ਇੰਨੇ ਕੁ ਚਾਰ ਦੀ ਖਾਤਰ ਆਪਣਾ ਜੇਨ ਮਰਵਾ ਲਵਾਂ। ਭਾਜੀ ਦੇਖੋ ਮੈਂ ਬੜੇ ਬੜੇ ਜੇਨ ਆਪਰੇਟ। ਬਾਬਾ ਜੀ ਜਿੰਨ ਸਾਹਿਬ, ਹਾਂ ਸਾਡੇ ਇੱਥੇ ਇੱਕ ਮੁੰਡਾ ਹੁੰਦਾ ਮਿੱਠਾ, ਉਹਦੀ ਮੇਰੇ ਏਸੀ ਤੇ ਨਜ਼ਰ ਆ, ਉਹਦੇ ਚਿੰਬੜ ਕੇ ਨਾ ਉਹਦੇ ਅੰਦਰੋਂ ਦਿਮਾਗ 'ਚੋਂ ਮੇਰੇ ਏਸੀ ਕੱਢ ਦਿਓ, ਇਹ ਤਾਂ ਕੰਮ ਕਰ ਯਾਰ। ਫਰਕ ਕਰ ਦਿਓ। ਅੱਛਾ ਜਾਨੀ ਕਿ ਤੁਹਾਡੇ ਨਿਕਲ ਗਿਆ ਜੇਨ ਚ, ਹੁਣ ਉਹਦੇ ਕਢਾਉਣਾ ਬਸ। ਤੁਹਾਡੇ ਤਾਂ ਨਿਕਲ ਗਿਆ ਵਾ। ਨਹੀਂ ਮੈਂ ਜਦੋਂ ਉਹਦੇ ਅੰਦਰ ਵੜ ਕੇ ਨਾ ਤੇ ਤੂੰ ਉਹਨੂੰ ਨਫ਼ਰਤ ਕਰਾ ਦੇ ਠੰਡੀ ਹਵਾ ਏਸੀ ਤੋਂ। ਨਹੀਂ ਜੀ 3 ਮਹੀਨੇ ਨਹੀਂ ਹੋ ਸਕਦੀ ਨਫ਼ਰਤ ਕਿਸੇ ਤਰੀਕੇ ਨਾਲ ਵੀ। ਮੇਰੀ ਗੱਲ ਉਹ ਤਾਂ ਕਰ ਦੋ, ਉਹਦੀ ਵਾਲਦਾ ਡੇਲੀ ਕਹਿਣ ਰਹੀ ਆ ਵੀ ਸਜਾ ਜਾਰੀ। ਵਾਲਦਾ ਨੇ ਉਸ ਤੋਂ ਪਹਿਲੇ ਸ਼ੋਅ ਦੇਖ ਲਿਆ ਸੀ, ਕਿਸ ਤੋਂ ਪਹਿਲੇ? ਮਿੱਠੇ ਤੋਂ ਪਹਿਲੋਂ। ਅੱਛਾ ਤੂੰ ਜਾਣਦਾ ਉਹਨੂੰ? ਹਾਂਜੀ ਉਹਦੀ ਵਾਲਦਾ ਲੋਡਰ ਰੱਖੇ ਦੇਖਣੇ ਵੀ ਕਿਹੜੇ ਲੋਡਰ ਏਸੀ ਆਉਣ ਡਿਆ ਵਾ।
ਅੱਛਾ ਉਂਝ ਤੇਰੇ ਕੋ ਕੰਮ ਹੁੰਦਾ ਕੋਈ ਨਹੀਂ ਤੇ ਮਿੱਠੇ ਦੀ ਵਾਲ ਦਾ ਤੇ ਤੂੰ ਕੈਸੀ ਨਜ਼ਰ ਰੱਖੀ ਵੀ ਉਹ ਕਿੱਥੇ ਕਿਤੇ ਵੇਖਣ ਦੀ ਉਂਝ ਤੇਰੇ ਕੋ ਸਵਾਦ ਦਾ ਕੰਮ ਹੁੰਦਾ ਕੋਈ ਨਹੀਂ ਹਾਂ। ਹੈ ਹਾਏ ਹਾਏ ਉਹਦਾ ਵੀ ਤੁਸੀਂ ਹਰ ਬੰਦੇ ਨੂੰ ਦੇਈ ਆਉਣੇ ਏਸੀ ਵਾਰੀ ਦੇਖੋ ਤੁਸੀਂ ਕੀ ਕਰਾਉਣਾ ਹੈ ਏਸੀ ਵਾਰੀ ਜਿੰਨ ਹਾਇਰ ਕਰ ਲਿਆ ਭਾਜੀ ਇਹ ਮੇਰੇ ਕੰਮ ਲਈ ਇਹਦੇ ਕੋਲ ਕੋਈ ਸ਼ੈ ਨਹੀਂ, ਬਾਕੀ ਆਪਣੇ ਭਾਜੀ ਇਹਨੂੰ ਮੈਂ ਤੁਸੀਂ ਇਹਨੂੰ 5000 ਮਹੀਨਾ ਦਿੰਦੇ ਹਾਂਜੀ 10000 ਮਹੀਨਾ ਇਹਨੂੰ ਮੈਂ ਦੇ ਦਿਆ ਕਰਾਂਗਾ ਠੀਕ ਹੈ। ਇਹ ਮੇਰੇ ਦਫ਼ਤਰ 'ਚ ਰਖਵਾਲੀ ਕਰੇ ਇਥੋਂ ਏਸੀ ਨਾ ਕੋਈ ਲੈ ਕੇ ਜਾ ਓਕੇ ਕਰੋ ਜੀ, ਤੁਹਾਡਾ ਕੰਮ ਓਕੇ ਹੋ ਗਿਆ ਜੀ। ਉਸ ਬੱਚੇ ਦੇ ਦਿਲ ਚੋਂ ਮਿੱਠੇ ਦੇ ਦਿਲ ਮਿੱਠਾ ਏਸੀ ਨਾ ਲੈ ਕੇ ਜਾਵੇ ਇਥੋਂ ਲਓ ਜੀ। ਤੈਨੂੰ 10000 ਰੁਪਏ ਮਹੀਨਾ ਦਿਆਂਗਾ ਮੈਂ ਓਕੇ ਹਾਂਜੀ। ਓਕੇ ਗੱਲ ਕਰ ਕਰੋ। ਕੰਮ ਫੜ ਲਾ ਨਾ ਦਿਨ ਜਿੰਨਾ ਤੂੰ ਜਿੰਨ ਬਣਿਆ ਜਿੰਨ ਇਹ ਜਿੰਨ ਯਾਰ ਇਦਾਂ ਨਾ ਕਰਿਆ ਕਰੋ ਜਨ ਚ ਵੀ ਮੈਂ ਬਣਾ ਕੇ ਬੈਠਾ। ਜਿੰਨ ਬਣਿਆ ਤੂੰ ਮੇਰਾ ਹਾਸਾ ਨਿਕਲ ਵੀ ਮੈਂ ਇਦਾਂ ਕਰਦਾ ਯਾਰ ਯਾਰ ਇਹ ਯਾਰ ਠੀਕ ਮੈਂ ਆ। ਆਲੂ ਲੈ ਆਓ ਤੇ ਰਖਾ ਯਾਰ ਕਿਤੇ ਤੇ ਰਖਣੇ ਭਾਜੀ ਐਡਾ ਡਰ ਪੋਕ ਜਿੰਨਾ ਹੈ, ਇਹਨੂੰ ਮੈਂ ਜਿਸ ਕਮਰੇ 'ਚ ਰੱਖਿਆ ਇਹਨੇ ਉੱਥੇ ਊਂਠ ਦੀ ਹੱਡੀ ਰੱਖੀ ਹੋਈ ਕਿ ਮੇਰੇ ਤੇ ਕੋਈ ਅਸਰ ਨਾ ਹੋਵੇ। ਭਾਜੀ ਮੇਰੀ ਸੁਣੋ ਗੱਲ, ਇਹਦੇ ਬੱਚੇ ਬੜੇ ਸ਼ੈਤਾਨ ਹੈ, ਯਕੀਨ ਕਰੋ। ਮੈਂ ਇੰਜ ਕਰਕੇ ਦਰਵਾਜ਼ੇ ਤੇ ਵੜਨ ਲੱਗਿਆ ਨਾ, ਨਕਸ਼ ਟੰਗਿਆ ਸੀ ਤਵੀਜ ਮੇਰੇ ਪੀਰਾਂ ਦੇ, ਤਾਂ ਤੁਹਾਨੂੰ ਡਰ ਨਹੀਂ ਲੱਗੂਗਾ। ਇਹਦੇ ਬੱਚੇ ਨੇ ਉਹ ਵੀ ਲਾ ਲਿਆ ਯਾਰ ਬਾਲਾ ਕਰਨ ਲਈ ਭਲਾ। ਤੁਸੀਂ ਦੱਸੋ ਜੀ ਐਡਾ ਡਰ ਪੋਕ ਜਿੰਨ ਬਾਰੇ ਖਾਂਦਾ ਜੀ? ਤੁਸੀਂ ਰੱਖ ਲਓ, ਮੈਂ ਤਾਂ ਤੁਹਾਡੇ ਅੱਗੇ ਹੱਥ ਬੰਨਦਾ, ਤੁਸੀਂ ਮੇਰੇ ਹਵਾਲੇ। ਨਹੀਂ ਮੈਂ 10000 ਰੁਪਏ ਮਹੀਨਾ ਦੇਣਾ ਵਾ ਜਿੰਨ ਬਾਦਸ਼ਾਹ ਇੱਥੋਂ ਏਸੀ ਨਾ ਜਾਵੇ ਕਿਤੇ ਫਿਰ ਇੱਕ ਸ਼ਰਤ ਹੋਰ ਵਾ, ਕੀ? ਇੱਥੋਂ ਫਿਰ ਕੋਈ ਸ਼ੈ ਨਹੀਂ ਬਾਹਰ ਜਾਏਗੀ ਅੱਲਾ ਦੇ ਹੁਕਮ ਨਾਲ। ਆਲੂ ਨਾ ਕਿਸੇ ਨੂੰ ਤਨਖਾਹ ਜਾਏਗੀ, ਨਾ ਕੋਈ ਚਾਹ ਜਾਏਗੀ, ਨਾ ਕੋਈ ਪਾਣੀ ਜਾਏਗਾ। ਤੂੰ ਇੱਥੇ ਸਾਡੇ ਕੋਲ ਨਾ ਸਿਕਿਉਰਿਟੀ ਜਿੰਨ ਲੱਗ ਜਾ, ਕਿਉਂ ਠੀਕ ਹਰ ਚੀਜ਼ ਦਾ ਧਿਆਨ ਰੱਖ। ਓਕੇ ਹੋ ਗਿਆ, ਡਨ ਕਰੋ। ਹਾਂ ਬਸ ਠੀਕ ਬਸ ਇਧਰੋਂ ਫਾਰਗ ਹੁਣ ਮੈਂ। ਇਧਰੋਂ ਮੈਂ ਫਰਕ ਕਰਾਦਾ ਤੈਨੂੰ। ਮੇਰੇ ਲੋਕ ਤੇ ਬੜੀ ਦੇਰ ਦਾ ਫਰਕ ਹੈ, ਇਹਨੂੰ ਇਹਦੇ ਕੋਲ ਸਿਕਿਉਰਿਟੀ ਕਰਾਓ, ਸਵੀਪਰ ਬਣਾਓ, ਇਹਨੂੰ ਹਰ ਕੰਮ ਕਰੇਗਾ, ਪੋਚੇ ਮਾਰੇਗਾ। ਨਹੀਂ ਉਹ ਜਿੰਨ ਆ ਯਾਰ, ਉਹ ਕੋਈ ਕੰਮ ਵਾਲਾ ਵਾ। ਉਹ ਭਾਜੀ ਇਹ ਇਹੋ ਜਿਹੇ ਕੰਮ ਵਾਲਾ ਜਿੰਨਾ। ਓ ਯਾਰ ਜਿੰਨ ਦਾ ਲੈਵਲ ਬਰਕਰਾਰ ਰੱਖਣਗੇ ਅਗਲੇ, ਉਹਨੂੰ ਪਤਾ ਵਾ ਕਿ ਇਹਨੂੰ ਕਿੱਥੇ ਰੱਖਣਾ ਵਾ। ਯਾਰ ਤੂੰ ਸਭ ਤੋਂ ਪਹਿਲੇ ਦਿਓ ਨਾ ਸਾਡੀ ਫ੍ਰਿਜ ਦਾ ਦਰਵਾਜ਼ਾ ਟੁੱਟਾ ਉਹ ਠੀਕ ਕਰ। ਅੱਛਾ ਜੀ, ਹਾਂ ਚੱਲ ਰਹਿ ਟੁੱਟਾ ਹੀ ਉਹ ਰਿਹਾ। ਭਾਜੀ ਜਾਣ ਦਿਓ, ਪਾਣੀ ਵਾਲੀਆਂ ਟੈਂਕੀਆਂ ਦਾ ਪਤਾ, ਜਿਹੜਾ ਉੱਪਰ ਛੱਤਾਂ ਤੇ ਲੱਗੀਆਂ ਹੁੰਦੀਆਂ। ਇੱਕ ਟੈਂਕੀ ਲੀਕ ਸੀ, ਮੇਰੇ ਕੋਲ ਆ ਗਿਆ ਗਾ ਕਿ ਨਾਗੀ ਜੋਗੀ ਸਾਡਾ ਮਸਲਾ ਹੱਲ ਕਰ। ਇਸ ਬੰਦੇ ਨੂੰ ਮੈਂ ਭੇਜਿਆ, ਇਹਨੇ ਉਹਦੇ ਕੋਲੋਂ ਮੈਂ 300 ਲਿਆ, 800 ਰੁਪਏ ਦੀਆਂ ਸਿੱਖਾਂ ਵਾਲੀਆਂ ਮੈਜਿਕਾਂ ਉੱਥੇ ਡੋਲ ਕੇ ਆ ਗਿਆ ਇਹ। ਐ ਹੀ ਤੇ ਗੱਲ ਆ ਭਾਜੀ, ਇਹ ਮਾੜੇ ਮਾੜੇ ਕੰਮ ਫੜਦਾ ਵਾ, ਮਾੜੇ ਮਾੜੇ ਹਾਨੋ ਯਾਰ ਜੇ ਕੰਮ ਇਦਾਂ ਦੇ ਫੜ ਲਿਆ। ਕੋਈ ਵੱਡਾ ਕੰਮ ਫੜ ਕੇ ਤੁਹਾਨੂੰ ਜਿੰਨ ਦਾ ਹੀ ਪਤਾ ਲੱਗੇ, ਸਾਰੀਆਂ ਸ਼ਕਤੀਆਂ ਦਾ ਪਤਾ ਲੱਗੇ, ਸਾਰੀਆਂ ਤਾਕਤਾਂ ਦਾ। ਯਾਰ ਉਸਤਾਦ ਜੀ, ਯਾਰ ਵੱਡਾ ਕੰਮ ਤੈਨੂੰ ਹੁਣ ਕੀ ਵੀ ਪਾਕਿਸਤਾਨ ਨੂੰ ਚੁੱਕ ਕੇ ਅਮਰੀਕਾ ਦੇ ਨਾਲ ਰੱਖਿਆ ਐਡਾ ਕੁ ਠੀਕ ਆ। ਮੇਰੀ ਸੁਣੋ ਗੱਲ ਭਾਜੀ, ਮੇਰੇ ਹਿਸਾਬ ਨਾਲ ਪੜੇ। ਇੱਕ ਬੰਦਾ ਤੇ ਕੋ ਆਇਆ, ਉਹਨੂੰ ਕਹਿੰਦਾ ਆ 10 ਲੱਖ ਰੁਪਏ ਦੇ, ਪਾਕਿਸਤਾਨ ਇੰਡੀਆ ਦਾ ਮੈਚ ਸੀਗਾ, ਪਾਕਿਸਤਾਨ ਜਿੱਤਣਾ ਚਾਹੀਦਾ, ਇੰਡੀਆ ਹਾਰ ਜਾਵੇ। ਮੈਂ ਚਲਾ ਗਿਆ ਭਾਜੀ ਉਧਰ, ਅੱਛਾ ਹਾਂ ਹਾਂਜੀ ਹਾਂਜੀ। ਪਾਕਿਸਤਾਨ ਨੂੰ ਜਿੱਤਣਾ ਚਾਹੀਦਾ ਯਾ ਤੁਹਾਡਾ ਭਰਾ ਅੱਲਾ ਦੇ ਹੁਕਮ ਨਾਲ। ਉੱਥੇ ਹਾਂ ਜਿਤਾਇਆ ਨਹੀਂ, ਕਿਉਂ? ਮੇਰੇ ਕੋਲ ਟਿਕਟ ਨਹੀਂ ਸੀ, ਆਪਕੋ ਸਟੇਡੀਅਮ ਨਹੀਂ ਬਣਾ ਪਾਕਿਸਤਾਨ। ਇੱਕੋ ਭਾਈ ਟਿਕਟ ਨਹੀਂ ਹੈ, ਇਹਨੇ ਕਿਹਾ ਚੱਲ ਕਿਸੇ ਬੰਦੇ 'ਚ ਚੰਬੜ ਕੇ ਤੇ ਅੰਦਰ ਚੱਲਦੀ ਹੈ। ਇਹ ਚਮੜਿਆ ਅੰਦਰੋਂ ਨਿਕਲਿਆ ਹੀ ਨਾ ਜਾਵੇ, ਉਹਦੇ 'ਚੋਂ ਨਿਕਲਿਆ ਅਗਲੇ ਬੰਦੇ 'ਚ ਵੜ ਜੇ ਉਹਦੇ 'ਚ। ਇੰਨਾ ਰਸ਼ ਇਹ ਕਿਸੇ ਬੰਦੇ ਨੂੰ ਚਿੰਬੜ ਕੇ ਅੰਦਰ ਵੜ ਲੱਗਾ, ਉਹਨਾਂ ਨੇ ਰੋਕ ਲਿਆ। ਉਹਨਾਂ ਨੇ ਬੰਦੇ ਨੂੰ ਕਿਹਾ ਉਹ ਇਹਨੂੰ ਲਾ ਪਹਿਲੇ। ਜੀ ਨੋਟ ਲਓ। ਉੱਪਰ ਬੈਠਾ ਰਹੇ ਰੋਂਦੇ ਆ। ਇਹ ਪਿੱਛੋਂ ਐ ਕਰਕੇ ਇਹਨੇ ਫੜਿਆ ਸੀ ਉਹਨੂੰ। ਮੈਂ ਉਹ ਸਾਰਾ ਅੰਦਰ ਵੜ ਜਾ, ਤੂੰ ਕੱਲੇ ਹੱਥ ਰੱਖ ਦੇ ਮੋਢੇ, ਉਹਨੇ ਕਿਹਾ ਇਹਨੂੰ ਲਾ, ਨਹੀਂ ਤੇ ਉਦਾਂ ਨਹੀਂ ਜਾਣ ਦੇਣਾ। ਭਾਜੀ ਕੰਮ ਦੇ ਟਾਈਮ ਗੈਪ ਨਹੀਂ ਹੁੰਦਾ, ਜਿੱਥੇ ਜਾਦੂ ਦੀ ਜ਼ਰੂਰਤ ਆ ਉੱਥੇ ਗੈਪ ਨਹੀਂ ਹੋ ਇਹ ਰਿਹਾ। ਹੁੰਦਾ ਨਹੀਂ ਉਹਦਾ ਗੈਪ ਹੁੰਦਾ ਹੈ ਗੈਪ ਹੁੰਦਾ ਵਿੱਚ ਆਪਣੀ ਮਰਜ਼ੀ ਨਾਲ ਗੈਪ ਹੁੰਦਾ। ਹੁਣ ਰਾਤੀ ਮੈਂ ਸੁੱਤਾ ਪਿਆ, ਸਰਾਣੇ ਥੱਲੇ 3000 ਰੁਪਇਆ ਪਿਆ, ਉਹ ਚੁੱਕਿਆ ਤੇ ਗੈਪ। ਭਾਜੀ ਉਹ ਮੈਂ 3000 ਲੈ ਕੇ ਕੋਈ ਆਪਣੀ ਜ਼ਾਤ ਨਹੀਂ ਖਰਚਿਆ। ਤੁਸੀਂ ਯਕੀਨ ਮੰਨੋ, ਕੋਈ ਨਾਲ ਦੀ ਹਮਸਾਈ ਸੀਗੀ ਮਾਈ, ਉਹਦੇ ਘਰ ਰਾਸ਼ਨ ਸੀਗਾ, ਮੈਂ 3000 ਦਾ ਰਾਸ਼ਨ ਪਵਾਤਾ। ਮਾੜਾ ਕੰਮ ਕੀਤਾ ਦੱਸੋ ਜ਼ਰਾ। ਮੈਨੂੰ ਕਹਿੰਦਾ ਵੀ ਇਦਾਂ ਨੇਕ ਕੰਮ ਕਰਿਆ ਕਰ, ਤੇਰਾ ਰੰਗ ਨਹੀਂ ਸਾਫ਼। ਇਹ ਕਿਹੜੇ ਨੇਕ ਕੰਮ ਆ ਚੋਰੀ ਕਰਕੇ ਰਾਸ਼ਨ ਪਵਾ ਦੇਣਾ? ਉਹਨੇ ਚੋਰੀ ਕੀਤੀ, ਉਹ ਆਪ ਕਮਾ ਕੇ ਤੂੰ ਮਾਈ ਨੂੰ ਰਾਸ਼ਨ ਪਵਾ ਕੇ ਉਹ ਦੇ। ਮਾਈ ਨੂੰ ਰਾਸ਼ਨ ਉਹ ਜਦੋਂ ਕਹਿੰਦਾ ਮੇਰੇ ਕੋਲ ਗੈਪ ਨਹੀਂ ਹੋਇਆ ਜਾਂਦਾ, 3000 ਚੁੱਕ ਕੇ ਤੂੰ ਗੈਪ ਹੋ ਗਿਆ ਫੌਰਨ। ਉਹ 3000 ਮੇਰੇ ਤੋਂ ਹੀ ਕਮਾਇਆ ਨੇ, ਇਹ ਕਿਹੜਾ ਕੋਈ ਬਾਂਦਰ ਤੋਂ ਚਾਉਣ ਡਿਆ ਵਾ। ਕਿਹੜੀ ਮਾਈ ਨੂੰ ਤੂੰ ਮਦਦ ਕੀਤੀ ਭਾਜੀ? ਬਿਲੀਅਰਡ ਕਲੱਬ ਤੇ ਜਾ ਕੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਇਹ ਬਾਹਰੋਂ ਬਾਹਰ ਪਲੇਅਰਾਂ ਤੇ ਜੂਆ ਲਾ ਕੇ ਹਰਦਾ, ਮੇਰੇ ਪੈਸੇ ਚੁੱਕਦਾ, ਉੱਥੇ ਗੈਪ ਹੋ ਕੇ ਉੱਥੇ ਪਹੁੰਚਦਾ। ਜੂਆ ਜਿੱਤਿਆ ਵੀ ਆ, ਜਿੱਤਿਆ ਤੇ ਮੈਨੂੰ ਤੇ ਨਹੀਂ ਨਾ ਦਿੱਤਿਆ, ਜਿੱਤਿਆ ਹੀ ਆ ਤੂੰ। ਜਿੱਤਿਆ। ਤੇਰੇ ਬੱਚਿਆਂ ਦੀ ਫੀਸਾਂ ਪੂਸਾਂ ਮੈਂ ਹੀ ਦੇਣ ਡਿਆ ਵਾ। ਨਾ ਚਲੋ ਇੱਕ ਬੰਦੇ ਨੂੰ ਚੰਬੜਿਆ ਆ ਜੇ, ਸਾਰਾ ਚੰਬੜ ਗਿਆ ਤੇ ਫਿਰ ਸੂਏ ਬਾਹਰ ਉੱਤੋਂ ਭਾਈ ਹੁਣ। ਉਹਨਾਂ ਨੇ ਇੱਥੋਂ ਭਰ ਕੇ ਖਿੱਚ ਲਿਆ ਬਾ। ਨਹੀਂ ਇਹ ਸਾਰਾ ਅੰਦਰ ਚਿੰਬੜ ਕੇ ਉੱਤੋਂ ਵੀ ਅੰਦਰ ਕਰਨ ਦੇ ਆ। ਉਹ ਭਾਜੀ ਬਹੁਤ ਥੱਕਿਆ ਜਿੰਨਾ। ਇੱਕ ਬੰਦੇ ਨੂੰ ਇਹਨੇ ਚਿੰਬੜਿਆ, ਮੈਂ ਭੇਜਿਆ ਇਹਨੂੰ ਚਿੰਬੜਨ ਲਈ, ਚਿੰਬੜ ਗਿਆ ਉਹਨੇ, ਐ ਕਰਕੇ ਹੀ ਲਾਤਾ। ਇੱਕ ਕਾਰ 'ਚ ਸੁੱਤਾ, ਉਹ ਕਾਰ ਵਾਲਾ ਗੇਰ ਸਮਝ ਕੇ ਇਹਨੂੰ ਤੇਰ ਤੋਂ ਇਤਾਂ ਕਰੀ। ਉਹ ਯਾਰ ਬਰਫ਼ ਵਾਲੇ ਨੇ ਫੜ ਕੇ ਇਹਦੇ ਨਾਲ ਐ ਕਰਕੇ ਬਲਾਕ ਕੱਟ ਲਿਆ। ਬਾਬਾ ਇਹ ਤੁਸੀਂ ਇੱਥੇ ਕਮੀਜ਼ ਢੰਗਦੇ ਆ ਸੂਏ ਲਾਏ। ਓਏ ਤੇ ਸਿੰਘ ਨੇ, ਸਿੰਘਪੁਰੇ ਵਾਲਾ ਜਿੰਨਾ ਭਾਜੀ ਵੈਸੇ ਹੀ ਹਰਾਮ ਹੋ ਗਿਆ ਮੇਰੇ ਇੱਕ ਲਈ। ਬੰਦੇ ਨੇ ਕੱਟਾ ਸਮਝ ਕੇ ਇੱਥੋਂ ਫੜ ਕੇ ਲੂਣ ਦੇਤਾ। ਇਹਦੇ ਬੋਸ ਨੇ ਕਿਹਾ ਜਾ ਖੀਰੇ ਲਿਆ ਹੱਥ ਲਾਗ ਬਣਾਉਣਾ, ਇਹਨੇ ਆ ਹੀ ਲਾ ਕੇ ਕਰਤਾ।
ਬੜੀ ਇਹਦਾ ਨਕਾਤੀ ਸੁਰਮਾ ਪਾਉਂਦਾ ਲਾ ਕੇ ਸਾਜੀ ਆਪਣੇ ਬੋਸ ਕੋ ਮੇਰਾ ਕਿਸੇ ਕੁੜੀ ਦੇ ਨਾਲ ਵਿਆਹ ਹੀ ਕਰਵਾ ਦੇ। ਓਏ ਹਾਂ ਅੱਗੇ ਇਹ ਕੰਮ ਕਰਾ ਓਏ ਵਿਆਹ ਕਰਵਾ ਦੇਗਾ ਤੇਰਾ ਨਾਗੀ ਜੋਗੀ। 1 ਮਿੰਟ ਮੈਨੂੰ ਦੱਸ ਦੇ ਤੇਰੀ ਬਰਾਦਰੀ ਕੀ ਹੈ? ਮੇਰੀ ਜੀ ਜਲਾਏ ਆ ਜੀ ਇਨਸਾਰੀ ਹੈ ਸਾਰੀ ਹੈ ਇਨਸਾਨ ਜਲਾਏ ਆ ਹਾਂਜੀ ਜਿੰਨਾ ਚ ਕਰ ਲੇਗਾ। ਉਹ ਜਿੰਨਾ ਚ ਮਰਜ਼ੀ ਕਰਾ ਦਿਓ ਕਰ ਲਾਂਗੇ ਉਹਨਾਂ ਦੀ ਵੀ ਕਰ ਲਾਂਗਾ। ਕੀ ਇਹ ਜਲਾਏ ਤੁਸੀਂ ਹਾਂ। ਜੋਗੀ ਬਾਦਸ਼ਾਹ ਤੁਸੀਂ ਜਲਾਏ ਨੇ? ਉਹ ਮੈਂ ਤੇ ਚਲਾਇਆ ਵਾਂ ਲੇਕਿਨ ਜਿੰਨ ਚਲਾਇਆ ਨਹੀਂ। ਹਾਂ ਜੁਲਾਈ ਨਾਲ ਮੈਂ ਤੇਰਾ ਵਿਆਹ ਕਰ ਦਿੰਦਾ ਵਾ। ਜੂਨ ਤੋਂ ਬਾਅਦ ਅੱਗੇ ਜੁਲਾਈ ਆਉਣ ਵਾਲਾ ਲੈ ਤੇਰਾ ਵਿਆਹ ਹੋ ਗਿਆ ਹੀ ਬੱਚਿਆ। ਪਰੀ ਹੋਵੇ ਪਰੀ ਹੈ ਸੋਹਣੀ। ਓਏ ਨਹੀਂ ਨਹੀਂ ਨਾ ਤੂੰ ਜੁਲਾਈ ਨਾਲ ਵਿਆਹ ਕਰ ਲਾ, ਸਾਲ ਬਾਅਦ ਤੈਨੂੰ ਤੇਰੇ ਘਰ ਵਾਲਾ ਫਰਵਰੀ ਦੇਗਾ ਆਹੋ ਉਦੋਂ ਵੀ ਜੂਨ ਹੋ ਜਾਵੇ। ਤੇ ਜੂਨ ਚੰਗਾ ਸੋ ਅੱਛਾ ਹਾਂ ਤੇਰਾ ਸਹਾਰਾ ਬਣ ਜਾਏਗਾ। ਆਹੋ ਫਰਵਰੀ ਤੇ ਖਰਚੇ ਹੀ ਬੜੇ ਆ। ਪੱਕੀ ਹੋਵੇ। ਬੇਟਾ ਫਰਵਰੀ ਤੇ ਜੰਮਦੀ ਦਸੰਬਰ ਹੁੰਦੀ ਆ ਪੁੱਤਰ। ਫਰਵਰੀਆਂ ਦੋ ਹੀ ਅੱਛੀ। ਵਿਆਹ ਤੇਰਾ ਹੋ ਜਾਏਗਾ। ਮੈਂ ਜਿੰਨ ਨਾਲ ਕਰਦਾ ਗੱਲ। ਇਹਦੇ ਘਰ ਤੇ ਬਹੁਤ ਜ਼ਰੂਰ ਨਹੀਂ ਅਸੀਂ ਨਹੀਂ ਕਰਨਾ। ਵੈਸੇ ਗੱਲ ਇਹ ਸਹੀ ਹੈ ਨਾਦਰੀਨ ਕਿ ਜੋ ਇਨਸਾਨਾਂ ਦੀ ਸੂਰਤ ਹਾਲ ਹੋਈ ਵੀ ਜਿਨ੍ਹਾਂ ਨੂੰ ਡਰਨਾ ਚਾਹੀਦਾ ਇਨਸਾਨਾਂ ਤੋਂ, ਉਹ ਸਹੀ ਕਹਿ ਰਿਹਾ ਕਿ ਮੈਨੂੰ ਇੰਝ ਲੱਗਦਾ ਮੇਰੇ ਪਿੱਛੇ ਇੱਕ ਖਲੋਤਾ ਜੋ ਇਨਸਾਨਾਂ ਨੇ ਆਪਣੇ ਆਪ ਨੂੰ ਕਰ ਲਿਆ ਨਾ, ਉਹ ਵਾਕਈ ਇਹ ਡਰਦੇ ਹੀ ਹੋਣੇ ਉਹਨਾਂ ਦੇ ਕੋਲ। ਚਲੋ ਜੀ ਨਾਦਰੀਨ ਆਪਣਾ ਖਿਆਲ ਰੱਖੋ ਜੀ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਜਿਹੜੇ ਮੈਂ ਕੱਲ 2 ਕੰਮ ਕਹੇ ਸੀ ਜਾਂ ਪਿਛਲੇ ਪ੍ਰੋਗਰਾਮ ਵਿੱਚ ਕਹੇ ਸੀ ਉਹ ਲਾਜ਼ਮੀ ਕਰਨੇ ਆ। ਠੀਕ ਹੈ ਜੀ, ਬਿਲਕੁਲ ਕਰਨਾ। 10,000 ਵੀਡੀਓਜ਼ ਚਾਹੀਦੀ ਮੈਨੂੰ। ਅੱਛਾ ਜ਼ਰੂਰੀ ਨਹੀਂ ਵੀ ਇੱਕ ਚੈਨਲ ਦੇ ਉੱਪਰ ਹੀ ਤੁਸੀਂ ਕਰੋ। ਤੁਸੀਂ 2-3 ਜਿਨ੍ਹਾਂ ਨੂੰ ਬਣਾਉਣੇ ਹੁੰਦੇ ਨਾ ਉਹ 2-3-4 ਈਮੇਲਾਂ ਬਣਾ ਕੇ 4 ਚੈਨਲ ਬਣਾ ਕੇ ਹਰ ਚੈਨਲ ਤੇ 10-10 12-12 ਵੀਡੀਓਜ਼ ਅਪਲੋਡ ਕਰ ਦਿਓ ਮੇਰੀਆਂ ਬਸ। ਉਦਾਂ ਇਧਰੋਂ ਡਾਊਨਲੋਡ ਕਰਨੀਆਂ ਜਿਹੜੀਆਂ ਮਰਜ਼ੀ ਜਿਹੜੀਆਂ ਮਰਜ਼ੀ ਇਧਰੋਂ ਡਾਊਨਲੋਡ ਕਰਨੀਆਂ ਉਧਰੋਂ ਅਪਲੋਡ ਆਪਣੇ ਕਰ ਲੈਣੀਆਂ ਬਸ। ਸ਼ੇਰੋ ਸ਼ਾਇਰੀ ਕੇ ਸਾਥ ਹੀ ਆਈ ਛੱਡਦੀਆਂ ਨਹੀਂ ਇਹਦੀਆਂ ਅੱਛਾ ਟੀ ਟਾਈਮ ਹਾਂ ਟੀ ਟਾਈਮ ਦੀਆਂ ਸਜਾਜੇ ਨਹੀਂ ਆਫੀਸ਼ੀਅਲ ਦੀਆਂ। ਠੀਕ ਹੈ ਜੀ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ। ਅੱਲਾ ਹਾਫਿਜ਼। ਲਵ ਯੂ।